ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਦਾ ਅੱਜ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 26 ਤਰੀਕ ਆ ਤੇ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਇਸ ਦੇ ਨਾਲ ਨਾਲ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਗੁਰਪ੍ਰੀਤ ਸਿੰਘ ਬੇਕਰਸਫੀਲਡ ਤੋਂ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਇਹ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698। ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਸ਼ੋਅ ਹੁੰਦਾ ਸਪੈਸ਼ਲੀ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ। ਟਰੱਕਿੰਗ ਦੇ ਕੀ ਇਸ਼ੂਜ਼ ਆ, ਟਰੱਕਿੰਗ 'ਚ ਕੀ ਕੁਝ ਚੱਲ ਰਿਹਾ ਹੈਗਾ। ਤੇ ਪਰ ਉਸ ਤੋਂ ਪਹਿਲਾਂ ਅਮਰੀਕਾ 'ਚ, ਵਰਲਡ 'ਚ ਕੀ ਕੁਝ ਵਾਪਰਿਆ, ਕੁਝ ਖਬਰਾਂ ਆਪਾਂ 2-4 ਮਿੰਟ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਹ ਤੋਂ ਬਾਅਦ ਸਾਡੇ ਨਾਲ ਰਮਨ ਜੀ ਜੁੜਨਗੇ ਤੇ ਫਿਰ ਆਪਾਂ ਜੋ ਟਰੱਕਿੰਗ ਨਾਲ ਰਿਲੇਟਡ ਮੈਟਰਸ ਆ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਸੋ ਅੱਜ ਦੀ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਤੇ ਰਸ਼ੀਆ ਨੇ ਇਹ ਕਿਹਾ ਆ ਵੀ ਜੋ ਕਿਊਬਾ ਦੀ ਸਿਚੁਏਸ਼ਨ ਆ ਉਹ ਬਹੁਤ ਤੇਜ਼ੀ ਦੇ ਨਾਲ ਬਦਲ ਰਹੀ ਹੈਗੀ ਆ। ਕੱਲ੍ਹ ਇੱਕ ਇੰਸੀਡੈਂਟ ਹੋਈ ਜਿਹਦੇ ਵਿੱਚ ਯੂਐਸ ਨੇ ਅਟੈਕ ਕੀਤਾ ਸੀ ਸਪੀਡ ਬੋਟ ਨੂੰ, ਜਿਹਦੇ 'ਚ 4 ਜਣਿਆਂ ਦੀ ਵੀ ਜੋ ਮੌਤ ਹੋਈ ਹੈਗੀ ਆ। ਕਹਿੰਦੇ ਵੀ ਕਿਊਬਨ ਫੋਰਸਿਸ ਇਹਦੇ ਵਿੱਚ ਇਨਵੋਲਵ ਸੀਗੀਆਂ ਵਿਦ ਯੂਐਸ ਰਜਿਸਟਰਡ ਸਪੀਡ ਬੋਟ ਕੋਸਟ ਆਫ ਕੈਰੇਬੀਅਨ ਆਈਲੈਂਡ ਦੇ ਵਿੱਚ। ਇਹ ਕੱਲ੍ਹ ਵਾਪਰਿਆ ਆ। ਹਿਊਮੈਨਿਟੇਰੀਅਨ ਇਸ਼ੂਜ਼ ਜੋ ਕਿਊਬਨ ਸਿਟੀਜ਼ਨ ਦੇ ਆ ਉਹ ਕਹਿੰਦੇ ਵੀ ਰਿਜ਼ੋਲਵ ਹੋਣੇ ਚਾਹੀਦੇ ਹੈਗੇ ਆ। ਜੋ ਇਹਦੇ ਵਿੱਚ ਇੱਕ ਅੜਿੱਕਾ ਪਾਇਆ ਜਾ ਰਿਹਾ ਹੈਗਾ, ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ ਨੇ ਕਿਹਾ ਹੈਗਾ ਆ। ਇਹ ਉਸ ਟਾਈਮ ਦੇ ਉੱਤੇ ਆਈ ਆ ਜੋ ਗੱਲਬਾਤ ਦੋ ਆਪਾਂ ਕਹਿ ਸਕਦੇ ਹਾਂ ਮੁਲਕਾਂ ਦੇ ਵਿੱਚ ਟੈਨਸ਼ਨ ਚੱਲ ਰਹੀ ਆ, ਅਮਰੀਕਾ ਤੇ ਕਿਊਬਾ ਦੇ ਵਿੱਚ, ਵਾਸ਼ਿੰਗਟਨ ਤੇ ਹਵਾਨਾ ਦੇ ਵਿੱਚ। ਤੇ ਜੋ ਬੋਟਸ ਆ ਉਹਦੇ ਉੱਤੇ ਜਿਹੜੀਆਂ ਫਾਇਰਿੰਗ ਹੋਈਆਂ ਹੈਗੀਆਂ। ਸੋ ਸਿਚੁਏਸ਼ਨ ਤੇਜ਼ੀ ਦੇ ਨਾਲ ਕਿਊਬਾ ਤੇ ਅਮਰੀਕਾ ਦੇ ਵਿਚਕਾਰ ਜਿਹੜੀ ਕੋਈ ਆਪਾਂ ਲੜਾਈ ਦੀ ਕਹਿ ਸਕਦੇ ਹਾਂ ਜਾਂ ਕੁਛ ਵੀ, ਉਹ ਚੇਂਜ ਹੁੰਦੀ ਜਾ ਰਹੀ ਹੈਗੀ ਆ। ਕਿਊਬਾ ਦੇ ਇੰਟੀਰੀਅਰ ਮਿਨਿਸਟਰ ਨੇ ਇਹ ਕਿਹਾ ਵੀ ਬਾਰਡਰ ਗਾਰਡਸ ਜਿਹੜੇ ਆ ਉਹਨਾਂ ਨੇ 4 ਲੋਕਾਂ ਨੂੰ ਮਾਰਿਆ, 6 ਜਾਣੇ ਫੱਟੜ ਹੋਏ ਹੈਗੇ ਆ ਜੋ ਉਹਨਾਂ ਦੀ ਟੈਰੀਟਰੀ ਦੇ ਵਿੱਚ ਐਂਟਰ ਕਰਨ ਜਾ ਰਹੇ ਸੀਗੇ। 10 ਪੈਸੰਜਰ ਜੋ ਵੈਸਲ ਦੇ ਉੱਤੇ ਸੀਗੇ ਉਹਨਾਂ ਨੇ ਓਪਨ ਫਾਇਰ ਕੀਤੀ ਤੇ ਜੋ ਕਿਊਬਾ ਦੀ ਪੈਟਰੋਲ ਸੀ ਉਹ ਉੱਥੇ ਨਾਰਥ ਕੋਸਟ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਚੱਲ ਰਹੀ ਸੀ ਜਿਸ ਟਾਈਮ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ। ਯੂਐਸ ਦੇ ਸੈਕਟਰੀ ਆਫ ਸਟੇਟ ਰੂਬੀਓ ਉਹਨਾਂ ਨੇ ਕਿਹਾ ਵੀ ਇਨਸੀਡੈਂਟ ਇੱਕ ਹਾਈਲੀ ਅਨਯੂਜ਼ੁਅਲ ਆ, ਪਹਿਲਾਂ ਕਦੇ ਵਾਪਰਿਆ ਨਹੀਂ ਤੇ ਵਾਈਟ ਹਾਊਸ ਇਹਦਾ ਜਿਹੜਾ ਰਿਸਪੌਂਸ ਆ ਉਹ ਅਪਰੋਪਰੀਏਟਲੀ ਦਊਗਾ। ਬਿਲਕੁਲ, ਤੇ ਕਹਿੰਦੇ ਵੀ ਅਸੀਂ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਇਹਦਾ ਜਿਹੜਾ ਜਵਾਬ ਆ ਉਹ ਦਿੱਤਾ ਜਾਊਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਮਸਲਾ ਕੱਲ੍ਹ ਦਾ ਇਹ ਕਾਫੀ ਜ਼ਿਆਦਾ ਕਹਿ ਲਓ ਵੀ ਸੰਵੇਦਨਸ਼ੀਲ ਬਣ ਚੁੱਕਾ ਆ। ਇਹ ਉਸ ਟਾਈਮ ਦੇ ਉੱਤੇ ਹੋਇਆ ਜਦੋਂ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਕੈਰੇਬੀਅਨ ਦੇ ਦੌਰੇ ਦੇ ਉੱਤੇ ਗਏ ਹੋਏ ਆ। ਸੋ ਕਿਊਬਾ ਦੇ ਨਜ਼ਦੀਕ ਜਿਹੜੇ ਹੋਰ ਟਾਪੂ ਹੈਗੇ ਨੇ, ਜਿਹੜੇ ਵੱਖੋ ਵੱਖਰੇ ਮੁਲਕਾਂ ਦੇ ਤੌਰ ਦੇ ਉੱਤੇ ਰਹਿੰਦੇ ਨੇ, ਉਹਨਾਂ ਸਾਰਿਆਂ ਨੂੰ ਕੈਰੇਬੀਅਨ ਆਈਲੈਂਡਸ ਆਖ ਦਿੱਤਾ ਜਾਂਦਾ ਆ। ਸੋ ਉੱਥੇ ਦੌਰੇ ਦੇ ਉੱਤੇ ਗਏ ਆ। ਸੋ ਉਹਨਾਂ ਨੇ ਉਸ ਟਾਈਮ ਦੇ ਉੱਤੇ ਕਿਹਾ ਸੀਗਾ ਵੀ ਅਜੇ ਇਨਫੋਰਮੇਸ਼ਨ ਅਸੀਂ ਹੋਰ ਗੈਦਰ ਕਰ ਰਹੇ ਹਾਂ, ਉਸ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਜਾਊਗੀ। ਕ੍ਰਿਮੀਨਲ ਮਿਸਲ ਕ੍ਰਾਈਸਿਸ ਸਾਰਿਆਂ ਨੂੰ ਹੀ ਹਰਜੋਤ ਸਿੰਘ ਜੀ ਯਾਦ ਹੋਣਾ, ਕੈਸਟਰੋਆਂ ਦੇ ਨਾਲ ਜੋ ਕੁਛ ਜਿਸ ਟਾਈਮ ਦੇ ਉੱਤੇ ਵਾਪਰਿਆ ਸੀ। ਸੋ ਕਿਊਬਾ ਵਾਲੇ ਹੁਣ ਇਹ ਦਾਅਵਾ ਕਰ ਰਹੇ ਵੀ ਇਹਨਾਂ ਨੇ ਸਾਡੇ ਤੇ ਪਹਿਲਾਂ ਗੋਲੀਆਂ ਚਲਾਈਆਂ ਤੇ ਫਿਰ ਅਸੀਂ ਜਵਾਬੀ ਕਾਰਵਾਈ ਕਰਦੇ ਹੋਏ 4 ਬੰਦੇ ਮਾਰੇ ਆ। ਇਹ ਨਹੀਂ ਪਤਾ ਵੀ ਇਹ ਅਮਰੀਕਨ ਸਿਟੀਜ਼ਨ ਨੇ ਜਾਂ ਨਹੀਂ। ਕੱਲ੍ਹ ਇਸ ਤਰੀਕੇ ਦੇ ਨਾਲ ਸੈਕਟਰੀ ਆਫ ਸਟੇਟ ਜਿਹੜੇ ਉਹ ਆਖ ਰਹੇ ਸੀਗੇ
ਪਰ ਮਾਹੌਲ ਜਿਹੜਾ ਹੋਰ ਜ਼ਿਆਦਾ ਸੰਵੇਦਨਸ਼ੀਲ ਜਿਹੜਾ ਉਹ ਬਣਦਾ ਜਾ ਰਿਹਾ ਆ। ਸੋ ਟੈਨਸ਼ਨਸ ਜਿਹੜੀਆਂ ਉਹ ਵਧੀਆਂ ਆ। ਸੋ ਜਿੱਥੇ ਦੁਨੀਆ ਭਰ ਦੇ ਵਿੱਚ ਇਹ ਚਰਚਾ ਚੱਲ ਰਹੀ ਸੀ ਹਰਜੋਤ ਸਿੰਘ ਜੀ ਵੀ ਸ਼ਾਇਦ ਈਰਾਨ ਦੇ ਨਾਲ ਲੜਾਈ ਲੱਗ ਜਾਣੀ ਆ ਯੂਐਸ ਦੀ, ਕਿਉਂਕਿ ਜਿਹੜਾ ਫੌਜੀ ਜਮਾਵੜਾ ਸਭ ਤੋਂ ਵੱਡਾ ਪਿਛਲੇ 2 ਦਹਾਕਿਆਂ ਦਾ ਅਮਰੀਕਾ ਦੇ ਦੁਆਰਾ ਈਰਾਨ ਦੇ ਇਰਦ ਗਿਰਦ ਕੀਤਾ ਗਿਆ ਆ। ਸੋ ਉਸ ਦੀ ਅਪਡੇਟ ਇਹ ਆ ਰਹੀ ਆ ਵੀ ਈਰਾਨ ਤੇ ਯੂਐਸ ਅੱਜ ਇੱਕ ਵਾਰੀ ਫੇਰ ਦੁਬਾਰਾ ਗੱਲਬਾਤ ਕਰਨ ਜਾ ਰਹੇ ਆ। ਸੋ ਜਨੇਵਾ ਦੇ ਵਿੱਚ ਇਹਨਾਂ ਦੀ ਤੀਜੇ ਦੌਰ ਦੀ ਇੱਕ ਹਿਸਾਬ ਦੇ ਨਾਲ ਗੱਲਬਾਤ ਹਰਜੋਤ ਸਿੰਘ ਜੀ ਹੋਣ ਜਾ ਰਹੀ ਆ ਤੇ ਜਿਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਊਗਾ ਵੀ ਅੱਗੇ ਕੀ ਬਣਦਾ ਹੈਗਾ ਆ। ਬੇਸਿਕਲੀ ਇਹ ਸਾਰੇ ਮਾਮਲੇ ਦੇ ਵਿੱਚ ਇਜ਼ਰਾਈਲ ਇੱਕ ਵੱਡਾ ਕਲਪਰੇਟ ਆ। ਇਜ਼ਰਾਈਲ ਚਾਹੁੰਦਾ ਆ ਵੀ ਇਹ ਲੜਾਈ ਜਿਹੜੀ ਉਹ ਲੱਗੇ। ਇਜ਼ਰਾਈਲ ਨੂੰ ਇਹ ਜਿਹੜਾ ਹੁਣ ਲੱਗ ਰਿਹਾ ਆ ਵੀ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਕੋਈ ਅਜਿਹਾ ਪ੍ਰਸ਼ਾਸਨ ਨਹੀਂ ਆਊਗਾ ਜਿਹੜਾ ਸਾਡੀ ਲੜਾਈ ਅਮਰੀਕਾ ਦੇ ਵੱਲੋਂ ਈਰਾਨ ਦੇ ਉਲਟ ਜਿਹੜਾ ਉਹ ਲੜ ਸਕਦਾ ਹੈ। ਸੋ ਨਿਤਨਿਆਹੂ ਕਾਹਲਾ ਪਿਆ ਆ, ਪੱਬਾਂ ਭਾਰ ਜਿਹੜਾ ਇਸ ਦੇ ਵਿੱਚ ਹੋਇਆ ਪਿਆ ਵੀ ਹਾਂ ਆਪਾਂ ਜਲਦੀ ਇਸ ਦੇ ਨਾਲ ਜਿਹੜੀ ਲੜਾਈ ਆ ਉਹ ਲਾ ਦਈਏ। ਇਹਦੇ ਵਿੱਚ ਆਪਾਂ ਇਹ ਵੀ ਦੇਖਿਆ ਹਰਜੋਤ ਸਿੰਘ ਜੀ ਵੀ ਕੰਜ਼ਰਵੇਟਿਵ ਪਾਰਟੀ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਇਹ ਗੱਲ ਨੂੰ ਚੁੱਕ ਰਹੇ ਆ। ਪਹਿਲੀ ਤਾਂ ਗੱਲ ਇਹ ਕਹਿ ਰਹੇ ਵੀ ਲੜਾਈ ਨਹੀਂ ਹੋਣੀ ਚਾਹੀਦੀ ਈਰਾਨ ਦੇ ਨਾਲ, ਜ਼ੋਰ ਲੱਗਾ ਪਿਆ ਕਈਆਂ ਦਾ। ਇਹ ਆਈ ਥਿੰਕ ਉਹਨਾਂ ਲੋਕਾਂ ਕਰਕੇ ਆ ਵੀ ਅਜੇ ਤੱਕ ਲੜਾਈ ਲੱਗੀ ਨਹੀਂ ਤਾਂ ਜਿਸ ਹਿਸਾਬ ਦੇ ਨਾਲ ਬੀਬੀ ਨੇਤਨਿਆਹੂ ਲੱਗਾ ਪਿਆ ਆ ਇਹਨੇ ਲੜਾਈ ਹੁਣ ਤੱਕ ਲਗਵਾ ਦੇਣੀ ਸੀ। ਹੁਣ ਲੋਕ ਵੀ ਸਵਾਲ ਕਰਦੇ ਆ, ਹੱਸਦੇ ਵੀ ਆ। ਜੂਨ ਮਹੀਨੇ 'ਚ ਟਰੰਪ ਹੋਣੀ ਕਹਿੰਦੇ ਵੀ ਅਸੀਂ ਨਿਊਕਲੀਅਰ ਪ੍ਰੋਗਰਾਮ ਟੋਟਲੀ ਜਿਹੜਾ ਇਹਨਾਂ ਦਾ ਨਸ਼ਟ ਕਰ ਦਿੱਤਾ। ਹੁਣ ਅੱਜ ਕਹਿੰਦੇ ਆ ਵੀ ਅਸੀਂ ਦੁਬਾਰਾ ਨਸ਼ਟ ਕਰ ਦੇਣਾ। ਸੋ ਪਹਿਲੋਂ ਨਸ਼ਟ ਹੋਇਆ ਸੀ ਕਿ ਨਹੀਂ ਹੋਇਆ ਸੀ? ਕਿ ਉਦੋਂ ਲੋਕਾਂ ਨੂੰ ਮੂਰਖ ਬਣਾਇਆ ਕਿ ਹੁਣ ਮੂਰਖ ਬਣਾ ਰਹੇ ਆ? ਇਹ ਨਿਤਨਿਆਹੂ ਨੂੰ ਤਾਂ ਮੈਨੂੰ ਲੱਗਦਾ 2-3 ਦਹਾਕੇ ਹੋ ਗਏ ਹਰਜੋਤ ਸਿੰਘ ਜੀ ਇਹ ਕਹਿੰਦੇ ਹੋਏ ਵੀ ਹਫ਼ਤੇ ਬਾਅਦ ਈਰਾਨ ਨੇ ਨਿਊਕਲੀਅਰ ਮਿਜ਼ਾਈਲਾਂ ਜਿਹੜੀਆਂ ਆ ਉਹ ਬਣਾ ਲੈਣੀਆਂ, ਹਥਿਆਰ ਜਿਹੜੇ ਉਹ ਬਣਾ ਲੈਣੇ ਆ ਤੇ ਅਮਰੀਕਾ ਨੂੰ ਇੱਕ ਲੜਾਈ ਦੇ ਵੱਲ ਝੋਕਣ ਦੀ ਜਿਹੜੀ ਇਸ ਟਾਈਮ ਤਿਆਰੀ ਹੈਗੀ ਆ। ਸੋ ਇਸ ਟਾਈਮ ਬਾਈਪਾਰਟੀਜ਼ਨ ਸਪੋਰਟ ਇਜ਼ਰਾਈਲ ਦੀ ਜਿਹੜੀ ਉਹ ਕਾਫੀ ਜ਼ਿਆਦਾ ਆ, ਪਰ ਉਸ ਦੇ ਵਿੱਚ ਦਰਾਰਾਂ ਨਜ਼ਰ ਆ ਰਹੀਆਂ ਆ। ਲੋਕ ਏਪੈਕ ਨੂੰ ਲੈ ਕੇ ਵੀ ਸਵਾਲ ਜਿਹੜੇ ਉਹ ਕਰ ਰਹੇ ਆ। ਲੋਕ ਇਜ਼ਰਾਈਲ ਦਾ ਇਹਦੇ ਉੱਤੇ ਇੰਨਾ ਜ਼ਿਆਦਾ ਇਨਫਲੂਐਂਸ ਆ ਉਸ ਨੂੰ ਲੈ ਕੇ ਵੀ ਜਿਹੜਾ ਉਹ ਸਵਾਲ ਕਰ ਰਹੇ ਹੈਗੇ ਆ। ਸੋ ਇਸ ਕਰਕੇ ਹੁਣ ਦੇਖਦੇ ਹਾਂ ਕੀ ਹੁੰਦਾ ਆ। ਈਰਾਨ ਵੀ ਕੋਸ਼ਿਸ਼ ਸ਼ਾਇਦ ਇਸ ਚੀਜ਼ ਦੇ ਵਿੱਚ ਹੀ ਹੋਊਗੀ ਵੀ ਲੜਾਈ ਜਿਹੜੀ ਉਹ ਨਾ ਲੱਗੇ। ਪਰ ਈਰਾਨ ਦਾ ਜਿਹੜਾ ਫੋਰਨ ਮਿਨਿਸਟਰ ਅਰਗਾਚੀ ਉਹ ਬੀਤੇ ਦਿਨੀ ਭਾਰਤ ਵਿੱਚ ਗਿਆ ਸੀ। ਉੱਥੇ ਇੱਕ ਇੰਟਰਵਿਊ ਦੇ ਵਿੱਚ ਉਹ ਇਹ ਆਖ ਰਿਹਾ ਸੀਗਾ ਵੀ ਜਿਹੜੇ ਕਤਰ ਵਾਲੇ ਆ ਜਿਹੜੇ ਅਮਰੀਕੀ ਫੌਜੀ ਅੱਡੇ ਆ ਉਹਨਾਂ ਦੇ ਇਰਦ ਗਿਰਦ ਉਹ ਅਸੀਂ ਕਹਿੰਦੇ ਵੀ ਅਸੀਂ ਉਹਨਾਂ ਮੁਲਕਾਂ ਨੂੰ ਕਹਿ ਦਿੱਤਾ ਹੈ, ਉਦੋਂ ਵੀ ਕਿਹਾ ਸੀ ਜਦੋਂ ਪਿਛਲੀ ਵਾਰੀ ਲੜਾਈ ਹੋਈ ਸੀ ਵੀ ਅਸੀਂ ਉਹਨਾਂ ਦੇ ਸਿਰਫ ਅੱਡੇ ਦੇ ਉੱਤੇ ਅਮਰੀਕੀ ਫੌਜੀ ਅੱਡੇ ਦੇ ਉੱਤੇ ਹਮਲਾ ਜਿਹੜਾ ਉਹ ਕਰਾਂਗੇ। ਸੋ ਕਹਿੰਦੇ ਵੀ ਉਹ ਫੇਅਰ ਗੇਮ ਬਣ ਜਾਂਦੀ ਆ। ਉਹ ਅਸੀਂ ਕਿਸੇ ਹੋਰ ਮੁਲਕ ਦੇ ਉੱਤੇ ਹਮਲਾ ਨਹੀਂ, ਉਹ ਅਮਰੀਕਾ ਦੇ ਉੱਤੇ ਜਵਾਬੀ ਕਾਰਵਾਈ ਹਮਲੇ ਦੇ ਤੌਰ ਦੇ ਉੱਤੇ ਹੀ ਉਸ ਨੂੰ ਜਿਹੜਾ ਉਹ ਦੇਖਿਆ ਜਾਵੇ। ਸੋ ਕਤਰ ਵਾਲੇ ਵੀ ਹੁਣ ਦੁਵਿਧਾ ਦੇ ਵਿੱਚ ਫਸੇ ਪਏ ਆ। ਇੱਕ ਪਾਸੇ ਤਾਂ ਟਰੰਪ ਸਾਹਿਬ ਨੂੰ ਉਹ ਵੱਡੇ ਜਹਾਜ਼ ਜਿਹੜੇ ਉਹ ਭੇਟ ਕਰ ਰਹੇ ਆ, ਦੂਜੇ ਪਾਸੇ ਉਹਨਾਂ ਨੂੰ ਇਹ ਡਰ ਆ ਵੀ ਈਰਾਨ ਵਾਲੇ ਉਹਨਾਂ ਦੇ ਇਲਾਕੇ 'ਚ ਆ ਕੇ ਅਮਰੀਕੀ ਫੌਜੀ ਅੱਡਿਆਂ ਦੇ ਉੱਤੇ ਹੀ ਜਿਹੜਾ ਉਹਦਾ ਹਮਲਾ ਜਿਹੜਾ ਉਹ ਕਰ ਦੇਵੇ। ਸੋ ਇਸ ਟਾਈਮ ਤਣਾਅ ਜਿਹੜਾ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਈਰਾਨ ਨੂੰ ਲੈ ਕੇ ਬਣਿਆ ਪਿਆ ਆ। ਪਰ ਇੱਕ ਚੰਗੀ ਗੱਲ ਇਹ ਹੋ ਰਹੀ ਆ ਵੀ ਐਟਲੀਸਟ ਈਰਾਨ ਤੇ ਯੂਐਸ ਵਾਲੇ ਇੱਕ ਵਾਰੀ ਫੇਰ ਗੱਲਬਾਤ ਜਿਹੜੇ ਤੀਜੇ ਦੌਰ ਦੀ ਉਹ ਇਸ ਦੇ ਵਿੱਚ ਕਰਨ ਲੱਗੇ ਹੋਏ ਆ। ਸੋ ਜਨੇਵਾ ਦੇ ਵਿੱਚੋਂ ਕੀ ਜਿਹੜੀ ਗੱਲਬਾਤ ਨਿਕਲ ਕੇ ਆਉਂਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਜੀ। ਸੋ ਬਿਲਕੁਲ 3rd ਰਾਊਂਡ ਆਫ ਇਨਡਾਇਰੈਕਟ ਨਿਊਕਲੀਅਰ ਟਾਕਸ ਜੋ ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ ਇਸ ਟਾਈਮ ਚੱਲ ਰਹੀਆਂ ਹੈਗੀਆਂ। ਤਹਿਰਾਨ ਵਾਲੇ ਕਹਿ ਰਹੇ ਆ ਵੀ ਇੰਪੋਰਟੈਂਟ ਤੇ ਪ੍ਰੈਕਟੀਕਲ ਪ੍ਰਪੋਜ਼ਲ ਜੋ ਆ ਉਹ ਕਾਫੀ ਐਡਵਾਂਸ ਸਟੇਜ ਦੇ ਵਿੱਚ ਹੈਗੇ ਆ। ਦੂਸਰੇ ਪਾਸੇ ਅਮਰੀਕਾ ਨੇ ਵੀ ਬਹੁਤ ਸਾਰਾ ਆਪਣਾ ਮਿਲਟਰੀ ਦਾ ਜਿਹੜਾ ਐਸਟੈਬਲਿਸ਼ਮੈਂਟ ਆ, ਸਾਰਾ ਕੁਝ ਸਟਾਫ ਆ ਉਹ ਉੱਥੇ ਕਿੰਨੇ ਜਿਹੜੇ ਆ ਬੇੜੇ, ਕਿੰਨੇ ਜਹਾਜ਼ ਉਹ ਭੇਜ ਦਿੱਤੇ ਹੈਗੇ ਆ। ਕਿਸੇ ਟਾਈਮ ਵੀ ਜਿਹੜੀ ਆ ਉਹ ਲੜਾਈ ਟ੍ਰਿਗਰ ਹੋ ਸਕਦੀ ਹੈਗੀ ਆ। ਤਹਿਰਾਨ ਵਾਲੇ, ਈਰਾਨ ਵਾਲੇ ਕੋਸ਼ਿਸ਼ ਕਰ ਰਹੇ ਹੈਗੇ ਆ ਨੈਗੋਸ਼ੀਏਸ਼ਨ ਕਰਨ ਦੀ। ਜੀ, ਜੁੜ ਚੁੱਕੇ ਨੇ ਹੁਣ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ ਵੀ। ਆਪਾਂ ਟਰੱਕਿੰਗ ਬਾਰੇ ਵੀ ਜਿਹੜੀ ਉਹ ਗੱਲਬਾਤ ਕਰਦੇ ਆ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਤਾਂ ਮੇਰਾ ਲੱਗਦਾ ਤੁਸੀਂ ਤੇ ਹਰਜੋਤ ਭਾਜੀ ਨੇ ਪਹਿਲਾਂ ਹੀ ਪੱਗਾਂ ਦੇ ਰੰਗਾਂ ਦੀ ਫੋਟੋ ਖਿੱਚ ਕੇ ਇੱਕ ਦੂਜੇ ਨੂੰ ਘੱਲਦੇ ਸੀ ਵੀ ਇੱਕੋ ਜਿਹੀ ਬੰਨਣੀ ਆ। ਨਹੀਂ, ਸਹੀ ਗੱਲ ਹੈ। ਰਾਜਕੀਟ ਨੂੰ ਬਈ ਵਿਚਾਲੇ ਲੈ ਆਓ ਫਿਰ ਹੁਣ। ਸਹੀ ਗੱਲ ਹੈ, ਝੰਡਾ ਬਣਾ ਦਿੰਦੇ ਆਪਾਂ ਕੋਈ ਨਾ ਕੋਈ। ਸੋ ਟਰੱਕਿੰਗ ਬਾਰੇ ਵੀ ਗੱਲਬਾਤ ਕਰਾਂਗੇ, ਕੀ ਕੁਛ ਚੱਲ ਰਿਹਾ। ਨਾਨ ਡੋਮਿਸਾਈਲਡ ਸੀਡੀਐਲ ਦਾ ਮਸਲਾ ਕਾਫੀ ਜਿਹੜਾ ਕਹਿ ਲਓ ਵੀ ਬੋਇਲਿੰਗ ਪੁਆਇੰਟ ਹੀ ਜਿਹੜਾ ਇਸ ਟਾਈਮ ਟਰੱਕਿੰਗ ਇੰਡਸਟਰੀ ਦੇ ਵਿੱਚ ਬਣ ਚੁੱਕਾ ਆ। ਕੈਲੀਫੋਰਨੀਆ ਦੇ ਵਿੱਚ ਆਪਾਂ ਜੇ ਗੱਲ ਕਰੀਏ ਰਮਨ ਢਿੱਲੋਂ ਜੀ, ਜੋਤ ਜੀ,
ਇੱਕ ਜੱਜ ਨੇ ਰੂਲ ਕੀਤਾ ਵੀ ਕੈਲੀਫੋਰਨੀਆ ਇਮੀਗ੍ਰੈਂਟ ਟਰੱਕ ਡਰਾਈਵਰਸ ਨੂੰ ਉਹਨਾਂ ਦੇ ਲਾਇਸੈਂਸ ਰੱਖਣ ਦੇਵੇ। ਇਹ ਜੱਜ ਨੇ ਜਿਹੜਾ ਉਹ ਰੂਲ ਕੀਤਾ ਆ। ਦੂਜੇ ਪਾਸੇ ਆਪਾਂ ਦੇਖ ਰਹੇ ਹਾਂ ਵੀ ਫੈਡਰਲ ਪੱਧਰ ਦੇ ਉੱਤੇ ਇਹ ਕਹਿ ਰਿਹਾ ਵੀ ਨਹੀਂ, ਨਾਨ ਡੋਮਿਸਾਈਲ ਨੂੰ ਤਾਂ ਅਸੀਂ ਜਿਹੜਾ ਉਹ ਚੱਕ ਹੀ ਦੇਣਾ। ਕੱਲ ਟਰੰਪ ਹੋਣਾ ਨੇ ਪਰਸੋਂ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਵੀ ਜਿਹੜੇ ਸੀਡੀਐਲ ਦਾ ਮੁੱਦਾ ਜਿਹੜਾ ਉਹ ਚੱਕਿਆ ਸੀ। ਸੋ ਜਿਹੜੇ ਲੋਕ ਇਹ ਕਹਿੰਦੇ ਸੀਗੇ ਵੀ ਕੋਈ ਚੰਗੀ ਖਬਰ ਵੀ ਦਿਆ ਕਰੋ, ਹੁਣ ਕੈਲੀਫੋਰਨੀਆ ਦੇ ਜੱਜਾਂ ਲਈ ਤਾਂ ਇਹ ਕਹਿੰਦੇ ਆ ਵੀ ਇਮੀਗ੍ਰੈਂਟ ਟਰੱਕ ਡਰਾਈਵਰਸ ਨੂੰ ਉਹਨਾਂ ਦੇ ਲਾਇਸੈਂਸ ਰੱਖਣ ਦੇਣੇ ਚਾਹੀਦੇ ਆ। ਪਰ ਪੇਚਾ ਇਹਨਾਂ ਦਾ ਫੈਡਰਲ ਲੈਵਲ ਦੇ ਉੱਤੇ ਜਿਹੜਾ ਪਿਆ ਆ। ਸੋ ਕੀ ਇਸ ਜਿਹੜੇ ਲਾਸੂਟ ਦੇ ਵਿੱਚ ਜਾਂ ਇਹ ਜਿਹੜੇ ਜੱਜ ਦੀ ਰੂਲਿੰਗ ਕੀ ਕਹਿੰਦੀ ਆ, ਜੇ ਤੁਸੀਂ ਰਮਨ ਜੀ ਤੁਹਾਨੂੰ ਇਸ ਦੇ ਬਾਰੇ ਪੜ੍ਹਨ ਦਾ ਮੌਕਾ ਮਿਲਿਆ ਤਾਂ? ਬਿਲਕੁਲ ਰਾਜਕਰਨ, ਮੈਂ ਪੂਰੀ ਕਲੀਅਰਲੀ ਅਜੇ ਨਿਊਜ਼ ਕੱਲ 3 ਵਜੇ ਸੀਗੀ ਕੋਡੇਟ, ਸੋ ਉਹਦੇ ਵਿੱਚ ਥੋੜਾ ਜਿਹਾ ਅੱਗੇ ਪਾ ਦਿੱਤਾ ਗਿਆ ਇਹਦੀ ਜਿਹੜੀ ਕੈਂਸਲੇਸ਼ਨ ਆ, ਇਹਨੂੰ ਥੋੜਾ ਅੱਗੇ ਪਾ ਦਿੱਤਾ ਗਿਆ। ਰਿਕੁਐਸਟ ਕੀਤੀ ਗਈ ਹੈ ਕਿ ਇਹ ਜਿਹੜੇ ਲਾਇਸੈਂਸ ਹੈ ਕੈਲੀਫੋਰਨੀਆ ਦੇ ਜਿਹੜੇ ਮਤਲਬ ਕਿ ਰੱਖੇ ਜਾਣ, ਐਕਟਿਵ ਰੱਖੇ ਜਾਣ। ਪਰ ਇਹਦੇ ਨਾਲ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਹੋਰ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਹੈਗੀਆਂ ਉਹ ਕੈਂਸਲ ਕਰ ਰਹੀਆਂ ਹੈਗੀਆਂ। ਸੋ ਇੱਥੇ ਆਪਾਂ ਨੂੰ ਕੰਪੈਰੀਜ਼ਨ ਕਰਨਾ ਪੈਣਾ ਹੈ ਕਿ ਜਿਹੜੀਆਂ ਦੂਜੀਆਂ ਸਟੇਟ ਕੈਂਸਲ ਕਰ ਰਹੀਆਂ ਹੈਗੀਆਂ ਉੱਥੇ ਕੈਲੀਫੋਰਨੀਆ ਕਿਵੇਂ ਇਸ ਚੀਜ਼ ਨੂੰ ਰੋਕ ਸਕਦੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਲਾਸੂਟ ਜਿਹੜਾ ਸੀਗਾ ਉਹ ਫੈਡਰਲ ਜੱਜ ਨੇ ਟਾਸ ਆਊਟ ਕਰਤਾ ਆ। ਟਿਊਜ਼ਡੇ ਨੂੰ ਫੈਬਰੂਅਰੀ 24 ਨੂੰ US ਡਿਸਟ੍ਰਿਕਟ ਕੋਰਟ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਵੱਲੋਂ ਜਿਹੜਾ ਲਾਸੂਟ ਸੀਗਾ ਜਸਵਿੰਦਰਪਾਲ ਸਿੰਘ ਸੰਧੂ ਵੱਲੋਂ ਕੀਤਾ ਗਿਆ ਸੀਗਾ, ਤੇ ਉਹ ਲਾਸੂਟ ਮਤਲਬ ਕਿ ਬਿਲਕੁਲ ਹੀ ਉਹਨਾਂ ਨੇ ਜਿਹੜਾ ਆ ਉਹ ਟਾਸ ਆਊਟ ਕਰਤਾ ਜੱਜ ਨੇ ਕਿ ਉਹਦੇ ਕੋਈ ਮੈਰਿਟਸ ਨਹੀਂ ਹੈਗੇ ਜਾਂ ਕੋਈ ਉਹਦੇ 'ਚ ਕੋਈ ਦਲੀਲ ਨਹੀਂ ਦਿੱਤੀ ਗਈ, ਜਿਹਦੇ ਵਿੱਚ ਕਿ ਇਹ ਲਾਸੂਟ ਜਿਹੜਾ ਸੀਗਾ ਨਵੰਬਰ 2025 'ਚ ਫਾਈਲ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਇਹਨੂੰ ਫਰਵਰੀ 24 ਨੂੰ ਫਿਰ ਇਹਦੀ ਕੰਪਲੇਂਟ ਜਿਹੜੀ ਅਮੈਂਡ ਕਰਕੇ ਫਾਈਲ ਕੀਤੀ ਗਈ। ਜਦੋਂ ਉਹਨਾਂ ਨੇ ਜੱਜ ਨੇ ਪਹਿਲਾਂ ਗੱਲਾਂ ਕੀਤੀਆਂ, ਜਦੋਂ ਦੇਖਿਆ ਤੇ ਹੁਣ ਜਿਹੜਾ ਆ ਉਹ ਲਾਸੂਟ ਜਿਹੜਾ ਆ ਉਹ ਥਰੋ ਆਊਟ ਕਰ ਦਿੱਤਾ ਜੱਜ ਨੇ ਕਿ ਕੋਈ ਮੈਰਿਟਸ ਨਹੀਂ ਹੈਗੇ ਉਹਦੇ। ਜਿਹੜੇ ਦੂਸਰੇ ਲਾਸੂਟ ਚੱਲ ਰਹੇ ਹੈਗੇ ਆ ਸਿਟੀਜ਼ਨਸ ਲਿਟੀਗੇਸ਼ਨ ਗਰੁੱਪ ਤੇ ਹੋਰ ਜਿਹੜੇ ਆਪਣੇ ਸਿੱਖ ਕੋalition ਨਾਲ ਚੱਲ ਰਹੇ ਆ, ਉਹ ਸਟਿਲ ਅਜੇ ਪੈਂਡਿੰਗ ਹੈਗੇ ਆ। ਸੋ ਉਹਨਾਂ ਦੇ ਵਿੱਚ ਜਿਹੜੀ ਕੱਲ ਆਈ ਆ ਗੱਲਬਾਤ ਹੋਈ ਹੈ, ਕੱਲ ਕੋਰਟ ਦੇ ਵਿੱਚ ਰੂਲਿੰਗ ਆਈ ਹੈ ਜਿਹੜੀ, ਉਹ ਡਿਟੇਲ ਦੇ ਵਿੱਚ ਅਜੇ ਲਰਨ ਕਰਾਂਗੇ, ਦੇਖਾਂਗੇ ਕਿ ਕੀ ਉਹਦੇ ਵਿੱਚ ਹੈਗਾ। ਪਰ ਉਹਦੇ 'ਚ ਇਸ ਤਰ੍ਹਾਂ ਹੈ ਕਿ ਥੋੜ੍ਹੀ ਦੇਰ ਲਈ ਅੱਗੇ ਪਾ ਦਿੱਤੇ ਗਏ ਆ। ਇਹ ਮੈਂ ਅੱਗੇ ਵੀ ਕਹਿਣਾ ਆਇਆ, ਹੁਣ ਵੀ ਇਹ ਕਹਿ ਰਿਹਾ ਹੈਗਾ ਕਿ ਇਹ ਜਿਹੜਾ ਲਾਸੂਟ ਹੈਗੇ ਆ ਡੈਫੀਨੇਟਲੀ ਆਪਾਂ ਅੱਗੇ ਵੀ ਇਹ ਗੱਲ ਕਰਦੇ ਰਹੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਟੇਟ ਦੀ ਗਲਤੀ ਹੈਗੀ ਆ। ਸਟੇਟ ਨੂੰ ਇਹ ਲਾਇਸੈਂਸ ਜਿਹੜੇ ਸੀਗੇ ਉਹਨਾਂ ਨੂੰ ਐਟਲੀਸਟ ਜਦੋਂ ਤੱਕ ਉਹ ਐਕਸਪਾਇਰ ਹੁੰਦੇ ਉਦੋਂ ਤੱਕ ਚੱਲਣ ਦੇਣਾ ਚਾਹੀਦਾ ਸੀਗਾ। ਸਟੇਟ ਦੀ ਮਿਸਟੇਕ ਕਰਕੇ ਜੇ ਕੋਈ ਗੱਲ ਹੋਈ ਹੈ ਤਾਂ ਉਹਨੂੰ ਸਟੇਟ ਨੂੰ ਠੀਕ ਕਰਨਾ ਚਾਹੀਦਾ, ਨਾ ਕਿ ਜਸਟ ਇੱਕ ਲਾਈਨ ਦੇ ਨਾਲ ਕੈਂਸਲ ਕਰ ਦੇਣੇ ਚਾਹੀਦੇ ਆ। ਚਲੋ ਜਦੋਂ ਤੱਕ ਦੇਖੋ, ਹੁਣ ਮਿਸਟੇਕ ਸਾਰਿਆਂ ਨੂੰ ਵੱਡੀ ਹੈ ਕਿ ਟੈਕਨੀਕਲ ਮਿਸਟੇਕ ਇਹ ਹੈ ਕਿ ਜਿਨ੍ਹਾਂ ਦੇ ਲਾਇਸੈਂਸ ਜਿਹੜੇ ਆ ਉਹ ਵਰਕ ਪਰਮਿਟ ਤੋਂ ਬਾਅਦ ਐਕਸਪਾਇਰ ਹੁੰਦੇ ਆ, ਉਹ ਟੈਕਨੀਕਲੀ ਰੋਂਗ ਹੈਗੇ ਆ। ਸੋ ਟੈਕਨੀਕਲੀ ਰੋਂਗ ਜਿਹੜੇ ਉਹ ਸਟੇਟ ਦਾ ਫਾਲਟ ਹੈਗਾ, ਇਸ ਕਰਕੇ ਸਟੇਟ ਨੂੰ ਉਹਨਾਂ ਨੂੰ ਕਰੈਕਟ ਕਰਨਾ ਚਾਹੀਦਾ, ਨਾ ਕਿ ਉਹਨਾਂ ਨੂੰ ਖਤਮ ਕਰਨਾ ਚਾਹੀਦਾ। ਬਾਕੀ ਰਹਿ ਗਈ ਗੱਲ ਕਿ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ, ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ, ਜਿੱਦਾਂ ਦੇ ਐਕਸੀਡੈਂਟਸ ਹੋ ਰਹੇ ਆ, ਜਿੱਦਾਂ ਦੇ ਫਰਾਡ ਕੇਸਿਸ ਹੋ ਰਹੇ ਆ, ਜਿੱਦਾਂ ਦੀਆਂ ਸਿਚੁਏਸ਼ਨਾਂ ਪੈਦਾ ਕੀਤੀਆਂ ਜਾ ਰਹੀਆਂ ਆ, ਉਹਦੇ ਹਿਸਾਬ ਦੇ ਨਾਲ ਦੇਖਣ 'ਚ ਆ ਰਿਹਾ ਕਿ ਨਹੀਂ, ਸ਼ਾਇਦ ਹੋ ਸਕਦਾ ਕਿ ਇਹ ਚੀਜ਼ ਜਿਹੜੀ ਆ ਸਿਰੇ ਨਾ ਲੱਗੇ। ਕਿਉਂਕਿ ਕੈਮੇਲੀਅਨ ਕੈਰੀਅਰਸ ਦਾ ਇਸ ਵੇਲੇ ਤੁਸੀਂ ਨਿਊਜ਼ ਕੀਤੀ ਹੋਣੀ ਆ, ਜਿਹੜੀ ਇੰਡੀਆਨਾ ਦੀ ਨਿਊਜ਼ ਹੈਗੀ ਆ ਜਾਂ ਹੋਰ ਸਟੇਟਸ ਹੈਗੀਆਂ ਜਿਹੜੀਆਂ, ਉਹ ਕੈਮੇਲੀਅਨ ਕੈਰੀਅਰਸ ਦੇ ਪਿੱਛੇ ਜਿਹੜੀਆਂ ਆ ਬਹੁਤ ਹੱਥ ਧੋ ਕੇ ਪੈ ਰਹੀਆਂ ਹੈਗੀਆਂ। ਜਿਹੜੇ ਵੀ ਇਸ ਵੇਲੇ ਲੋਕੀ ਡਬਲ ਕੰਪਨੀ ਚਲਾਉਂਦੇ ਹੈਗੇ ਆ ਜਾਂ ਕਿਸੇ ਹੋਰ ਸਟੇਟ ਦੇ ਵਿੱਚ, ਜਿੱਦਾਂ ਕੈਲੀਫੋਰਨੀਆ ਦੇ ਵਿੱਚ ਬਹੁਤ ਕੰਪਨੀਜ਼ ਹੈਗੀਆਂ ਜਿਹੜੀਆਂ ਐਰੀਜ਼ੋਨਾ, ਟੈਕਸਸ, ਇੰਡੀਅਨਾਪੋਲਿਸ, ਇੰਡੀਆਨਾ ਦੇ ਵਿੱਚ ਖੁੱਲ੍ਹੀਆਂ ਹੈਗੀਆਂ, ਜਦ ਕਿ ਉਹਨਾਂ ਦੇ ਆਫਿਸਿਸ ਇੱਥੇ ਹੈਗੇ ਆ, ਡਬਲ ਕੰਪਨੀਆਂ ਚੱਲਦੀਆਂ ਹੈਗੀਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਇਹ ਮਤਲਬ ਕਿ ਰੇਡਾਰ ਦੇ ਥੱਲੇ ਹੈਗੀਆਂ ਇਸ ਵੇਲੇ। ਸੋ ਆਉਣ ਵਾਲਾ ਸਮਾਂ ਜਿਹੜਾ ਆ ਉਹ ਕੁਛ ਵਧੀਆ ਨਹੀਂ ਲੱਗ ਰਿਹਾ ਹੈਗਾ। ਜੇ ਤੁਸੀਂ ਕੋਈ ਗਲਤ ਕੰਮ ਕਰਦੇ ਹੈਗੇ ਤਾਂ ਪਲੀਜ਼ ਬੀ ਅਵੇਅਰ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਦੇ ਨੂੰ ਸਟਾਰਟ ਕਮਿੰਗ ਬੈਕ ਵੈਰੀ ਕੁਇਕਲੀ ਨਾ ਹੁਣ, ਕਿਉਂਕਿ ਇਹ ਜਿਹੜੀ ਗਵਰਨਮੈਂਟ ਹੈਗੀ ਆ ਇਹਦੇ ਵਿੱਚ ਉਹਨਾਂ ਨੇ ਕੋਈ ਵੀ ਚੀਜ਼ ਜਿਹੜੀ ਆ ਉੱਥੇ ਮਤਲਬ ਕਿ ਰਹਿਣ ਨਹੀਂ ਦੇਣੀ। ਔਰ ਦੂਸਰੀ ਚੀਜ਼ ਹੈ ਕਿ ਜਿਹੜੀਆਂ 3 ਮੇਨ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਕਰ ਰਹੇ ਹੈਗੇ ਆ, ਇੱਕ ਤਾਂ ਉਹਨਾਂ ਦੀ ਨਿਊ ਜਿਹੜੀ ਐਂਟਰੈਂਟ ਹੈਗਾ ਆ ਉਹ ਕਿਵੇਂ ਐਂਟਰੀ ਹੁੰਦੀ ਆ,
ਕਿਵੇਂ ਉਹ ਸਾਈਨ ਅਪ ਹੁੰਦਾ ਹੈ, ਕਿਵੇਂ ਉਹਨਾਂ ਦਾ ਜਿਹੜਾ ਪ੍ਰੋਸੈਸ ਚੱਲਦਾ ਹੈਗਾ, ਬੈਕਗਰਾਊਂਡ ਚੈੱਕ ਇਹ ਉਹ ਸਾਰਾ ਕੁਛ। ਉਸ ਤੋਂ ਬਾਅਦ ਜਿਹੜੀ ਨੌਲੇਜ ਹੈਗੀ ਆ ਐਪਲੀਕੈਂਟ ਦੀ ਨੌਲੇਜ ਆ ਉਹ, ਤੇ ਇੱਕ ਚੀਜ਼ ਹੋਰ ਐਡ ਕੀਤੀ ਜਾ ਰਹੀ ਹੈ ਕਿ ਟੈਸਟਿੰਗ ਫॉर ਬ੍ਰੋਕਰਸ ਇੰਸ਼ੋਰ देयर ਕੁਆਲੀਫਿਕੇਸ਼ਨ। ਸੋ ਇਹ ਚੀਜ਼ ਦੇ ਉੱਤੇ ਵੀ ਜਿਹੜੀ ਆ ਗੱਲ ਆ ਗਈ ਹੈ ਕਿ ਬ੍ਰੋਕਰਸ ਦੀ ਕੁਆਲੀਫਿਕੇਸ਼ਨ ਜਿਹੜੀ ਹੈ ਟੈਸਟਿੰਗ ਦੇ ਲਈ ਦੇਖੀ ਜਾਣੀ ਚਾਹੀਦੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਸਹੀ ਕੰਮ ਕਰਦੀਆਂ, ਔਰ ਮੈਂ ਤੁਹਾਨੂੰ ਰਾਜਕਰਨ ਦੱਸਦਾ ਕਿ ਮੈਂ ਕਈ ਕੰਪਨੀਆਂ ਦੇ ਕੋਲ ਗਿਆ ਹੈਗਾ ਪਿਛਲੇ 2-3 ਵੀਕਾਂ ਦੇ ਵਿੱਚ ਜੀ ਕਿ ਡੈਫੀਨੇਟਲੀ ਬੜਾ ਵਧੀਆ ਕੰਮ ਕਰ ਰਹੀਆਂ ਹੈਗੀਆਂ, ਬੜਾ ਵਧੀਆ ਉਹਨਾਂ ਦਾ ਸਿਸਟਮ ਚੱਲ ਰਿਹਾ ਹੈਗਾ, ਔਰ ਉਹਨਾਂ ਦੇ ਵੱਲੋਂ ਕੋਈ ਕੰਪਲੇਂਟ ਨਹੀਂ ਹੈਗੀ, ਉਹਨਾਂ ਦੇ ਵੱਲੋਂ ਕੋਈ ਵੀ ਇਸ਼ੂ ਨਹੀਂ ਹੈਗਾ। ਉਹ ਕਹਿੰਦੇ ਸਾਨੂੰ ਮਤਲਬ ਕਿਸੇ ਪਾਸਿਓਂ ਵੀ ਜ਼ਿਆਦਾ ਕੋਈ ਅਸਰ ਨਹੀਂ। ਹਾਂ ਡੈਫੀਨੇਟਲੀ ਠੀਕ ਆ ਕਿ ਜਿਨ੍ਹਾਂ ਕੰਪਨੀਆਂ ਦੇ ਜਿੰਨੇ ਜ਼ਿਆਦਾ ਨਾਨ ਡੋਮਿਸਾਈਲ ਡਰਾਈਵਰ ਸੀਗੇ ਉਹਨਾਂ ਨੂੰ ਉਹਨਾਂ ਜ਼ਿਆਦਾ ਅਸਰ ਪਿਆ, ਜਿਨ੍ਹਾਂ ਦੇ ਘੱਟ ਸੀਗੇ ਉਹਨਾਂ ਨੂੰ ਘੱਟ ਅਸਰ ਪਿਆ। ਪਰ ਡੈਫੀਨੇਟਲੀ ਜਿਹੜੀਆਂ ਕੰਪਨੀਆਂ ਸਹੀ ਕੰਮ ਕਰ ਰਹੀਆਂ ਹੈਗੀਆਂ ਉਹਨਾਂ ਦੇ ਵੱਲੋਂ ਕੋਈ ਇੰਨਾ ਜ਼ਿਆਦਾ ਜਿਹੜਾ ਆ ਮਤਲਬ ਕਿ ਦਿਖਾਇਆ ਨਹੀਂ ਗਿਆ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ, ਇਸ਼ੂਜ਼ ਹੈਗੇ ਆ। ਸੋ ਬੇਸਿਕਲੀ ਉਹ ਕੰਪਨੀਆਂ ਦੇ ਉੱਤੇ ਤੁਹਾਡੀ ਗੱਲ ਦਾ ਨਿਚੋੜ ਇਹ ਆ ਵੀ ਜਿਨ੍ਹਾਂ ਨੇ ਜ਼ਿਆਦਾ ਆਪਣਾ ਕੰਮ ਸਿਰਫ ਨਾਨ ਡੋਮਿਸਾਈਲ ਦੇ ਉੱਤੇ ਰੱਖਿਆ ਸੀ ਉਹਨਾਂ ਨੂੰ ਇਸ ਟਾਈਮ ਜਿਹੜਾ ਹੋਇਆ, ਤਾਂ ਹੀ ਫਿਰ ਗੁੱਸਾ ਕਈ ਵਾਰੀ ਕੱਢਣ ਆ ਜਾਂਦੇ ਸਾਡੇ ਤੇ ਉੱਤੇ ਵੀ ਤੁਸੀਂ ਜਿਹੜਾ ਉਹ ਇਦਾਂ ਕਿਉਂ ਜਿਹੜਾ ਉਹ ਦੱਸਦੇ ਹੈਗੇ। ਚਲੋ ਕੋਈ ਗੱਲ ਨਹੀਂ, ਦੈਟਸ ਓਕੇ, ਗੁੱਸਾ ਨਿਕਲ ਜਾਵੇ, ਠੀਕ ਹੋ ਜਾਓ। ਪਰ ਇਹ ਆ ਵੀ ਜਿੱਦਾਂ ਕੱਲ ਵੀ ਮੈਂ ਕਹਿ ਰਿਹਾ ਸੀਗਾ ਹਰਜੋਤ ਜੀ, ਰਮਨ ਜੀ, ਵੀ ਡੋਂਟ ਪੁੱਟ ਆਲ ਯੂਅਰ ਐਗਸ ਇਨ ਵਨ ਬਾਸਕਟ। ਇਹ ਆ ਵੀ ਥੋੜਾ ਜਿਹਾ ਖੰਡਾ ਕੇ, ਥੋੜਾ ਜਿਹਾ ਵੰਡ ਕੇ ਜਿਹੜਾ ਉਹ ਜ਼ਰੂਰ ਕਰਨਾ ਜਿਹੜਾ ਉਹ ਚਾਹੀਦਾ ਆ। ਸੋ ਹਾਲ ਦੀ ਘੜੀ ਇਹਦਾ ਮਤਲਬ 6 ਮਾਰਚ ਜਿਹੜੀ ਇਹਨਾਂ ਨੇ ਐਕਸਪਾਇਰੇਸ਼ਨ ਡੇਟ ਕੀਤੀ ਸੀ, ਐਕਸਟੈਂਡ ਕਰ ਦਿੱਤੀ ਸੀ, ਉਹ ਹੁਣ 6 ਮਾਰਚ ਤੋਂ ਅੱਗੇ ਹੋ ਜੂਗੀ ਜਾਂ ਅਜੇ ਉੱਥੇ ਹੀ ਰਹਿਣ ਵਾਲੀ ਹੈਗੀ? ਕਿਉਂਕਿ 6 ਮਾਰਚ ਆਉਣ ਵਾਲੀ ਆ, ਇਸ ਰੂਲਿੰਗ ਤੋਂ ਬਾਅਦ 'ਚ ਕੁਛ ਨਵੀਂ ਡੇਟ ਵਗੈਰਾ ਵੀ ਉਹਨਾਂ ਲਾਇਸੈਂਸਿਸ ਦੀ ਆਈ ਹੈ ਜਾਂ ਕਿੱਦਾਂ ਆ? ਹੁਣ ਰਾਜਕਰਨ ਇਹੋ ਹੀ ਚੀਜ਼ ਗ੍ਰੇ ਏਰੀਆ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ। ਕੈਲੀਫੋਰਨੀਆ ਜਿਹੜੇ ਡਰਾਈਵਰਸ ਹੈਗੇ ਇਸੇ ਚੀਜ਼ ਦੇ ਵਿੱਚ ਮਤਲਬ ਕਿ ਸਿਚੁਏਸ਼ਨ 'ਚ ਹੈਗੇ ਆ ਕਿ ਕੀ ਬਣਨਾ ਹੈਗਾ, ਕੀ ਹੋਣਾ ਹੈਗਾ, ਹੈ ਨਾ। ਕੋਰਟ ਇੱਕ ਪਾਸੇ ਇੱਕ ਗੱਲ ਕਹੀ ਜਾ ਰਹੀ ਹੈ, ਲਾਅ ਦੂਜੇ ਬੰਨੇ ਦੂਜੀ ਗੱਲ ਕਹੀ ਜਾ ਰਿਹਾ ਹੈਗਾ। ਜਿੱਦਾਂ ਤੁਸੀਂ ਇੰਡੀਆਨਾ ਦੀ ਨਿਊਜ਼ ਦੇਖੀ ਹੋਣੀ ਆ ਕਿ ਉੱਥੇ ਉਹ ਨਾਨ ਡੋਮਿਸਾਈਲ ਦੇ ਉੱਤੇ ਕਿੱਦਾਂ ਦਾ ਕਾਨੂੰਨ ਜਿਹੜਾ ਪਾਸ ਕਰ ਜਾ ਰਹੇ, ਅਰਕਨਸਾ ਕਰ ਰਿਹਾ ਆ, ਓਕਲਾਹੋਮਾ ਕਰ ਰਿਹਾ ਆ, ਫਲੋਰੀਡਾ, ਮਤਲਬ ਯੂ ਨੇਮ ਇਟ ਨਾ, ਜਿੰਨੀਆਂ ਸਟੇਟਸ ਹੈਗੀਆਂ। ਜੇ ਹੁਣ ਲਾਇਸੈਂਸ, ਮੈਂ ਇੱਕ ਗੱਲ ਕਰਦਾ ਕਿ ਜੇ ਚਲੋ ਮੰਨਿਆ ਵੀ ਜੇ ਲਾਇਸੈਂਸ ਰਹਿ ਵੀ ਜਾਊਗਾ 6 ਮਹੀਨੇ ਸਾਲ ਰਹਿ ਜਾਊਗਾ, ਪਰ ਜੇ ਕਿਸੇ ਸਟੇਟ ਨੇ ਕ੍ਰਾਸ ਹੀ ਨਾ ਕਰਨ ਦਿੱਤਾ ਵਿੱਚੋਂ ਦੀ, ਤੇ ਦੈਨ ਵਟ ਉਹਦਾ ਕੀ ਮਤਲਬ ਰਹਿ ਜਾਂਦਾ ਹੈ। ਸੋ ਆਈ ਥਿੰਕ ਇਹ ਚੀਜ਼ਾਂ ਜਿਹੜੀਆਂ ਆ ਇਹ ਆਪਾਂ ਨੂੰ ਸਾਰਿਆਂ ਨੂੰ ਸੋਚਣੀਆਂ ਚਾਹੀਦੀਆਂ, ਔਰ ਖਾਸ ਕਰਕੇ ਜਿਹੜੇ ਡਰਾਈਵਰਸ ਹੈਗੇ ਆ ਜਿਹੜੇ ਇਸ ਕਿੱਤੇ ਦੇ ਉੱਤੇ ਡਿਪੈਂਡ ਕਰਦੇ ਹੈਗੇ ਆ, ਉਹਨਾਂ ਨੂੰ ਸੀਰੀਅਸਲੀ ਸੋਚਣਾ ਚਾਹੀਦਾ ਹੈਗਾ ਕਿ ਕੀ ਡਰਾਈਵਿੰਗ ਹੀ ਇੱਕ ਲਾਸਟ ਰਿਜ਼ੋਰਟ ਹੈਗਾ ਜਾਂ ਇਸ ਤੋਂ ਬਿਨਾਂ ਹੋਰ ਕੋਈ ਚੀਜ਼ਾਂ ਵੀ ਹੈਗੀਆਂ ਜਿਹੜੀਆਂ ਕੀਤੀਆਂ ਜਾ ਸਕਦੀਆਂ। ਸੋ ਮੇਰੇ ਖਿਆਲ ਦੇ ਵਿੱਚ ਰਾਜਕਰਨ, ਜੋ ਪਿਛਲੀ ਵਾਰੀ ਆਪਾਂ ਇੱਕ ਗੱਲ ਕੀਤੀ ਸੀ ਬਾਕਸ ਟਰੱਕ ਵਾਲੇ ਭਾਜੀ ਹੁਣੀ ਆਣ ਕੇ ਕਹਿ ਕੇ ਗਏ ਸੀ ਬਾਕਸ ਟਰੱਕ ਬਾਰੇ, ਸੋ ਉਹਦੇ ਬਾਰੇ 'ਚ ਇੱਕ ਚੀਜ਼ ਮੈਂ ਕਹਿਦਾ ਕਿ ਮੈਨੂੰ ਵੀ ਕਾਫੀ ਕਾਲਸ ਆਈਆਂ ਕਿ ਸਾਨੂੰ ਗਾਈਡ ਕਰੋ ਬਾਕਸ ਟਰੱਕ ਦੇ ਲਈ। ਬਾਕਸ ਟਰੱਕ ਦੇ ਲਈ ਤੁਹਾਨੂੰ ਲੌਂਗ ਹਾਲ ਦੇ ਵਾਂਗੂ ਗਾਈਡੈਂਸ ਜਿਹੜੀ ਆ ਉਹ ਘੱਟ ਕੰਮ ਕਰਦੀ ਆ। ਤੁਸੀਂ ਬਾਕਸ ਟਰੱਕ ਦੀ ਕਿਸੇ ਕੰਪਨੀ ਦੇ ਵਿੱਚ ਕੰਮ ਕਰ ਸਕਦੇ ਆ ਪਹਿਲਾਂ, ਟੂ ਅੰਡਰਸਟੈਂਡ ਕਿ ਬਿਜ਼ਨਸ ਕੀ ਆ। ਇਹ ਜਿਹੜਾ ਬਾਕਸ ਟਰੱਕ ਦਾ ਬਿਜ਼ਨਸ ਆ ਉਹ ਲਿਟਰਲੀ ਨਾਟ ਈਜ਼ੀ, ਇਹ ਇੰਨਾ ਈਜ਼ੀ ਨਹੀਂ ਹੈਗਾ ਜਿੰਨਾ ਈਜ਼ੀ ਲੌਂਗ ਹਾਲ ਟਰੱਕਿੰਗ ਦਾ ਕੰਮ ਹੈਗਾ। ਸੋ ਬਾਕਸ ਟਰੱਕ ਦਾ ਕੰਮ ਕਾਫੀ ਜਿਹੜਾ ਹੈਗਾ ਉਹ ਇੰਟੈਂਸਿਵ ਹੈਗਾ। ਆਪਣਾ ਤੁਹਾਡਾ ਮਤਲਬ ਕਿ ਉਹਦੇ ਵਿੱਚ ਮਿਹਨਤ ਮੁਸ਼ੱਕਤ ਬਹੁਤ ਆ, ਫਰਸਟ੍ਰੇਸ਼ਨ ਬਹੁਤ ਜ਼ਿਆਦਾ ਆ। ਸੋ ਉਹਦੇ ਵਿੱਚ ਉਹ ਕੋਈ ਏਡਾ ਸੌਖਾ ਕੰਮ ਨਹੀਂ ਹੈਗਾ। ਪਰ ਜੇ ਤੁਸੀਂ ਬਾਕਸ ਟਰੱਕ ਦਾ ਕੰਮ ਕਰਨਾ ਚਾਹੁੰਦੇ ਆ ਤਾਂ ਬਾਕਸ ਟਰੱਕ ਦੀ ਕਿਸੇ ਨਾ ਕਿਸੇ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਉੱਥੇ ਜਾਓ, ਉਹਨਾਂ ਦੇ ਵਿੱਚ ਕੰਮ ਕਰੋ, ਉਹਨਾਂ ਦੇ ਵਿੱਚ ਦੇਖੋ ਕਿ ਤੁਹਾਡਾ ਕੰਮ ਕਿੱਦਾਂ ਦਾ ਹੈਗਾ, ਤੁਹਾਨੂੰ ਇਹ ਸੂਟ ਕਰਦਾ ਕਿ ਨਹੀਂ ਕਰਦਾ, ਦੈਨ ਤੁਸੀਂ ਉਹ ਕੰਮ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੋ। ਪਰ ਜੇ ਤੁਸੀਂ ਸਿਰਫ ਤੇ ਸਿਰਫ ਇਸ ਕਰਕੇ ਬਾਕਸ ਟਰੱਕ ਲੈ ਰਹੇ ਕਿ ਐਮਾਜ਼ੋਨ ਦੇ ਲੋਡ ਆ ਉਹ, ਨੋ ਡੋਂਟ ਡੂ ਇਟ, ਕਿਉਂਕਿ ਉਹ ਇੱਕ ਕਿਸਮ ਦਾ ਜਿਹੜਾ ਐਮਾਜ਼ੋਨ ਦੇ ਲੋਡਸ ਹੈਗੇ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਇਟਸ ਜਸਟ ਨਾਟ ਦੈਟ ਗੁੱਡ ਆਫ ਅ ਡੀਲ। ਸੋ ਬਾਕਸ ਟਰੱਕ ਦੇ ਬਾਰੇ 'ਚ ਇੱਕ ਇਹ ਗੱਲ ਸੀ ਕਰਨੀ। ਦੂਸਰੀ ਰਾਜਕਰਨ, ਕੱਲ ਕਾਰਬ ਦਾ ਜਿਹੜਾ ਪ੍ਰੋਗਰਾਮ ਸੀਗਾ ਮੈਂ ਅਟੈਂਡ ਕੀਤਾ ਸੀਗਾ, ਮੇਰੇ ਨਾਲ ਆਪਣੇ ਇੱਕ ਪਰਮਿਟ ਵਾਲੇ ਭਾਜੀ ਹੁਣੀ ਸੀਗੇ, ਸ਼ਮਸ਼ੇਰ ਸਿੰਘ ਹੁਣੀ ਉੱਥੋਂ ਬੇਰੀਏ ਤੋਂ, ਉਹਨਾਂ ਨੇ ਅਟੈਂਡ ਕੀਤਾ ਸੀਗਾ, ਤੇ ਇੱਕ ਜਾਂ ਦੋ ਇੱਕ ਬੰਦਾ ਹੋਰ ਸੀਗੇ ਬਸ, ਹਾਂਜੀ 3-4 ਜਣੇ ਸੀਗੇ ਅਸੀਂ, ਉਹ ਵੀ ਬਾਅਦ ਦੇ ਵਿੱਚ ਆਏ ਸੀਗੇ, ਜਿਹੜੇ ਦੂਸਰੇ ਵਿਜ਼ਟਰ ਸੀਗੇ ਉਹ ਥੋੜ੍ਹੀ ਦੇਰ ਬਾਅਦ 'ਚ ਆਏ ਸੀਗੇ। ਸੋ
ਉੱਥੇ ਲਿਟਰਲੀ ਮੈਨੂੰ ਮਤਲਬ ਕਿ ਇੱਕ ਵੀ ਆਪਣੀ ਕੈਰੀਅਰ ਕੰਪਨੀ ਜਿਹੜੀ ਆ ਸ਼ਾਇਦ ਨਹੀਂ ਦਿਖੀ ਹੈਗੀ। ਮੈਂ 12 ਕੁ ਵਜੇ ਤੱਕ 11:30 ਵਜੇ ਤੱਕ ਉੱਥੇ ਰਹੇ ਸੀਗੇ 9 ਤੋਂ ਲੈ ਕੇ, ਤੇ ਉਹਦੇ ਵਿੱਚ ਸਵਾਲ ਜਵਾਬ ਹੋਏ। ਜਿਹੜੀ ਕੈਲੀਫੋਰਨੀਆ ਦੇ ਵਿੱਚ ਸਮੌਗ ਚੈੱਕ ਵਾਲੀ ਗੱਲ ਹੈਗੀ ਆ, ਕੈਲੀਫੋਰਨੀਆ ਦੇ ਵਿੱਚ ਜਿਹੜੇ ਡਿਲੀਟਡ ਟਰੱਕਸ ਹੈਗੇ ਆ, ਨਾਨ ਡੈਫ ਦੇ ਆਲਟਰ ਕੀਤੇ ਟਰੱਕ ਹੈਗੇ ਆ, ਸਾਰੀਆਂ ਜਿਹੜੀਆਂ ਇਨਫੋਰਸਮੈਂਟ ਆ ਸੇਮ ਐਜ਼ ਇਜ਼ ਚੱਲ ਰਹੀਆਂ ਅਜੇ ਹਾਲ ਦੀ ਘੜੀ, ਕੱਲ ਤੱਕ ਸੇਮ ਐਜ਼ ਇਜ਼ ਚੱਲ ਰਹੀਆਂ। ਕਾਰ ਵਾਲਿਆਂ ਨੇ ਇਹੀ ਦੱਸਿਆ ਕੋਈ ਵੀ ਇਨਫੋਰਸਮੈਂਟ ਜਿਹੜੀ ਆ, ਹਾਂਜੀ, ਕੋਈ ਵੀ ਇਨਫੋਰਸਮੈਂਟ ਜਿਹੜੀ ਆ ਉਹ ਕਹਿੰਦੇ ਕਿ ਅਸੀਂ ਘੱਟ ਨਹੀਂ ਕਰਨ ਜਾ ਰਹੇ, ਅਸੀਂ ਇਨਫੋਰਸਮੈਂਟ ਉਵੇਂ ਹੀ ਕਰਨੀ ਆ, ਚਾਹੇ ਉਹ ਕੈਲੀਫੋਰਨੀਆ ਦਾ ਟਰੱਕ ਆ, ਚਾਹੇ ਉਹ ਬਾਹਰ ਦਾ ਟਰੱਕ ਆ। ਜਿਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਜਿਹੜੀ ਕੱਲ ਉੱਭਰ ਕੇ ਸਾਹਮਣੇ ਆਈ ਆ, ਔਰ ਉਹਨਾਂ ਨੇ ਉੱਥੇ ਐਕਸੈਪਟ ਵੀ ਕੀਤੀਆਂ ਇਹ ਗੱਲਾਂ, ਕਿ ਜਿਹੜੇ ਟੈਸਟਰ ਹੈਗੇ ਆ, ਸਮੌਗ ਚੈੱਕ ਦੇ ਟੈਸਟਰ ਹੈਗੇ ਆ, ਉਹ ਟੈਸਟਰ ਦੇ ਵਿੱਚ ਬੜੀ ਧਾਂਦਲੀ ਚੱਲ ਰਹੀ ਹੈਗੀ ਆ। ਔਰ ਮੇਰੇ ਸਵਾਲ ਵੀ ਪੁੱਛੇ ਗਏ ਜਿਹੜੀ ਉਸ ਚੱਲ ਰਹੀ ਸੀਗੀ ਆਪਣੀ ਉਹਨਾਂ ਦੀ ਪ੍ਰੈਜੈਂਟੇਸ਼ਨ। ਸੋ ਜਿਹਦੇ ਵਿੱਚ ਕਿ ਜਿਹੜਾ ਟੈਸਟਰ ਹੈਗਾ ਆ, ਉਹ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਸਮੌਗ ਚੈੱਕ ਟੈਸਟਰ ਬਣਨਾ ਹੈਗਾ ਤੇ 2 ਘੰਟੇ ਦੀ ਕਲਾਸ ਆ ਆਨਲਾਈਨ, ਜਿਹਦੇ 'ਚ ਤੁਹਾਡੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ, ਕੋਈ ਬੈਕਗਰਾਊਂਡ ਚੈੱਕ ਨਹੀਂ ਹੈਗਾ, ਕੋਈ ਕੁਛ ਨਹੀਂ ਪਤਾ ਹੈਗਾ। ਐਂਡ ਇੱਥੋਂ ਤੱਕ ਵੀ ਪਤਾ ਲੱਗਾ ਕਿ ਕਈ ਲੋਕੀ ਤੁਹਾਡੇ ਥਾਂ ਤੇ ਕਲਾਸ ਉਹ ਅਟੈਂਡ ਕਰਦੇ ਆ ਤੇ ਲਾਇਸੈਂਸ ਤੁਸੀਂ ਲੈ ਸਕਦੇ ਆ। ਸੋ ਫਿਰ ਮੈਨੂੰ ਕਾਰ ਨੂੰ ਮੈਂ ਇਹ ਕੁਐਸਚਨ ਪੁੱਛਿਆ ਕਿ ਤੁਸੀਂ ਇਹ ਕ੍ਰਾਈਸਿਸ ਹੁਣ ਫਿਰ ਮੈਨੂਫੈਕਚਰ ਕਰ ਰਹੇ ਆ ਆਉਣ ਵਾਲੇ ਸਮੇਂ ਵਾਸਤੇ ਵੀ, ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਜਦੋਂ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਇਹ ਹੋ ਰਹੀਆਂ ਹੈਗੀਆਂ, ਗਲਤੀਆਂ ਹੋ ਰਹੀਆਂ ਹੈਗੀਆਂ। ਰਾਜਨ ਇੱਥੋਂ ਤੱਕ ਵੀ ਕਾਰ ਨੇ ਕਿਹਾ ਕਿ ਅਸੀਂ ਇਹ ਵੀ ਸਾਨੂੰ ਪਤਾ ਕਿ ਲੋਕੀ ਫੋਨ ਦੇ ਉੱਤੇ ਜਿਹੜਾ ਆ ਸਮੌਗ ਚੈੱਕ ਕਰ ਦਿੰਦੇ ਆ। ਅੱਛਾ ਜੀ। ਹਾਂਜੀ, ਬਹੁਤ ਕੁਝ ਜਿਹੜਾ ਆ ਕੱਲ ਉੱਥੇ ਸਮਝ ਆਇਆ। ਔਰ ਕੁਐਸਚਨ ਪੁੱਛੇ ਗਏ ਕਿ ਵਟ ਯੂ ਆਰ ਡੂਇੰਗ, ਹੈ ਨਾ, ਵੀ ਕਾਰ ਕੀ ਕਰ ਰਹੀ ਹੈ। ਜਦੋਂ ਕਾਰ ਨੂੰ ਪਤਾ ਆ, ਪਹਿਲੀ ਗੱਲ ਤਾਂ ਕਾਰ ਨੂੰ ਇਹ ਪਤਾ ਹੈ ਵੀ ਇਹ ਲਾਇਸੈਂਸਿੰਗ ਜਿਹੜੀ ਆ, ਮੈਂ ਇੱਥੋਂ ਤੱਕ ਕਹਿਤਾ ਕਿ ਯਾਰ ਤੁਸੀਂ ਮਤਲਬ ਕਿ ਸੇਮ ਉਹੀ ਚੀਜ਼ ਕਰ ਰਹੇ ਆ ਕਿ ਪਹਿਲਾਂ ਜਿਹੜਾ ਲਾਇਸੈਂਸ ਦੇ ਵਿੱਚ ਤੁਸੀਂ ਉਹੀ ਚੀਜ਼ ਕ੍ਰਾਈਸਿਸ ਮੈਨੂਫੈਕਚਰ ਕੀਤੇ ਆ, ਹੈ ਨਾ, ਤੁਸੀਂ ਉਹ ਲਾਇਸੈਂਸਿੰਗ ਦੇ ਵਿੱਚ ਮੈਂ ਕਿਹਾ ਤੁਸੀਂ ਕਰਤਾ। ELD ਦੇ ਵਿੱਚ ਤਾਂ ਉਹੀ ਚੀਜ਼ਾਂ ਹੋਈਆਂ ਕਿ ਸੈਲਫ ਸਰਟੀਫਿਕੇਸ਼ਨ ਗਵਰਨਮੈਂਟ ਨੇ ਕਰਕੇ ਮੁੜ ਕੇ ਹੁਣ ELD ਕੰਪਨੀਆਂ ਦੇ ਪਿੱਛੇ ਪੈ ਗਏ। ਮੈਂ ਕਿਹਾ ਜਿਹੜੇ ਟਰੱਕ ਸਕੂਲ ਸੀ ਉਹ ਵੀ ਸੈਲਫ ਸਰਟੀਫਾਈਡ ਸੀਗੇ, ਮੈਂ ਕਿਹਾ ਉਹ ਵੀ ਇੰਨੇ ਜ਼ਿਆਦਾ ਖੋਲ ਕੇ ਉਹਨਾਂ ਨੇ ਵੀ ਧਾਂਦਲੀ ਮਚਾਤੀ। ਹੁਣ ਮੈਂ ਕਿਹਾ ਸਾਨੂੰ ਇਹ ਪਤਾ ਲੱਗ ਰਿਹਾ ਕਿ ਤੁਹਾਡੇ ਟੈਸਟਰ ਵੀ ਜਿਹੜੇ ਉਹ ਸੈਲਫ ਸਰਟੀਫਾਈਡ ਆ, ਔਰ ਉਹਨਾਂ ਦਾ ਕੋਈ ਬੈਕਗਰਾਊਂਡ ਚੈੱਕ ਨਹੀਂ, ਉਹਨਾਂ ਦਾ ਕੋਈ ਵੀ ਲਿਟਰਲੀ ਤੁਹਾਡੇ ਕੋਲ ਕੋਈ ਵੀ ਕੰਟਰੋਲ ਨਹੀਂ ਹੈਗਾ ਉਹਦੇ ਉੱਤੇ। ਤੇ ਤੁਸੀਂ ਅੱਜ ਟਰੱਕਿੰਗ ਕੰਪਨੀਆਂ ਨੂੰ ਪਰੇਸ਼ਾਨ ਕਰ ਰਹੇ ਕਿ ਉਹ 4 ਵਾਰੀ ਟੈਸਟ ਕਰਾਵੇ ਸਾਲ ਦੇ ਵਿੱਚ, ਜਦ ਕਿ ਜਿਹੜਾ ਤੁਹਾਡਾ ਟੈਸਟਰ ਹੈਗਾ ਉਹਦੀ ਕੋਈ ਕੁਆਲੀਫਿਕੇਸ਼ਨ ਨਹੀਂ, ਉਹਦੀ ਕੋਈ ਬੈਕਗਰਾਊਂਡ ਚੈੱਕ ਨਹੀਂ, ਉਹਦਾ ਕੋਈ ਪਤਾ ਨਹੀਂ। ਸੋ ਇਸ ਮਾਮਲੇ ਦੇ ਵਿੱਚ ਕਾਰ ਵੱਲੋਂ ਜ਼ੀਰੋ ਜਿਹੜਾ ਜਵਾਬ ਸੀਗਾ, ਕੋਈ ਜਵਾਬ ਨਹੀਂ ਉਹਨਾਂ ਦੇ ਕੋਲੋਂ ਆਇਆ। ਉਹ ਬਸ ਵੀ ਨੋ ਫਿਰ ਬਾਅਦ ਚ ਰੌਲਾ ਪੈ ਜਾਣਾ ਯਾਰ ਆਹ ਤਾਂ ਦੇਖੋ ਇਹ ਚ ਵੀ ਪੈਣਾ ਹੀ ਆ, ਬਿਲਕੁਲ ਪੈਣਾ ਆ। ਇਹ ਮੌਕਾ ਦਿੱਤਾ, ਰਾਹ ਦਿੱਤਾ ਲੋਕਾਂ ਨੂੰ ਤਾਂ ਉਹਨਾਂ ਨੇ ਕਰਨਾ ਹੀ ਕਰਨਾ। So, no, there are very stiff penalties if they lie on their oath. If they, I say, come on, man, don't tell me that, है ना। ਮਤਲਬ ਅਸੀਂ ਕਹਾਂ ਯਾਰ ਤੁਹਾਡੀ ਜਿਹੜੀ ਕੈਲੀਫੋਰਨੀਆ ਦੀ ਵਿਨ ਵੈਰੀਫਿਕੇਸ਼ਨ ਆ ਉਹ ਲੋਕੀ ਫੇਸ ਟਾਈਮ ਕਰਕੇ ਕਰ ਜਾਂਦੇ ਆ ਇੱਥੇ, ਹੈ। ਤੁਹਾਡਾ ਸਮੌਗ ਚੈੱਕ ਜਿਹੜਾ ਤੁਸੀਂ ਆਪ ਮੰਨ ਰਹੇ ਕਿ ਫੋਨ ਤੇ ਕਰ ਦਿੰਦੇ ਆ। ਤੁਹਾਡੀ ਕਲਾਸ 2, ਅੱਛਾ ਫਿਰ ਇਹ ਵੀ ਪਤਾ ਲੱਗਾ ਉੱਥੇ ਲੋਕਾਂ ਕੋਲੋਂ ਕਿ ਲੋਕੀ $200 $300 ਦੇ ਕੇ ਕਿਸੇ ਨੂੰ ਕਹਿੰਦੇ ਮੇਰੀ ਕਲਾਸ ਲਾ ਦੇ ਉਹਦੀ ਟੈਸਟਰ ਦੀ ਤੇ ਲਾਇਸੈਂਸ ਮੈਂ ਲੈਣਾ ਆ। ਅੱਛਾ, ਹੁਣ ਕਿਸੇ ਨੂੰ $200 ਦੇ ਕੇ ਲਾਇਸੈਂਸ ਮੈਂ ਲੈ ਲਿਆ ਤੇ ਮੈਂ ਉਹ ਕਿੰਨਾ ਕੁ ਵਧੀਆ ਕੰਮ ਕਰੂੰਗਾ ਉਸ ਟੈਸਟਰ ਦੇ ਲਈ, ਜਿਹਨੂੰ ਬਾਰੇ ਪਤਾ ਹੀ ਨਹੀਂ ਹੋਊਗਾ ਕੁਛ ਤਾਂ। ਸੋ ਇੱਥੋਂ ਤੱਕ ਧਾਂਦਲੀ ਜਿਹੜੀ ਚੱਲ ਰਹੀ ਆ, ਔਰ ਉਹਦਾ ਕੋਈ ਕਲੀਅਰ ਜਵਾਬ ਨਹੀਂ ਹੈਗਾ ਉਹਨਾਂ ਦੇ ਕੋਲ ਕਿ ਕੀ ਕਰਨਾ। ਹਾਂ, ਇਨਫੋਰਸਮੈਂਟ ਅਸੀਂ ਪੂਰੀ ਕਰਾਂਗੇ, ਇਨਫੋਰਸਮੈਂਟ ਤੇ ਅਸੀਂ ਫੱਟੇ ਚੱਕ ਦੇਵਾਂਗੇ, ਅਸੀਂ ਕਿਸੇ ਨੂੰ ਲੰਘਣ ਨਹੀਂ ਦੇਣਾ, ਆਹ ਨਹੀਂ ਕਰ ਦੇਣਾ, ਉਹ ਨਹੀਂ ਕਰ ਦੇਣਾ। ਪਰ ਜੇ ਮੌਕਾ ਆਉਂਦਾ ਵੀ ਭਾਈ ਤੁਸੀਂ ਟਰੱਕਿੰਗ ਕੰਪਨੀ ਜਿਹੜੀ ਆ, ਮੈਂ ਕਿਹਾ ਇੱਕ ਮਕੈਨਿਕ ਜਿਹੜਾ ਸ਼ਾਪ ਦੇ ਵਿੱਚ ਲੱਗਦਾ ਆ, ਉਹ ਕਈ ਸਾਲ ਮਿਹਨਤ ਕਰਦਾ, ਕਈ ਉਹ ਕਲਾਸਾਂ ਲੈਂਦਾ, ਟੈਸਟ ਪਾਸ ਕਰਦਾ, ਫਿਰ ਕਿਤੇ ਜਾ ਕੇ ਉਹ ਟਰੱਕ ਨੂੰ ਡਾਇਗਨੋਸਟ ਕਰਨ ਜੋਗਾ ਹੁੰਦਾ ਆ, ਠੀਕ ਹੈ ਨਾ। ਤੇ ਇੱਥੇ ਜਿਹੜਾ ਤੁਹਾਡਾ ਟੈਸਟਰ ਹੈ ਜਿਹੜਾ ਟਰੱਕ ਨੂੰ ਪਾਸ ਕਰ ਰਿਹਾ, ਫੇਲ ਕਰ ਰਿਹਾ, ਉਹਦੀ ਕੋਈ ਮਤਲਬ ਕਿ ਉਹਦੀ ਕੋਈ ਜ਼ਿੰਮੇਵਾਰੀ, ਕੋਈ ਬੈਕਗਰਾਊਂਡ ਚੈੱਕ ਨਹੀਂ। ਈਵਨ ਰਾਜਕਰਨ ਉਹਦਾ ਜਿਹੜਾ ਸਰਟੀਫਿਕੇਟ ਦਿੰਦਾ ਆ ਉਹਦਾ ਸਮੌਗ ਚੈੱਕ ਦਾ, ਉਹਦੇ ਈਵਨ ਉੱਤੇ ਉਹਦਾ ਲਾਇਸੈਂਸ ਨੰਬਰ ਨਹੀਂ ਹੈਗਾ ਸਰਟੀਫਿਕੇਟ ਦੇ, ਇਹ ਨਹੀਂ ਪਤਾ ਵੀ ਕਿਹਨੇ ਦਿੱਤਾ। ਅੱਛਾ,
ਚਲੋ ਮਤਲਬ ਠੀਕ ਇਹ ਚੀਜ਼ ਕੱਲ ਨਜ਼ਾਰੇ ਲੱਗੇ ਆ, ਫਿਰ ਕਹਿੰਦੇ ਇੰਡਸਟਰੀ ਦਾ ਭੱਠਾ ਬਹਿ ਗਿਆ। ਫਿਰ ਮਤਲਬ ਉਹੀ ਗੱਲ ਹੈ ਨਾ ਕਿ ਤੁਸੀਂ ਟਰੱਕਿੰਗ ਕੰਪਨੀ ਉੱਤੇ ਭਾਰ ਪਾਈ ਜਾਂਦੇ ਹੋ, ਜਿੰਨਾ ਮਤਲਬ ਮਰਜ਼ੀ ਪਾ ਲਓ ਵੀ 4 ਉੱਥੇ ਕਈ ਬੰਦੇ ਨੇ ਇਹ ਕਿਹਾ ਵੀ ਯਾਰ ਤੁਸੀਂ 4 ਵਾਰੀ ਸਮੋਕ ਚੈੱਕ ਕਰਾ। ਇੱਕ ਬੰਦੇ ਦਾ ਸੀਗਾ, ਉਹ ਕਹਿੰਦਾ ਜੀ ਮੈਂ 6 ਮਹੀਨੇ ਟਰੱਕ ਚਲਾਉਣਾ, 6 ਮਹੀਨੇ ਮੇਰੇ ਖੜਾ ਰਹਿੰਦਾ ਤੇ ਮੈਨੂੰ ਵੀ 4 ਵਾਰੀ ਕਰਾਉਣਾ ਪਊਗਾ। ਹਾਂ ਕਹਿੰਦੇ ਉਹਨੂੰ ਵੀ 4 ਤੈਨੂੰ ਵੀ 4 ਵਾਰੀ ਕਰਾਉਣਾ, ਉਹ ਖੜਾ ਰਹਿੰਦਾ ਮੇਰਾ ਟਰੱਕ ਯਾਰ। ਜੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਬਿਊਰੋਕ੍ਰੇਸੀ ਦਾ ਕੀ ਹਾਲ ਜਿਹੜਾ ਇਸ ਦੇ ਵਿੱਚ ਹੈਗਾ ਆ, ਵੀ ਇਹ ਕੀ ਸੋਚ ਰਹੇ ਨੇ, ਵੀ ਜਾਂ ਕਿੰਨੀ ਕੁ ਸੋਚ ਰੱਖ ਕੇ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਉਹ ਕਹਿ ਲਓ ਵੀ ਸਾਰਿਆਂ ਦੇ ਉੱਤੇ ਥੋਪ ਦਿੱਤੀਆਂ। ਡੈਫ ਵਾਲੇ ਦੇ ਵਿੱਚ ਸੱਚ 30 ਦਿਨ ਹੋਣ ਵਾਲੇ ਹੋਣੇ ਆ, ਕੁਝ ਕੰਪਨੀਆਂ ਮੈਨੂਫੈਕਚਰ ਨੇ ਕੀਤਾ ਕੋਈ ਡਾਟਾ ਡੂਟਾ ਇਕੱਠਾ ਕਰ ਰਹੇ ਆ, ਕੁਝ ਕਰ ਰਹੇ ਕਿ ਨਹੀਂ? ਇਹ ਤਾਂ 30 ਦਿਨ ਦੇ ਬਾਅਦ ਹੀ ਪਤਾ ਲੱਗੂਗਾ ਕਿ DOT ਨੂੰ ਕੀ ਮਿਲਿਆ ਹੈਗਾ ਜਾਂ EPA ਨੂੰ, ਸੌਰੀ DOT ਨਹੀਂ EPA ਨੂੰ ਕੀ ਮਿਲਿਆ ਹੈਗਾ। ਇਹ ਤਾਂ ਹੁਣ 30 ਡੇਜ਼ ਬਾਅਦ ਹੀ ਪਤਾ ਲੱਗੂਗਾ, ਔਰ 30 ਡੇਜ਼ ਬਾਅਦ ਇਹ ਪਤਾ ਲੱਗੂਗਾ ਸਾਡੀ ਮੈਨੂਫੈਕਚਰਰਸ ਦੇ ਨਾਲ ਜੇ ਕਿਤੇ ਕੋਈ ਗੱਲ ਹੋਈ ਹੋਵੇ, ਕੀ ਉਹ ਦੱਸਦੇ ਆ, ਜਾਂ ਈਵਨ ਜਿਹੜੇ ਟਰੱਕ ਵੇਚਣ ਵਾਲੇ ਆ ਉਹਨਾਂ ਦੇ ਵਿੱਚ ਕੀ ਇਸ ਦੇ ਬਾਰੇ ਗੱਲਬਾਤ ਹੈਗੀ ਹੈ? ਸੋ ਰਾਜਕੁਮਾਰ, ਮੈਂ ਅਗਲੇ ਮਹੀਨੇ ਮਾਰਚ ਦੇ ਮਹੀਨੇ ਐਂਡ ਦੇ ਵਿੱਚ, ਮਾਰਚ 25, 26, 27, 28 ਨੂੰ ਜਿਹੜਾ ਮਿਡ ਅਮਰੀਕਾ ਟਰੱਕ ਸ਼ੋ ਹੈਗਾ ਕੰਟਕੀ ਦੇ ਵਿੱਚ, ਸੋ ਉੱਥੇ ਜਾ ਰਿਹਾ ਹੈਗਾ। ਉੱਥੇ ਹੋਪਫੁਲੀ ਜਿਹੜੇ ਮੈਨੂਫੈਕਚਰਰਸ ਆ ਉਹਨਾਂ ਦੇ ਵਿੱਚੋਂ ਮੋਸਟਲੀ ਮੈਨੂਫੈਕਚਰ ਉਸ ਟਰੱਕ ਸ਼ੋ ਦੇ ਵਿੱਚੋਂ ਐਗਜ਼ਿਟ ਕਰ ਚੁੱਕੇ ਆ। ਕੋਈ ਉੱਥੇ ਮੈਨੂਫੈਕਚਰ ਜ਼ਿਆਦਾ ਹੁੰਦਾ ਨਹੀਂ ਇਸ ਵੇਲੇ, ਪਰ ਡੈਫੀਨੇਟਲੀ ਟਰਾਈ ਕਰਾਂਗੇ ਮੈਨੂਫੈਕਚਰਰਸ ਨੂੰ ਮਿਲਣ ਦੀ ਨੈਕਸਟ ਮੰਥ, ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਵੱਲੋਂ ਕੀ ਦੱਸਿਆ ਜਾ ਰਿਹਾ, ਕਿਉਂਕਿ ਇੰਜਨ ਮੈਨੂਫੈਕਚਰ ਉੱਥੇ ਹੁੰਦੇ ਆ। ਸੋ ਜਿਹੜੇ ਟਰੱਕ ਮੈਨੂਫੈਕਚਰ ਜਾਂ ਟ੍ਰੇਲਰ ਮੈਨੂਫੈਕਚਰ ਆ ਉਹ ਸਾਰੇ ਆਲਮੋਸਟ ਐਗਜ਼ਿਟ ਕਰ ਚੁੱਕੇ ਆ, ਪਰ ਇੰਜਨ ਮੈਨੂਫੈਕਚਰ ਉੱਥੇ ਹੁੰਦੇ ਆ। ਸੋ ਹੋਪਫੁਲੀ ਉਹਨਾਂ ਨਾਲ ਗੱਲਬਾਤ ਹੋਊਗੀ ਤਾਂ ਅਗਲੇ ਮਹੀਨੇ ਫਿਰ ਪਤਾ ਲੱਗੂਗਾ ਕਿ ਕੀ ਕੀਤਾ ਗਿਆ ਜਾਂ ਕਿੱਥੋਂ ਤੱਕ ਗੱਲ ਪਹੁੰਚੀ ਉਹਨਾਂ ਦੀ। ਜੀ, ਤੇ ਬਿਲਕੁਲ ਇਹਦੇ ਨਾਲ ਹੀ ਰਾਜਕਨ ਤੇ ਆਪਣੇ ਰਮਨ ਭਾਜੀ, ਜਿਹੜਾ ਸਭ ਤੋਂ ਮੇਨ ਇੰਪੋਰਟੈਂਟ ਮੁੱਦਾ ਆ, 2 ਲੱਖ ਲੋਕਾਂ ਦੇ ਲਾਇਸੈਂਸ ਜਿਹੜੇ ਆ ਉਹ ਕੈਂਸਲ ਹੋ ਸਕਦੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੇ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਇਹ ਕਿਹਾ ਵੀ ਉਹ ਡਿਲਾਈਲਾ ਜਿਹੜਾ ਲਾ ਆ ਉਹ ਇਮੀਡੀਏਟਲੀ ਪਾਸ ਹੋਣਾ ਚਾਹੀਦਾ। ਆਪਾਂ ਕੱਲ ਵੀ ਸਰੋਤਿਆਂ ਨਾਲ ਸਾਂਝੀ ਕੀਤੀ ਸੀ ਖਬਰ ਵੀ ਡਿਲਾਈਲਾ ਕੋਲੇਮਨ ਇੱਕ 6 ਸਾਲਾਂ ਦੀ ਬੱਚੀ ਸੀ, ਜਿਹਨੂੰ ਹਿੱਟ ਕੀਤਾ ਸੀ ਟਰੱਕਰ ਨੇ, ਤੇ ਟਰੱਕਰ ਉਹ ਇੱਕ ਪੰਜਾਬੀ ਸੀ, ਪ੍ਰਤਾਪ ਸਿੰਘ ਨਾਮ ਦਾ। ਸੋ ਉਹਨਾਂ ਨੇ ਚਲੋ ਇੰਨਾ ਸ਼ੁਕਰ ਆ ਵੀ ਨਾਂ ਨਹੀਂ ਲਿਆ, ਨਹੀਂ ਤਾਂ ਕਿੰਨੀ ਬਦਨਾਮੀ ਹੋਣੀ ਸੀ ਪੂਰੀ ਦੁਨੀਆ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਇਲੀਗਲ ਇਮੀਗ੍ਰੈਂਟ ਨੇ, ਕੰਸਟਰਕਸ਼ਨ ਸਾਈਟ ਸੀਗਾ ਜਿੱਥੇ ਉਹ ਵੀ ਸਾਈਨ ਮਿਸ ਕਰਕੇ ਕਾਰ ਖੜੀ ਸੀ, ਉਹਦੇ ਵਿੱਚ ਜਦੋਂ ਟਰੱਕ ਮਾਰਿਆ ਤੇ ਉਹ 6 ਸਾਲਾਂ ਦੀ ਜਿਹੜੀ ਬੱਚੀ ਆ ਉਹ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਈ। ਕਹਿੰਦੇ ਵੀ ਲਾਈਫ 'ਚ ਉਹ ਚੱਲ ਨਹੀਂ ਸਕਦੀ ਸੀ, ਨਾ ਕੁਝ ਖਾ ਸਕੂਗੀ, ਪਰ ਉਹਦੀ ਇੰਪਰੂਵਮੈਂਟ ਬਹੁਤ ਵਧੀਆ ਹੋਈ। ਤੇ ਉਸ ਬੱਚੀ ਨੂੰ ਤੇ ਉਸ ਦੇ ਫਾਦਰ ਮਦਰ ਨੂੰ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਸੱਦਿਆ ਹੋਇਆ ਸੀ, ਤੇ ਜਿਸ ਟਾਈਮ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਤੇ ਉਹਨਾਂ ਨੂੰ ਦਿਖਾਲਿਆ ਵੀ ਗਿਆ। ਸੋ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਇਸ ਲਾ ਦੀ ਸਪੋਰਟ ਕਰ ਰਹੀ ਆ। ਇਹਦੇ ਨਾਲ 1,96,000 2 ਲੱਖ ਦੇ ਕਰੀਬ ਲੋਕਾਂ ਦੇ ਅਸਰ ਪੈ ਸਕਦਾ। ਆਲਰੇਡੀ ਇਹ ਲਾ ਇੰਟਰੋਡਿਊਸ ਕਰ ਦਿੱਤਾ ਗਿਆ ਕੱਲ, ਜਿਹੜਾ ਫਰਵਰੀ 25 ਨੂੰ ਆਲਰੇਡੀ ਬੁੱਧਵਾਰ ਨੂੰ ਇੰਡੀਆਨਾ ਦੇ ਸੈਨੇਟਰ ਜਿਮ ਬੈਂਕਸ ਨੇ ਇੰਟਰੋਡਿਊਸ ਕਰਤਾ ਡਿਲਾਈਲਾ ਲਾ, ਜਿਹਦੇ ਮੁਤਾਬਕ ਕੋਈ ਵੀ ਸਟੇਟ ਜਿਹੜੀ ਆ ਉਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਲੀਗਲ ਏਲੀਅਨ ਨੂੰ ਇਸ਼ੂ ਨਹੀਂ ਕਰੂਗੀ, ਅਨਲੈਸ ਤੁਹਾਡੇ ਕੋਲ ਗ੍ਰੀਨ ਕਾਰਡ ਆ, ਜਾਂ ਤੁਸੀਂ ਸਿਟੀਜ਼ਨ ਆ, ਜਾਂ 1-2 ਹੋਰ ਵੀਜ਼ੇ ਆ। ਵਰਕ ਪਰਮਿਟ ਵਾਲਾ ਨਹੀਂ ਉਹਦੇ ਵਿੱਚ ਕੋਈ ਵੀ ਹੈਗਾ। H2A ਕਰਕੇ ਕੁਝ ਇਦਾਂ ਦੇ ਜਿਹੜੇ ਉਹ ਵੀਜ਼ੇਸ ਦੀ ਗੱਲ ਕਰਦੇ ਆ ਜੀ। ਸੋ ਇਹਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਕੋਲ ਪੂਰਾ ਨੌਲੇਜ ਸਕਿੱਲ ਟੈਸਟ ਹੋਣਾ ਚਾਹੀਦਾ, ਇੰਗਲਿਸ਼ ਦੇ ਵਿੱਚ ਇਹ ਟੈਸਟ ਹੋਊਗਾ, ਇੰਗਲਿਸ਼ 'ਚ ਹੀ ਉਹਨਾਂ ਨੂੰ ਲਾਇਸੈਂਸ ਲੈਣਾ ਪਊਗਾ। ਤੇ ਇਹ ਨਹੀਂ ਤਾਂ ਜਿਹੜੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ ਉਹਨਾਂ ਨੇ ਫੰਡਿੰਗ ਰੋਕ ਦੇਣੀ ਹੈਗੀ ਆ। ਸੋ ਇਹ ਜੇ ਲਾ ਪਾਸ ਹੋ ਜਾਂਦਾ ਆ, ਇਹਦੇ ਨਾਲ ਆਪਣੀ ਕਮਿਊਨਿਟੀ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ। ਜਿਨ੍ਹਾਂ ਦੇ ਕੋਲ ਆਲਰੇਡੀ ਹੈਗੇ ਲਾਇਸੈਂਸ, ਜੇ ਉਹ ਉਸ ਕੈਟਾਗਰੀ 'ਚ ਨਹੀਂ, ਜਾਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਤੇ ਉਹਨਾਂ ਦੇ ਲਾਇਸੈਂਸ ਜਾ ਸਕਦੇ ਹੈਗੇ ਆ। ਪਰ ਜਿੰਨੀਆਂ ਵੀ ਮੇਨ ਟਰੱਕਿੰਗ ਐਸੋਸੀਏਸ਼ਨਸ ਹੈਗੀਆਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵਾਲੇ, ਓਇਡਾ ਵਾਲੇ ਵੀ ਜਿਹੜੇ ਆ ਉਹ ਇਸ ਚੀਜ਼ ਦੀ ਸਪੋਰਟ ਕਰ ਰਹੇ ਹੈਗੇ ਆ। ਬਿਲਕੁਲ ਜੀ। ਇਹ ਦੇਖੋ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਵਾਲੀ ਗੱਲ ਹੈ ਹਰਜੋਤ ਭਾਜੀ, ਜੇ ਅਸੀਂ ਇਹਦੇ ਬਾਰੇ ਟੋਟਲ ਧਿਆਨ ਦੇਈਏ ਨਾ, ਜਿਹੜੀ ਨਾਨ ਡੋਮਿਸਾਈਲ ਲਾਇਸੈਂਸ ਦੀ ਗੱਲ ਆ, ਉਹਦੇ ਵਿੱਚ ਤਕਰੀਬਨ 2 ਲੱਖ ਦੇ ਕਰੀਬ ਲਾਇਸੈਂਸ ਜਿਹੜੇ ਆ ਉਹ ਕੈਂਸਲ ਹੋ ਸਕਦੇ ਆ, ਔਰ ਮਤਲਬ ਕਿ ਚਾਂਸਸ ਲੱਗ ਰਹੇ ਆ। ਜੇ ਆਪਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਗੱਲ ਕਰੀਏ, ਤੇ ਜੇ ਇੰਗਲਿਸ਼ ਪ੍ਰੋਫੀਸ਼ੀਐਂਸੀ ਨਾਲ ਕਰ ਲਈਏ ਤੇ 4 ਲੱਖ ਡਰਾਈਵਰ ਹੋਰ ਨਾਲ ਜੁੜ ਜਾਂਦਾ ਹੈ। ਟੋਟਲ 6 ਲੱਖ ਦੇ ਕਰੀਬ ਜਿਹੜੇ ਡਰਾਈਵਰ ਹੈਗੇ ਆ ਉਹ ਵਰਕਫੋਰਸ ਚੋਂ ਬਾਹਰ ਹੋ ਸਕਦੇ ਆ।
ਇਟ ਇਜ਼ ਅ ਸੀਰੀਅਸ ਇਸ਼ੂ ਹੈਗਾ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਸਿਟੀਜ਼ਨਸ ਆ, ਗ੍ਰੀਨ ਕਾਰਡ ਹੋਲਡਰਸ ਆ, ਉਹਨਾਂ ਦੇ ਵਿੱਚ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਪ੍ਰੋਬਲਮ ਹੈਗੀ ਆ। ਸੋ ਇਹ ਸਮਾਂ ਹੈਗਾ, ਆਹ ਟਾਈਮ ਹੈਗਾ, ਆਈ ਥਿੰਕ ਕਿ ਹਰ ਇੱਕ ਜਣੇ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਇੰਗਲਿਸ਼ ਸਿੱਖਣਾ ਹੈਗਾ ਆ, ਖਾਸ ਕਰਕੇ ਤੁਹਾਡੇ ਕਿੱਤੇ ਲਈ ਜੇ ਇੰਨੀ ਇੰਪੋਰਟੈਂਟ ਹੈਗੀ ਆ ਕਿ ਤੁਹਾਡਾ ਕੰਮ ਜਿਹੜਾ ਆ, ਤੁਹਾਡੀ ਜ਼ਿੰਦਗੀ ਰੁਕ ਸਕਦੀ ਇਹਦੇ ਨਾਲ, ਤੇ ਪਲੀਜ਼ ਤੁਸੀਂ ਇਹਨੂੰ ਸੀਰੀਅਸ ਥੋੜਾ ਜਿਹਾ ਹੋਵੋ। ਕੋਈ ਇਹ 'ਚ ਸ਼ਰਮ ਨਹੀਂ, ਕੋਈ ਕੁਛ ਨਹੀਂ ਗਾ। ਈਵਨ ਆਪਣੇ ਉਹ ਫਰਿਜ਼ਨੋ ਵਾਲੇ ਭਾਜੀ ਹੁਣੀ, ਉਹਨਾਂ ਦਾ ਆਨਲਾਈਨ ਕੋਰਸ ਹੈਗੇ ਆ, ਇਨ ਪਰਸਨ ਕੋਰਸ ਹੈਗੇ ਆ, ਤੁਸੀਂ ਉਹਦੇ ਤੇ ਜਾ ਕੇ ਸਿੱਖ ਸਕਦੇ, ਕੁਛ ਕਰ ਸਕਦੇ ਆ। ਆਪਣੇ ਲੋਕਲ ਜਿਹੜੇ ਅਡਲਟ ਸਕੂਲ ਹੈ ਉਹਨਾਂ 'ਚ ਸਿੱਖ ਸਕਦੇ ਆ। ਬਾਅਦ ਦੇ ਵਿੱਚ ਦੂਜੇ ਨੂੰ ਦੋਸ਼ ਦੇਣ ਦੀ ਥਾਂ ਤੇ ਆਈ ਥਿੰਕ ਮੇਰੇ ਖਿਆਲ ਇਹ ਪਹਿਲਾਂ ਤੁਸੀਂ ਸਟੈਪ ਚੱਕ ਲਓ ਤਾਂ ਚੰਗੀ ਗੱਲ ਹੋਊਗੀ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮਤਲਬ ਕਿ ਇਹ ਤੰਗ ਕਰਨੀਆਂ ਹੈਗੀਆਂ, ਹਰ ਇੱਕ ਨੂੰ ਤੰਗ ਹੋਣਾ ਹੈ ਇਹਦੇ ਵਿੱਚ। ਤੇ ਰਾਜਕਿਰਨ, ਜਿਹੜਾ ਮੈਂ ਅੱਗੇ ਸ਼ੋਅ ਦੀ ਗੱਲ ਕੀਤੀ ਹੈ, ਮਾਰਚ ਦੇ ਵਿੱਚ ਲੂਈਵਿਲ ਕੰਟਕੀ ਦੇ ਵਿੱਚ ਨੈਕਸਟ ਮੰਥ ਹੋਣਾ ਹੈ, ਐਟ ਦਾ ਐਂਡ ਆਫ ਨੈਕਸਟ ਮੰਥ। ਸੋ ਉਹਦੇ ਵਿੱਚ ਜਿਹੜੇ FMCSA ਦੇ ਐਡਮਿਨਿਸਟ੍ਰੇਟਰ ਡੈਰਿਕ ਬਾਰ, ਉਹਨਾਂ ਨੇ ਉੱਥੇ ਓਪਨ ਪਬਲਿਕ ਕੁਐਸਚਨੇਅਰ ਦੇ ਵਿੱਚ ਆਉਣਾ ਹੈਗਾ, ਓਪਨ ਪਬਲਿਕ ਕੁਐਸਚਨਸ ਦੇ ਵਿੱਚ ਆਉਣਾ ਹੈਗਾ। ਤੇ ਪਲੀਜ਼ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ, ਜਿਹੜੇ ਵੀ ਲੂਈਵਿਲ ਕੰਟਕੀ ਦੇ ਲਾਗੇ ਇੰਡੀਅਨਾਪੋਲਿਸ ਜਾਂ ਇੰਡੀਆਨਾ ਸਟੇਟਸ ਇੰਨੀਆਂ ਜ਼ਿਆਦੀਆਂ ਹੈਗੀਆਂ, ਔਰ ਕਾਫੀ ਜਿਹੜੇ ਆਪਣੇ ਟਰੱਕਰਸ ਉੱਥੇ ਹੈਗੇ ਆ, ਪਲੀਜ਼ ਜ਼ਰੂਰ ਉੱਥੇ ਪਹੁੰਚੋ। ਆਪਣੇ ਘੱਟੋ ਘੱਟ ਖਾਸ ਕਰਕੇ ਇਹ ਜਿਹੜੀ ਚੀਜ਼ ਹੈਗੀ ਹੈ, ਇਹਦੇ ਵਿੱਚ ਹਿੱਸਾ ਜ਼ਰੂਰ ਲਓ, ਤਾਂ ਕਿ ਉੱਥੇ ਅਸੀਂ ਜਾ ਕੇ ਪ੍ਰੈਜ਼ੈਂਸ ਸਾਡੀ ਜਿਹੜੀ ਦਿਖਣੀ ਚਾਹੀਦੀ ਆ, ਅਸੀਂ ਉੱਥੇ ਜਾਣੇ ਚਾਹੀਦੇ। ਇਹਦੇ ਨਾਲ ਕੀ ਹੁੰਦਾ ਕਿ ਜੇ ਤੁਸੀਂ ਇੱਦਾਂ ਦੀਆਂ ਜਗ੍ਹਾ ਤੇ ਨਹੀਂ ਜਾਂਦੇ, ਰੀਪ੍ਰਜੈਂਟ ਨਹੀਂ ਕਰਦੇ ਆਪਣੇ ਆਪ ਨੂੰ, ਉੱਥੇ ਨਹੀਂ ਪਹੁੰਚਦੇ, ਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ ਤੁਹਾਡੀ ਜਿਹੜੀ ਆ ਉਹ ਇੱਕ ਜਿਹੜੀ ਗਲਤ ਦਿੱਖ ਬਣ ਰਹੀ ਹੈ ਨਾ, ਉਹ ਇੱਕ ਪੱਕੀ ਹੁੰਦੀ ਜਾਂਦੀ ਆ ਵੀ ਹਾਂ ਵੀ ਜਿੱਥੇ ਕਿਤੇ ਇੱਦਾਂ ਦੀ ਮੀਟਿੰਗ ਚੱਲਦੀ ਹੈ, ਜਿੱਦਾਂ ਕੱਲ੍ਹ ਵੀ ਸੀਗਾ, ਜਿੱਥੇ ਕਿਤੇ ਇੱਦਾਂ ਦਾ ਕੰਮ ਚੱਲਦਾ ਆ, ਉੱਥੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਆ, ਇਹ ਕਮਿਊਨਿਟੀ ਜਿਹੜੀ ਆਉਂਦੀ ਨਹੀਂ, ਜਿੱਥੇ ਕੰਮ ਪੜ੍ਹਨ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ, ਉੱਥੇ ਨਹੀਂ ਆਉਂਦੀ ਆਹ ਚੀਜ਼ਾਂ। ਸੋ ਬਹੁਤ ਮੈਂ ਸੀਰੀਅਸਲੀ ਕਹਿਣਾ ਕਿ ਕੱਲ ਮੈਂ ਉੱਥੇ ਗਿਆ, ਮੈਂ ਡੈਫੀਨੇਟਲੀ ਕੱਲ ਰਾਜਕਿਰਨ ਪੱਗ ਬੰਨ੍ਹ ਕੇ ਗਿਆ ਸੀਗਾ, ਔਰ ਇਸ ਚੀਜ਼ ਦਾ ਉੱਥੇ ਜਾ ਕੇ ਜਦੋਂ ਤੁਸੀਂ ਲੋਕਾਂ ਦੇ ਪੱਖ ਦੀ ਗੱਲ ਕਰਦੇ ਆ, ਜਦੋਂ ਤੁਸੀਂ ਟਰੱਕਿੰਗ ਦੇ ਪੱਖ ਦੀ ਗੱਲ ਕਰਦੇ ਆ, ਡਜ਼ਨਟ ਮੈਟਰ ਤੁਸੀਂ ਪੱਗ ਬੰਨੀ ਹੈ, ਡਜ਼ਨਟ ਮੈਟਰ ਨਹੀਂ ਬੰਨੀ ਹੈ, ਕੁਛ ਵੀ ਆ, ਲੋਕੀ ਰਿਸਪੈਕਟ ਕਰਦੇ ਆ ਤੁਹਾਡੀ, ਲੋਕੀ ਤੁਹਾਨੂੰ ਲਾਈਕ ਕਰਦੇ ਆ ਕਿ ਤੁਸੀਂ ਐਟਲੀਸਟ ਯੂ ਟਾਕਿੰਗ ਅਬਾਊਟ ਦਾ ਪੀਪਲ, ਯੂ ਟਾਕਿੰਗ ਅਬਾਊਟ ਪਬਲਿਕ, ਹੈ ਨਾ। ਸੋ ਇਸ ਚੀਜ਼ ਤੋਂ ਸ਼ਰਮ ਨਹੀਂ ਖਾਣੀ ਚਾਹੀਦੀ ਵੀ ਮੈਂ ਇੱਦਾਂ, ਜਾਂ ਸਾਨੂੰ ਉੱਥੇ ਕੀ ਸਮਝਣਗੇ ਜਾਂ ਸਾਡੇ ਵੱਲ ਕੀ ਦੇਖਣਗੇ। ਪਰ ਜੇ ਅਸੀਂ ਨਹੀਂ ਜਾਵਾਂਗੇ ਤਾਂ ਡੈਫੀਨੇਟਲੀ ਸਾਡੇ ਲਈ ਡੈਮੇਜ ਜਿਹੜਾ ਉਹ ਜ਼ਿਆਦਾ ਆ। ਨਹੀਂ ਬਿਲਕੁਲ, ਇਹ ਤਾਂ ਹੁਣ ਦੇਖੋ ਕੈਲੀਫੋਰਨੀਆ ਜਿਹੜਾ ਮੰਟੀਕੇ ਦਾ ਜਿਹੜਾ ਇਲਾਕਾ ਆ, ਉਹ 5 ਤੇ 99 ਦੇ ਵਿਚਾਲੇ, ਇੱਥੇ ਤਾਂ ਗਾਰਡ ਆ ਹੁਣ ਆਪਣੇ ਟਰੱਕਰਸ ਦਾ, ਕੈਰੀਅਰ ਕੰਪਨੀਜ਼ ਦਾ, ਸਾਰਿਆਂ ਦਾ। ਜੇ ਉੱਥੇ ਵੀ ਲੋਕ ਘੱਟ ਪਹੁੰਚੇ ਆ, ਤੇ ਲੂਈਵਿਲ ਕੰਟਕੀ ਦੇ ਵਿੱਚ ਤਾਂ ਚਲੋ ਫਿਰ ਆਸ ਹੀ ਰੱਖ ਸਕਦੇ ਆ। ਹੁਣ ਉਹ ਇਸ ਦੇ ਵਿੱਚ ਹੁਣ ਕੀ ਆ, ਰਿਐਲਿਟੀ ਕਈ ਵਾਰੀ ਥੋੜ੍ਹੀ ਜਿਹੀ ਕੌੜੀ ਲੱਗਦੀ ਆ, ਤੇ ਉਹੀ ਚੀਜ਼ ਸਾਹਮਣੇ ਆ। ਸਰੋਤੇ, ਜੇ ਤੁਹਾਡਾ ਕੋਈ ਸਵਾਲ ਆ, ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ, ਨੰਬਰ ਹੈ 408 272 5200 4082725200। ਪ੍ਰਭਜੋਤ ਜੁੜੇ ਨੇ ਆਪਣੇ ਨਾਲ। ਹਾਂਜੀ ਪ੍ਰਭਜੋਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ। ਬਹੁਤ ਵਧੀਆ, ਹਾਂਜੀ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਆ, ਤੇ ਏਦਾਂ ਹੀ ਕਰਦੇ ਰਹੋ, ਤੇ ਬਹੁਤ ਨੌਲੇਜ ਦੀ ਗੱਲ ਮਿਲਦੀ ਆ, ਹਨਾ। ਜਿਹੜਾ ਜੋ ਕਹਿੰਦਾ ਕਹਿਣ ਦਿਓ, ਹਨਾ। ਤੇ ਬਾਕੀ ਮੈਂ ਗੱਲ ਕਰਨੀ ਸੀ ਭਾਜੀ, ਚਲੋ ਇਹ ਤਾਂ ਚੱਲੀ ਜਾਣਾ, ਆਹ ਟਰੱਕਿੰਗ ਦਾ ਨੌਨ ਡੋਮਿਸਾਈਲ ਜਦੋਂ ਦੂਜੀ ਸਰਕਾਰ ਆ ਗਈ, ਉਹਨਾਂ ਨੇ ਕਰ ਦੇਣਾ, ਹਨਾ। ਤੇ ਪਰ ਮੈਂ ਦੇਖਿਆ ਇੱਕ ਗੱਲ ਕਿ ਜਿਹੜੇ ਟਰੱਕਾਂ ਦੇ ਦੂਜੇ ਬਾਕਸ ਟਰੱਕ ਚਲਾਉਂਦੇ ਆ, ਮੈਂ ਨਾ ਘਰ ਮੂਵ ਕੀਤਾ ਸੀ, ਲੋਕਲੀ ਕੀਤਾ ਹੈਗਾ 5-6 ਮੀਲਾਂ ਜੀ। ਅਸੀਂ ਨਾ ਬਾਕਸ ਟਰੱਕ ਵਾਲੇ ਆਏ, ਉਹਨਾਂ ਨੇ 3-4 ਘੰਟਿਆਂ ਜੀ ਸਾਡਾ ਘਰ ਅਪਾਰਟਮੈਂਟ ਤੋਂ ਸਮਾਨ ਚੱਕ ਕੇ ਘਰ 'ਚ ਮੂਵ ਕਰਤਾ, ਤੇ $1500-1600 ਲੈ ਗਿਆ, ਹਨਾ, ਮਿੰਟੋ ਮਿੰਟੀ। ਸੋ ਪੈਸਾ ਹੋਰ ਵੀ ਕੰਮਾਂ 'ਚ ਹੈਗਾ ਆ। ਮੈਂ ਤਾਂ ਆਪ 15 ਹੋ ਗਿਆ 16 ਚਲਾਉਂਦੇ ਨੂੰ ਟਰੱਕ, ਤੇ ਮੈਂ ਥੱਕ ਚੁੱਕਾ, ਮੈਂ ਤਾਂ ਆਪ ਚਲਾਉਣਾ। ਟਰੱਕਿੰਗ ਵੀ ਹੈਗੀ ਆ, ਹੋਰ ਵੀ ਬਹੁਤ ਕੰਮ ਆ, ਹਨਾ। ਤੇ ਬਾਕੀ ਆਪਣੇ ਮੈਂ ਕਹਿਣਾ ਸੀਗਾ, ਇੱਕ ਕਿਸੇ ਨੇ ਟਰੱਕਾਂ ਦੇ ਜਿਹੜੇ ਜਾੜਾਂ ਹੁੰਦੀਆਂ, ਤਾਂ ਮਕੈਨਿਕ ਬਾਰੇ ਵੀ ਗੱਲ ਕਰੋ, ਕਿਉਂਕਿ ਇਹ ਵੀ ਬਹੁਤ ਹੋਇਓ ਆ ਜਿਨ੍ਹਾਂ ਤੋਂ ਪੂਰੀ ਟ੍ਰੇਨਿੰਗ ਨਹੀਂ ਹੈਗੀ। ਜਾੜਾਂ ਦੇ ਵਿੱਚ ਵੀ ਸਿਕਿਉਰਿਟੀ ਨਹੀਂ ਹੈਗੀ ਫੁੱਲ, ਕਿਉਂਕਿ ਤੁਹਾਡਾ 2-3 ਲੱਖ ਦਾ ਟਰੱਕ ਟਰੇਲਾ ਆ, ਹਨਾ। $300 ਲੈਂਦੇ ਤੁਹਾਡੇ ਤੋਂ, ਤੇ ਕੋਈ ਸੇਫਟੀ ਨਹੀਂ ਹੈਗੀ ਪ੍ਰੋਪਰ, ਤੇ ਜਾੜਾਂ ਕੱਚੀਆਂ ਹੁੰਦੀਆਂ ਆ, ਹਨਾ।
ਤੇ ਇਹਦੇ ਬਾਰੇ ਵੀ ਮੁੱਦਾ ਚੱਕਣਾ ਚਾਹੀਦਾ ਆ। ਤੇ ਬਾਕੀ ਰਹੀ ਗੱਲ ਮਕੈਨਿਕਾਂ ਦੀ, ਮਕੈਨਿਕ ਇੱਥੇ ਬਹੁਤ ਹੋ ਗਏ ਆ ਜਿਨ੍ਹਾਂ ਨੂੰ ਅਨਪ੍ਰੋਫੈਸ਼ਨਲ ਹਨਾ, ਜਿਹਨਾਂ ਨੂੰ ਪਤਾ ਹੀ ਕੁਛ ਨਹੀਂ। ਰੋਡ ਤੇ ਜਾਓ, ਜੇ ਤੁਸੀਂ ਦੇਖ ਲਿਆ ਤੇ ਨਿਕਲਿਆ। ਹੁਣ ਮੈਂ 2-3 ਨਾਂ ਨਹੀਂ ਲੈਣਾ ਸੌਫਟਵੇਅਰ ਕੰਪਨੀ ਦਾ, ਮੇਰੇ ਟਾਇਰ ਖੁੱਲਣੋਂ ਬਚੇ। ਜੇ ਮੈਂ ਨਾ ਇੰਸਪੈਕਸ਼ਨ ਕਰਦਾ ਤੇ ਮੇਰੇ ਚੱਲਦੇ ਟਰੱਕ ਦੇ ਟਾਇਰ ਖੁੱਲ ਜਾਣੇ ਸੀਗੇ ਹਨਾ। ਤੇ ਪ੍ਰੋਫੈਸ਼ਨਲ ਤੋਂ ਕੰਮ ਕਰਾਓ ਹਨਾ, ਜਿਹੜਾ ਤੁਹਾਨੂੰ ਮਤਲਬ ਕਿ ਕੱਲ ਨੂੰ ਗਰੰਟੀ ਵੀ ਲੈ ਸਕੇ, ਰਸੀਦ ਵੀ ਲਓ, ਕੱਲ ਨੂੰ ਗੱਲਬਾਤ ਹੋ ਜੀ ਤੁਸੀਂ ਉਹ ਤੋਂ ਕਲੇਮ ਪਾ ਸਕਦੇ ਆ ਹਨਾ। ਤੇ ਮੈਂ ਨਹੀਂ ਕਹਿੰਦਾ ਸਾਰੇ ਆਪਣੇ ਪੰਜਾਬੀ ਗੋਰਿਆਂ ਦਾ ਵੀ ਆਹੀ ਹਾਲ ਵਾ, ਇਹ ਵੀ ਏਦਾਂ ਦੇ ਹੀ ਆ ਹਨਾ। ਬਥੇਰੇ ਨੇ ਇੰਡਸਟਰੀ 'ਚ ਏਦਾਂ ਦੇ ਲੋਕ, ਸਿੰਕਾਂ ਬੈਠੀਆਂ ਨੇ ਹਰ ਜਗ੍ਹਾ। ਹਾਂਜੀ, ਤੇ ਬਹੁਤ ਵਾ ਜਿਹੜੇ ਹੁਣ ਮੈਂ ਪਿੱਛੇ ਜੇ ਲਾਈਟਾਂ ਲਵਾਈਆਂ ਸੀ ਹਨਾ, ਬੰਦਾ ਉਹ ਮੇਰੀਆਂ ਲਾਈਟਾਂ ਵਧੀਆਂ ਟਰੱਕ ਦੀਆਂ ਤੇ ਮੈਂ ਉਹ ਫੋਨ ਹੀ ਨਾ ਚੱਕੇ। ਹੁਣ ਜਿਹੜੇ ਏਦਾਂ ਦੇ ਆ ਆਪਣੇ ਜਿਹੜੇ ਕਹਿੰਦੇ ਤਾਂ ਪੰਜਾਬੀ 'ਚ ਕਹਿੰਦੇ ਖਿਚੜੀ ਕਹਿੰਦੇ, ਜਿਹੜੇ ਸਾਰੇ ਮਿਕਸ ਹੀ ਕੰਮ ਕਰ ਦਿੰਦੇ ਖਿਚੜੀ ਬਣਾਉਣੇ ਵਾਲੇ ਹਨਾ। ਤੇ ਜਿਹੜਾ ਪ੍ਰੋਫੈਸ਼ਨਲ ਹੁੰਦਾ ਨਾ ਉੱਤੋਂ ਹੀ ਜਾਓ ਹਨਾ, ਤੇ ਰਸੀਦ ਪੱਕੀ ਲਓ, ਕੱਲ ਨੂੰ ਰੱਬ ਨਾ ਕਰੇ ਕੋਈ ਗੱਲਬਾਤ ਹੋ ਗਈ ਤੁਸੀਂ ਉੱਤੇ ਕਲੇਮ ਕਰ ਸਕੋ। ਥੈਂਕ ਯੂ ਪ੍ਰਭਜੋਤ, ਆਹੀ ਆ। ਤੇ ਬਾਕੀ ਧਿਆਨ ਰੱਖੋ ਸਾਰੇ ਜਾਣੇ ਹਨਾ। ਥੈਂਕ ਯੂ। ਰਾਜਕਰਨ, ਇੱਕ ਹੋਰ ਜਿਹੜੀ ਆਪਾਂ ਗੱਲ ਕਰਨੀ ਸੀਗੀ, ਜਿਹੜੀ ਅੱਜ ਕੱਲ੍ਹ ਇੱਕ ਸਕੈਮ ਚੱਲ ਰਿਹਾ ਹੈਗਾ, ਈਮੇਲਸ ਆ ਰਹੀਆਂ ਹੈਗੀਆਂ ਲੋਕਾਂ ਨੂੰ, ਜਿਹੜੇ ਸਕੈਮ ਨਹੀਂ ਰੁਕਣ ਦਾ ਨਾਂ ਲੈਂਦੇ ਰਮਨ ਜੀ, ਡਰਾਈਵਰਸ ਹੈਗੇ ਆ, ਨਵਾਂ ਹੀ ਤੁਰਿਆ ਰਹਿੰਦਾ ਆ। ਹਾਂਜੀ, ਉਹਦੇ ਵਿੱਚ ਉਹ ਡਰਾਈਵਰਸ ਨੂੰ ਕਾਲ ਕਰਕੇ ਕਹਿੰਦੇ ਹੈਗੇ ਆ ਕਿ ਤੁਹਾਡਾ ਜਿਹੜਾ ਆ ਇਹ ਸਿਸਟਮ ਦੇ ਵਿੱਚ ਕਲੀਅਰਿੰਗ ਹਾਊਸ ਦੇ ਵਿੱਚ ਨਜ਼ਰ ਆ ਰਿਹਾ ਕਿ ਤੁਹਾਡੇ ਉੱਤੇ ਇੱਕ ਜਿਹੜੀ ਆ ਵਾਇਲੇਸ਼ਨ ਪੈ ਗਈ ਆ, ਤੇ ਅਸੀਂ ਵਾਇਲੇਸ਼ਨ ਤੁਹਾਡੀ ਕਲੀਅਰ ਕਰਾ ਦਿਆਂਗੇ। ਠੀਕ ਆ। ਸੋ ਉਹ ਸੈਪ ਬਣ ਕੇ ਦੂਜਾ ਬੰਦਾ ਕਾਲ ਕਰਦਾ ਵੀ ਮੈਂ ਸੈਪ ਹੈਗਾ ਆ, ਮੈਂ ਤੈਨੂੰ ਆ ਸਾਰੀ ਟ੍ਰੇਨਿੰਗ ਦਿੰਦਾ, ਸਾਰਾ ਕੁਛ ਕਰਦਾ ਆ, ਤੇ ਤੂੰ ਇਹ ਟ੍ਰੇਨਿੰਗ ਲੈ ਕੇ ਮੈਂ ਤੇਰੀ ਵਾਇਲੇਸ਼ਨ ਕਲੀਅਰ ਕਰਾ ਦੇਣਾ। ਇਹਦੇ ਵਿੱਚ ਕਈ ਜਣੇ ਜਿਹੜੇ ਸੈਪ ਦੇ ਜਿਹੜੇ ਪੋਜ਼ਿਟਿਵ ਆਏ ਆ ਉਹ ਵੀ ਫਸ ਰਹੇ ਆ, ਤੇ ਜਿਹੜੇ ਕਈ ਪੋਜ਼ਿਟਿਵ ਨਹੀਂ ਆਏ ਉਹਨਾਂ ਨੂੰ ਵੀ ਉਹ ਡਰਾ ਕੇ ਕਹਿੰਦੇ ਆ ਵੀ ਤੁਹਾਨੂੰ ਤੁਹਾਡੀ ਵਾਇਲੇਸ਼ਨ ਪੈ ਗਈ ਆ। ਅੱਛਾ, ਇੱਕ ਚੀਜ਼ ਇਹ ਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਕੁਐਸਚਨ ਦਾ ਜਵਾਬ ਦੇ ਦਿਓ, ਕੀ ਸੈਪ ਵਾਲੇ ਇਦਾਂ ਕਾਲ ਕਰਦੇ ਹੁੰਦੇ ਆ ਜਾਂ ਆਪ ਆਪਾਂ ਸੈਪ ਨੂੰ ਕੰਟੈਕਟ ਕਰਨਾ ਹੁੰਦਾ ਹੈ? ਆਪਾਂ ਨੂੰ ਸੈਪ ਵਾਲਾ ਕਦੀ ਨਹੀਂ ਕਾਲ ਕਰਦਾ ਹੈਗਾ। ਸਕੈਮ ਇੱਥੇ ਜੋ ਇਸੇ ਚੀਜ਼ ਦਾ ਫਾਇਦਾ ਚੱਕ ਰਹੇ ਆ ਤੁਹਾਡਾ। ਸੋ ਸੈਪ ਕਦੀ ਵੀ ਅਸੀਂ ਡਰ ਜਾਂਦੇ ਆ ਕਿ ਸਾਨੂੰ ਪਤਾ ਨਹੀਂ ਯਾਰ ਕੀ ਮੇਰੀ ਵਾਇਲੇਸ਼ਨ ਹੋ ਗਈ, ਮੈਂ ਕਲੀਅਰ ਕਰਾ ਲਵਾਂ ਹਨਾ। ਉਹ ਪਹਿਲਾਂ ਉਹ ਤੁਹਾਨੂੰ ਸਿੱਧਾ ਹੀ ਕਹਿੰਦੇ ਆ ਵੀ $100-200 ਵੀ ਦੇ, ਵੀ ਅਸੀਂ ਤੇਰੀ ਵਾਇਲੇਸ਼ਨ ਕਲੀਅਰ ਕਰਾ ਦਿੰਦੇ ਆ। ਤੇ ਜਦੋਂ ਤੁਸੀਂ 100-200 ਦੇਣੇ ਆ ਤਾਂ ਫਿਰ ਉਹ ਕੀ ਕਰਦੇ ਆ ਕਿ ਤੁਹਾਡੀ ਐਕਚੁਅਲ ਜਿਹੜੇ ਕਈ ਸੈਪ ਹੈਗੇ ਆ, ਜਿਹੜੇ ਹੁਣ ਸੈਪ ਕਿਹੜੇ ਵੀ ਨਹੀਂ ਹੈਗੇ, ਕਿ ਕਈ ਸੈਪ ਹੈਗੇ ਆ ਜਿਨ੍ਹਾਂ ਦੀ ਕਲੀਅਰਿੰਗ ਹਾਊਸ ਦੇ ਵਿੱਚ ਉਹਨਾਂ ਦੀ ਲੌਗਇਨ ਬਣਿਆ ਹੋਇਆ, ਉੱਥੇ ਜਾ ਕੇ ਤੁਹਾਡੇ ਅਕਾਊਂਟ ਦੇ ਉੱਤੇ ਗਲਤ ਐਂਟਰੀ ਕਰ ਦਿੰਦੇ ਆ ਕਿ ਪੋਜ਼ਿਟਿਵ ਦੀ। ਸੋ ਉਹ ਪੋਜ਼ਿਟਿਵ ਦੀ ਗਲਤ ਐਂਟਰੀ ਵੀ ਹੋ ਸਕਦੀ ਆ, ਉਹ ਚੀਜ਼ ਵੀ ਹਾਂਜੀ ਉਹ ਵੀ ਕੀਤੀ ਜਾ ਸਕਦੀ ਆ ਜੇ ਕਿਸੇ ਦਾ ਕਲੀਅਰਿੰਗ ਹਾਊਸ 'ਚ ਅਕਾਊਂਟ ਹੈਗਾ। ਸੋ ਕੋਈ ਵੀ ਕਿਸੇ ਦੀ ਵੀ ਕਰ ਦੂਗਾ ਏਦਾਂ? ਹਾਂਜੀ, ਵੈਰੀ ਡੇਂਜਰਸ। ਇਹ ਤਾਂ ਸਾਰਿਆਂ ਨਾਲੋਂ ਚੀਜ਼ ਜ਼ਰੂਰੀ ਕੀ ਆ ਕਿ ਜਦੋਂ ਤੁਹਾਨੂੰ ਕੋਈ ਵੀ ਕਾਲ ਕਰੇ ਉਹਨੂੰ ਆਪਣਾ CDL ਦਾ ਨੰਬਰ, ਆਪਣੀ ਡੇਟ ਆਫ ਬਰਥ ਤੇ ਆਪਣਾ ਪਿਨ ਨੰਬਰ, ਇਹ 3 ਚੀਜ਼ਾਂ ਜਿਹੜੀਆਂ ਆ ਇਹ ਕਦੀ ਕਿਸੇ ਨੂੰ ਤੁਸੀਂ ਨਹੀਂ ਦੇਣੀਆਂ। ਤੁਹਾਨੂੰ ਕੋਈ ਕਾਲ ਕਰਕੇ ਨਹੀਂ ਮੰਗਦਾ ਤੁਹਾਡੇ ਕੋਲੋਂ ਇਹ 3 ਚੀਜ਼ਾਂ। ਸੋ ਜੇ ਤੁਹਾਨੂੰ ਕੋਈ ਕਾਲ ਕਰਕੇ ਕਹਿੰਦਾ ਮੈਨੂੰ ਡਰਾਈਵਰ ਲਾਇਸੈਂਸ, ਡੇਟ ਆਫ ਬਰਥ ਤੇ ਆਪਣਾ ਪਿਨ ਨੰਬਰ, ਸਾਡੀ ਸਾਰਿਆਂ ਨਾਲੋਂ ਵੱਡਾ ਇਸ਼ੂ ਰਾਜਕਰਨ ਇੱਥੇ ਪਤਾ ਕਿਹੜਾ ਚੱਲ ਰਿਹਾ? ਸਾਡੇ ਜਿਹੜੇ ਡਰਾਈਵਰ ਆ ਉਹ ਟਰੱਕਿੰਗ ਕੰਪਨੀ ਨੂੰ ਕਹਿ ਦਿੰਦੇ ਆ ਭਾਜੀ ਤੁਸੀਂ ਆਪ ਹੀ ਕਰ ਦਿਓ, ਆਹ ਲਓ ਫੜੋ ਮੇਰੀ ਈਮੇਲ, ਆਹ ਲਓ ਫੜੋ ਮੇਰਾ ਪਿਨ ਨੰਬਰ, ਤੁਸੀਂ ਆਪ ਹੀ ਕਰ ਦਿਓ। ਤੇ ਉਹ ਆਪ ਹੀ ਕਰਨ ਦੇ ਚੱਕਰ ਦੇ ਵਿੱਚ ਕਈ ਵਾਰੀ ਮੈਨੂੰ ਇਹ ਵੀ ਸੁਣਨ ਚ ਆਇਆ ਕਿ ਕਈ ਟਰੱਕਿੰਗ ਕੰਪਨੀਆਂ ਨੇ ਵੀ ਗਲਤ ਜਿਹੜੀਆਂ ਇਨਫੋਰਮੇਸ਼ਨ ਉੱਤੇ ਪਾਤੀ ਹੈ ਵੀ ਤੂੰ ਸਾਰੇ ਕੋ ਕੰਮ ਛੱਡ ਕੇ ਗਿਆ, ਕੋਈ ਗੱਲ ਨਹੀਂ, ਦੇਖ ਲੱਤ ਥੱਲੇ ਰੱਖਣਾ ਤੈਨੂੰ। ਸੋ ਉਹ ਜਿਹੜੀ ਚੀਜ਼ ਆ ਉਹ ਵੀ ਹੁੰਦੀ ਆ। ਸੋ ਪਲੀਜ਼ ਜਿਹੜੇ ਡਰਾਈਵਰ ਆ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਰਾਜਕਰਨ ਇੱਕ ਜਿਹੜਾ ਆਪਾਂ ਲਿੰਕ ਪਿਛਲੀ ਵਾਰੀ ਵੀ ਦੱਸਿਆ ਸੀਗਾ ਕਿ ਆਪਣਾ PSP ਡਰਾਈਵਰ ਮੋਨੀਟਰਿੰਗ ਜਿਹੜੀ ਆ, ਇਹ FMCSA ਵੱਲੋਂ ਡਰਾਈਵਰਸ ਵਾਸਤੇ ਫ੍ਰੀ ਸਰਵਿਸ ਹੈਗੀ ਆ, PSP ਮੋਨੀਟਰਿੰਗ। ਸੋ PSP ਜਿਹੜੀ ਹੈਗੀ ਆ ਉਹ ਰਿਪੋਰਟ ਜਿਹੜੀ ਆ ਉਹ ਤੁਸੀਂ ਮੋਨੀਟਰ ਕਰ ਸਕਦੇ ਆ। ਪ੍ਰੀ ਇੰਪਲੋਇਮੈਂਟ ਸਕਰੀਨਿੰਗ ਪ੍ਰੋਗਰਾਮ ਹੈਗਾ ਏ, ਜਿਹੜਾ ਕਿ ਹਰ ਇੱਕ ਟਰੱਕਿੰਗ ਕੰਪਨੀ ਨੂੰ ਤੁਹਾਨੂੰ ਹਾਇਰ ਕਰਨ ਤੋਂ ਪਹਿਲਾਂ ਇਹ ਰਿਪੋਰਟ ਕੱਢਣੀ ਲਾਜ਼ਮੀ ਆ, ਜ਼ਰੂਰੀ ਆ। ਸੋ ਇਹ ਰਿਪੋਰਟ ਨੂੰ ਤੁਸੀਂ ਮੋਨੀਟਰ ਕਰ ਸਕਦੇ ਆ। ਇਸ ਰਿਪੋਰਟ ਦੇ ਵਿੱਚ ਤੁਹਾਡਾ ਸਾਰਾ ਕੱਚਾ ਚਿੱਟਾ ਹੁੰਦਾ। ਸੋ ਇਹ ਤੁਸੀਂ ਫ੍ਰੀ ਸਾਈਨ ਅਪ ਕਰ ਸਕਦੇ ਆ FMCSA ਦੀ ਸਾਈਟ ਤੇ ਜਾ ਕੇ, ਜਿੱਥੇ ਕਿ ਤੁਸੀਂ ਸਬਸਕ੍ਰਾਈਬ ਟੂ PSP ਡਰਾਈਵਰ ਮੋਨੀਟਰਿੰਗ ਸਰਵਿਸਿਜ਼। ਸੋ ਇਹਦਾ ਕੋਈ ਚਾਰਜ ਨਹੀਂਗਾ, ਇਹਨੂੰ ਫ੍ਰੀ ਸਾਈਨ ਅਪ ਕਰੋ। ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੀ ਕਿਸੇ ਨੂੰ ਵੀ ਆਪਣਾ ਜਿਹੜਾ ਆ
ਲੌਗਇਨ ਪਾਸਵਰਡ, ਈਮੇਲ ਐਡਰੈਸ, ਪਿਨ ਨੰਬਰ, ਡਰਾਈਵਰ ਲਾਇਸੈਂਸ, ਡੇਟ ਆਫ ਬਰਥ, ਇਹ ਚੀਜ਼ਾਂ ਜਿਹੜੀਆਂ ਹੈ ਜੇ ਤੁਹਾਨੂੰ ਕੋਈ ਕਾਲ ਕਰਦਾ ਤਾਂ ਬਿਲਕੁਲ ਕਿਸੇ ਨੂੰ ਇਹ ਚੀਜ਼ਾਂ ਨਾ ਦਿਓ ਜੀ। ਸੋ ਇਹੀ ਸਕੈਮ ਜਿਹੜਾ ਚੱਲ ਰਿਹਾ ਤੇ ਡਰ ਦੇ ਵਿੱਚੋਂ ਤੁਹਾਨੂੰ ਜਿਹੜਾ ਉਹ ਫਸਾ ਰਹੇ ਨੇ। ਆਪਣੇ ਅਗਲੇ ਕਾਲਰਸ ਨੂੰ ਵੱਲ ਨੂੰ ਵਧਦੇ ਆ, ਕਾਫੀ ਆਪਣੇ ਕਾਲਰਸ ਨੇ, ਹੁਣ ਆਪਾਂ ਕਾਲਸ ਲੈਂਦੇ ਆ ਜੀ। ਜਗਰੂਪ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੰਨਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਸੁਣਨ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਕਰਨ ਜੀ, ਇੱਕ ਤਾਂ ਪਿਛਲੇ ਹਫਤੇ ਆਪ ਜੀ ਨੇ ਸਵਾਲ ਕੀਤਾ ਸੀ, ਜਿਹੜੀ ਮੈਂ ਸਕੇਲ ਦੀ ਇਨਫੋਰਮੇਸ਼ਨ ਦਿੱਤੀ ਸੀ ਨਾ ਵੀ ਟਿਕਟ ਮਿਲੀ ਆ, ਉਹ ਮੈਨੂੰ ਹੋਰ ਵੀ 5-6 ਵੀਰਾਂ ਨੇ ਪੁੱਛਿਆ ਮਿਲਦੇ ਕਰਦਿਆਂ ਨੇ ਵੀ ਕਿੱਥੇ ਮਿਲੀ ਆ। ਉਹ ਮਿਲੀ ਆ ਜੀ ਜਿਹੜੀ ਆਪਣੀ 5 ਤੇ ਗ੍ਰੇਵਾਈਨ ਵਾਲੀ ਸਕੇਲ ਹੈਗੀ ਆ, ਇਹਦੇ ਤੇ ਬੰਦੇ ਨੂੰ ਟਿਕਟ ਮਿਲੀ ਆ ਕੈਲੀਫੋਰਨੀਆ ਦੇ ਵਿੱਚ ਹੀ 58 ਦੇ ਉੱਤੇ ਵੀ ਉਸੇ ਵੀਕ ਹੀ ਦੂਸਰੇ ਮੁੰਡੇ ਨੂੰ ਮਿਲੀ ਆ। ਪਰ ਉਹਦੇ ਵਿੱਚ ਜਿਹੜੀ ਉਹਨੂੰ ਪਹਿਲੀ ਵਾਰ ਨਹੀਂ ਮਿਲੀ, ਉਹਨੇ 2 ਵਾਰੀ ਪਹਿਲਾਂ ਉਹਨੂੰ ਟਿਕਟ ਮਿਲੀ ਚੁੱਕੀ ਸੀ ਸਕੇਲ ਸਕਿਪ ਕਰਨ ਦੀ ਕੈਲੀਫੋਰਨੀਆ 'ਚ, ਉਹ ਹਟਿਆ ਨਹੀਂ, ਤੀਜੀ ਜਾ ਕੇ ਟਿਕਟ ਉਹਨੂੰ ਮਿਲੀ ਆ। ਸੋ ਇਹਦਾ ਮਤਲਬ ਮੈਂ ਤਾਂ ਕਹਿਣਾ ਇਹ ਮੌਕੇ ਦੇ ਉੱਤੇ ਰਮਨ ਜੀ, ਜਗਰੂਪ ਜੀ, ਜਾਂ ਫਿਰ ਇਹ ਆਊਟ ਆਫ ਸਰਵਿਸ ਵੀ ਕਰ ਦਿੰਦੇ ਹੁੰਦੇ ਨੇ ਜਾਂ ਡਰਾਈਵਰ ਲਾਇਸੈਂਸ ਵੀ ਕੈਂਸਲ ਹੋ ਜਾਂਦੇ ਆ? ਨਹੀਂ ਜੀ, ਇਹ ਹੁਣ ਰਮਨ ਭਾਜੀ ਦੱਸ ਸਕਦੇ ਆ। ਤੇ ਮੇਰਾ ਡਰਾਈਵਰ ਲਾਇਸੈਂਸ ਕੈਂਸਲ ਦਾ ਨਹੀਂ ਹੋ ਸਕਦਾ, ਪਰ ਡਰਾਈਵਰ ਲਾਇਸੈਂਸ ਦੇ ਉੱਤੇ ਜਿਹੜੀਆਂ ਵਾਇਓਲੇਸ਼ਨ ਜਦੋਂ ਚੜ ਜਾਂਦੀਆਂ, ਤੁਹਾਡੇ ਪੁਆਇੰਟ ਚੜ ਜਾਂਦੇ ਆ, ਤਾਂ ਡਰਾਈਵਰ ਲਾਇਸੈਂਸ ਫਿਰ DMV ਕੈਂਸਲ ਕਰ ਸਕਦੀ ਹੈ। ਓਕੇ, ਠੀਕ ਹੈ, ਆਲਰਾਈਟ। ਰਮਨ ਭਾਜੀ, ਮੇਰਾ ਇੱਕ ਤੁਹਾਨੂੰ ਸਵਾਲ ਆ, ਕੱਲ ਤੁਸੀਂ ਕਾਰ ਵਾਲਿਆਂ ਨਾਲ ਮੀਟਿੰਗ 'ਚ ਗਏ ਸੀ, ਧੰਨਵਾਦ ਜੀ, ਕੀ ਉੱਥੇ ਬਾਕੀ ਕਮਿਊਨਿਟੀਆਂ ਦੇ ਲੋਕ ਵੀ ਆਏ ਸੀਗੇ ਜੀ, ਜਾਂ ਇਕੱਲੇ ਆਪਣੇ ਪੰਜਾਬੀ, ਜਾਂ ਤੁਸੀਂ ਹੋਈ ਸੀ 2 ਜਾਣੇ ਜਿਹੜੇ 3? ਅਸੀਂ ਪੰਜਾਬੀ ਤਾਂ 3 ਸੀ ਜੀ, ਦੇ ਦਿਓ ਬਾਅਦ 'ਚ ਜੀ। ਹਾਂਜੀ, ਪੰਜਾਬੀ ਤਾਂ ਆਪਣੇ 3-4 ਹੀ ਸੀਗੇ, ਤੇ ਬਾਕੀ ਤਾਂ ਸਾਰੀ ਕਮਿਊਨਿਟੀ ਉੱਥੇ ਸੀਗੀ। ਈਵਨ ਕਿੰਨੇ ਕੁ ਜਾਣੇ ਸੀਗੇ? ਸੀਗਾ 100? ਹਾਂਜੀ, ਨਹੀਂ 100 ਤੋਂ ਉੱਤੇ ਹੀ ਸੀਗੇ ਜੀ। ਓਕੇ, ਸੋ ਫਿਰ ਆਪਾਂ ਜਾਣੀ ਜੇ ਪੰਜਾਬੀ ਕਮਿਊਨਿਟੀ ਦੇਖੀ ਆਪਣੀ ਟਰਕਿੰਗ 'ਚ ਜ਼ਿਆਦਾ ਵਾ ਇੱਥੇ, ਤਾਂ ਉਹਦੇ ਮੁਕਾਬਲੇ ਆਪਣੀ ਪਰਸੈਂਟੇਜ ਤਾਂ ਮਤਲਬ 0.0 ਤੇ ਜਾ ਬਣਨੀ ਆ, ਰਾਈਟ? ਜੇ ਇਸ ਹਿਸਾਬ ਨਾਲ ਦੇਖੀਏ ਤਾਂ 100 'ਚ ਵੀ 3 ਜਾਣੇ ਤਾਂ 3% ਹੀ ਰਹਿ ਗਏ। ਨਹੀਂ, ਫਿਰ 0, ਮੈਂ ਤਾਂ ਹੀ 0 'ਚ ਕਹਿਤਾ ਨਾ ਆਪਾਂ। ਤੇ ਨਾਲੇ ਅਨਫੋਰਚੂਨੇਟ ਪਾਰਟ ਇਹ ਆ ਵੀ ਸਭ ਤੋਂ ਜ਼ਿਆਦਾ ਉੱਥੇ ਹੀ ਆ ਟ੍ਰੇਸੀ ਮੰਟੀਕਾ ਲੈਸਰੋਵ ਜੀ ਜ਼ਿਆਦਾ ਆ ਟਰਕਿੰਗ ਵਾਲੇ, ਸਟਾਕਟਨ ਵਾਲੇ ਬਿਲਕੁਲ ਬਹੁਤ ਜ਼ਿਆਦਾ ਆ। ਤੇ ਇਹਦੇ ਵਿੱਚ ਦੇਖੋ, ਨਾਲੇ ਕੁਐਸਚਨ ਸਾਰਿਆਂ ਨੂੰ ਆ, ਇਹ ਨਹੀਂ ਗਾ ਵੀ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਵੀ ਹੈਗੀ ਆ, ਇਸ਼ੂਜ਼ ਵੀ ਹੈਗੇ ਆ, ਸਭ ਕੁਝ ਹੈਗਾ ਆ, ਪਰ ਸਟਿਲ ਜਿਹੜੀ ਚੀਜ਼ ਆ ਉਹ ਮਤਲਬ ਕਿ ਕਹਿ ਲਓ ਵੀ ਉੱਥੇ ਇੱਥੋਂ ਤੱਕ ਵੀ ਸੀਗਾ ਵੀ ਕਾਰ ਵਾਲਿਆਂ ਨੇ ਪੰਜਾਬੀ ਆਪਣੇ ਸਰਦਾਰ ਪੱਗ ਵਾਲੇ ਬੰਦੇ ਲਿਆਣ ਕੇ ਬਿਠਾਏ ਸੀਗੇ ਉੱਥੇ ਫੰਡਿੰਗ ਵਾਸਤੇ, ਕਿ ਫੰਡਿੰਗ ਅਵੇਲੇਬਲ ਹੈਗੀ ਆ ਜੇ ਤੁਸੀਂ ਆਪਣੀ ਜਿਹੜੇ ਆ ਟ੍ਰੇਲਰ, ਖਾਸ ਕਰਕੇ ਕੱਲ ਜਿਹੜੀ ਗੱਲ ਹੋਈ ਉਹ ਹੋਈ ਟ੍ਰੇਲਰ, ਇਲੈਕਟ੍ਰਿਕ ਟ੍ਰੇਲਰ ਜਿਹੜੇ ਆ ਜੇ ਤੁਸੀਂ ਆਪਣੇ ਕਨਵਰਟ ਕਰਨੇ ਹੈਗੇ ਆ, ਡੀਜ਼ਲ ਤੋਂ ਇਲੈਕਟ੍ਰਿਕ ਟ੍ਰੇਲਰ ਕਨਵਰਟ ਕਰਨੇ ਆ, ਉਹਦੇ ਲਈ ਫੰਡਿੰਗ ਅਵੇਲੇਬਲ ਹੈਗੀ ਆ। ਸੋ ਉਹ ਫੰਡਿੰਗ ਜਿਹੜੀ ਆ ਉਹ ਲੈਣ ਵਾਸਤੇ ਵੀ ਮੇਰੇ ਖਿਆਲ ਕੋਈ ਨਹੀਂ ਸੀਗਾ। ਭਾਜੀ ਹੁਣ ਉਹਨਾਂ ਗੱਲ ਹੋਈ ਜਿਹੜੇ ਕਾਰ ਵੱਲੋਂ ਆਪਣੇ ਆਏ ਸੀਗੇ, ਤੇ ਉਹ ਮੈਨੂੰ ਕਹਿੰਦੇ ਆ ਅਸੀਂ ਤਾਂ ਯਾਰ ਬੈਠੇ ਆ ਸਵੇਰ ਦੇ ਆਣ ਕੇ, ਸਾਨੂੰ ਇੱਕ ਅੱਧਾ ਬੰਦਾ ਹੀ ਮਸਾਂ ਆਇਆ ਕੋਈ ਗੱਲ ਕਰਨ, ਨਹੀਂ ਤਾਂ ਨਹੀਂ ਆਉਂਦੇ ਆਪਣੇ ਬੰਦੇ, ਬਿਲਕੁਲ ਨਹੀਂ। ਉਹਦੇ ਵਿੱਚ ਇੱਕ ਚੀਜ਼ ਰਮਨ ਜੀ, ਇੱਕ ਐਂਗਲ ਇਹ ਵੀ ਆ ਵੀ ਕਰ ਤਾਂ ਦਵੇ ਬੰਦਾ ਇਲੈਕਟ੍ਰਿਕ ਕਨਵਰਟ, ਔਰ ਬਿਜਲੀ ਲਿਆਉਣੀ ਕਿੱਥੋਂ, ਇੰਨੀ ਮਹਿੰਗੀ ਪੀ ਜਾਂਦੀ ਨੇ, ਤਾਂ ਧੂੰਆਂ ਕੱਢਿਆ ਲੋਕਾਂ ਦਾ। ਨਹੀਂ ਰਾਜਕਰਨ, ਉੱਥੇ ਨਾ ਇੱਕ ਹੋਰ ਵਧੀਆ ਚੀਜ਼ ਉਹਦੇ ਵਿੱਚ ਕੱਲ ਇੱਕ ਹੋਰ ਜਿਹੜਾ ਸਟੈਪ ਪਤਾ ਲੱਗਾ ਕਿ ਜਿਹੜੇ ਟ੍ਰੇਲਰ ਕਈ ਮੈਨੂਫੈਕਚਰ ਹੈਗੇ ਆ, ਉਹ ਟ੍ਰੇਲਰ ਮੈਨੂਫੈਕਚਰ ਜਿਹੜੇ ਆ ਉਹ ਇਹ ਚੀਜ਼ ਕਰ ਰਹੇ ਹੈਗੇ ਕਿ ਤੁਹਾਡੇ ਟ੍ਰੇਲਰ ਦੇ ਉੱਤੇ ਸੋਲਰ ਪੈਨਲ ਜਿਹੜੇ ਆ ਉਹ ਛੱਤ ਦੇ ਉੱਤੇ ਲੱਗੇ ਹੋਏ ਆ। ਸੋ ਕਾਫੀ ਉਹਦੇ ਨਾਲ ਜਿਹੜੀ ਉਹਦੀ ਇਲੈਕਟ੍ਰਿਸਿਟੀ ਜਿਹੜੀ ਆ ਉਹ ਪ੍ਰੋਡਿਊਸ ਹੁੰਦੀ ਆ ਟ੍ਰੇਲਰ, ਕਿਉਂਕਿ ਟ੍ਰੇਲਰ ਕਾਫੀ ਵੱਡਾ, ਉੱਤੋਂ 53 ਫੁੱਟ ਲੰਮਾ ਹੁੰਦਾ ਹੈ। ਸੋ ਉਹਦੇ ਉੱਤੇ ਕਾਫੀ ਬਹੁਤ ਘਰ ਜਿੰਨੇ ਪੈਨਲ ਲੱਗ ਜਾਂਦੇ, ਤੇ ਜੇ ਸਾਰੇ ਘਰ ਨੂੰ ਇੱਕ ਸੋਲਰ ਪੈਨਲ ਜਿਹੜਾ ਚਾਰਜ ਕਰ ਸਕਦੇ ਇੰਨੇ, ਤੇ ਮੇਰੇ ਖਿਆਲ ਟ੍ਰੇਲਰ ਨੂੰ ਚਾਰਜ ਕਰਨ ਨੂੰ ਤਾਂ ਇੰਨੀ ਨਹੀਂ ਲਾਈਟ ਚਾਹੀਦੀ ਹੈਗੀ। ਸੋ ਕਾਫੀ ਇੰਟਰਸਟਿੰਗ ਸੀਗਾ, ਉਹਨਾਂ ਦਾ ਸੁਣਨ ਵਾਲਾ ਸੀਗਾ ਸਾਰਾ ਕੁਝ। ਰਮਨ ਭਾਜੀ, ਤੁਸੀਂ ਉਹਨਾਂ ਦੀ ਕੋਈ ਇਨਫੋਰਮੇਸ਼ਨ ਲਈ ਆ? ਜੇ ਲਈ ਆ ਤਾਂ ਪਲੀਜ਼ ਉਹ ਵੀ ਸ਼ੇਅਰ ਕਰ ਦਿਓ। ਇੱਕ ਮੇਰਾ ਲਾਸਟ ਕੁਐਸਚਨ ਹੈ ਜੀ, FMCS ਤੇ ਜਿਹੜੀ ਕਮੈਂਟਸ ਲੈ ਰਹੀ ਆ ਪੇਪਰ ਲੌਗ ਬੁੱਕ ਲਈ ਦੁਬਾਰਾ ਜੀ, ਉਹਦੀ ਕੋਈ ਅਪਡੇਟ ਤੁਹਾਡੇ ਕੋਲ ਹੈ ਤਾਂ ਸਾਂਝੀ ਕਰ ਦਿਓ ਜੀ, ਧੰਨਵਾਦ। ਹਾਂਜੀ, ਉਹ ਜਿਹੜੀ ਪੇਪਰ ਲੌਗ ਬੁੱਕ ਲਈ ਕਮੈਂਟਸ ਲੈ ਰਹੇ ਆ, ਉਹ ਸਿਰਫ ਇੱਕ ਕੰਪਨੀ ਨੇ ਆਪਣੀ ਐਗਜ਼ੈਂਪਸ਼ਨ ਮੰਗੀ ਆ, ਉਹ ਸਾਰਿਆਂ ਲਈ ਨਹੀਂ ਹੈਗੀ। ਉਹ ਮੈਂ ਅੱਗੇ ਵੀ ਇੱਕ ਵਾਰੀ ਸਪਸ਼ਟ ਕੀਤਾ ਸੀਗਾ ਕਿ ਉਹ ਸਾਰਿਆਂ ਲਈ ਐਗਜ਼ੈਂਪਸ਼ਨ ਨਹੀਂ ਹੈਗੀ, ਉਹ ਸਿਰਫ ਇੱਕ ਕੰਪਨੀ ਕਹਿ ਰਹੀ ਹੈਗੀ ਆ ਉਹਦੇ ਆਪਣੇ ਵਾਸਤੇ ਐਗਜ਼ੈਂਪਸ਼ਨ ਵਾਸਤੇ, ਉਹ ਸਾਰਿਆਂ ਵਾਸਤੇ ਨਹੀਂ ਹੈਗੀ। ਸੋ ਪੇਪਰ ਲੌਗ ਬੁੱਕ ਜਿਹੜੀ ਆ ਜੇ ਉਹਦਾ ਆਈ ਡੋਂਟ ਥਿੰਕ ਸੋ ਕਿ ਕੋਈ ਐਸਾ ਫਿਊਚਰ ਦੇ ਵਿੱਚ ਲੱਗ ਰਿਹਾ ਕਿ ਪੇਪਰ ਲੌਗ ਬੁੱਕ ਨਹੀਂ, ਪਰ ਇਹਦੇ ਵਿੱਚ ਰਮਨ ਜੀ ਇੱਕ ਕੰਪਨੀ ਦੇ ਲਈ ਫੈਡਰਲ ਰਜਿਸਟਰ 'ਚ ਕਿਉਂ ਇਹ ਪਬਲਿਸ਼ ਕਰਨਗੇ? ਹੁੰਦਾ ਰਾਜਕਰਨ, ਜਦੋਂ ਕੋਈ ਵੀ ਕੰਪਨੀ ਪਟੀਸ਼ਨ ਕਰਦੀ ਆ ਨਾ, ਤਾਂ FMCSA ਦਾ ਪ੍ਰੋਸੈਸ ਆ ਕਿ ਉਹ ਪਟੀਸ਼ਨ ਜਿਹੜੀ ਆ ਕਿਸੇ ਨੂੰ, ਹੁਣ ਦੇਖੋ ਇੱਕ ਜਿਹੜੀ ਹੁਣੇ ਮੇਰੇ ਖਿਆਲ ਮੈਂ ਪੜ੍ਹ ਰਿਹਾ ਸੀਗਾ
ਕਿ ਇੱਕ ਨਿਊਜ਼ ਜਿਹੜੀ ਆਈ ਹੈਗੀ ਆ ਜਿਹਦੇ ਵਿੱਚ ਕਿ ਉਹਨਾਂ ਨੇ ਅਲਾਓ ਕੀਤਾ ਹੈਗਾ ਕਿ ਜਿਹੜਾ ਬੜੇ ਚਿਰ ਤੋਂ ਇੱਕ ਪਟੀਸ਼ਨ ਪਾਈ ਸੀਗੀ ਕਿ ਸਾਡਾ ਜਿਹੜਾ ਡਰਾਈਵਰ ਹੈਗਾ ਜੇ ਸਾਡਾ ਜਿਹੜਾ ਲਰਨਰ ਹੈਗਾ ਉਹਦੇ ਨਾਲ ਜਦੋਂ ਲਰਨਰ ਡਰਾਈਵਰ ਜਿਹੜਾ ਆ ਉਹ ਟਰੱਕ ਚਲਾਉਂਦਾ ਆ ਉਹਦੇ ਨਾਲ ਪੈਸੇਂਜਰ ਸੀਟ ਤੇ ਜਿਹੜਾ ਉਹਦਾ ਟੀਚਰ ਹੈਗਾ ਆ ਉਹ ਸਲੀਪ 'ਚ ਵੀ ਹੋ ਸਕਦਾ, ਜ਼ਰੂਰੀ ਨਹੀਂ ਵੀ ਉਹ ਫਰੰਟ ਸੀਟ ਤੇ ਬੈਠਾ ਹੋਵੇ। ਸੋ ਇੱਕ ਕੰਪਨੀ ਨੇ ਪਟੀਸ਼ਨ ਪਾਈ ਸੀ, ਉਹਦੇ ਉੱਤੇ ਕਾਫੀ ਦੇਰ ਕਾਰਵਾਈ ਚੱਲੀ, ਉਹਦੇ ਕਮੈਂਟਸ ਆਏ, ਸਾਰਾ ਕੁਝ ਆਇਆ। ਉਸ ਤੋਂ ਬਾਅਦ ਜਿਹੜੀ ਆ ਉਹ ਜਿਹੜੀ ਪਟੀਸ਼ਨ ਉਹਨਾਂ ਦੀ ਐਕਸੈਪਟ ਹੋਈ, ਉਹਨਾਂ ਨੂੰ ਐਗਜ਼ੈਂਪਸ਼ਨ ਮਿਲ ਗਈ। ਇੱਦਾਂ ਕਈ ਕੰਪਨੀਆਂ ਹੈਗੀਆਂ, ਕਈ ਕੰਪਨੀਆਂ ਜਿਹੜਾ ਕੰਮ ਕਰਦੀਆਂ ਹੈਗੀਆਂ, ਕਹਿ ਲਓ ਵੀ ਫਾਇਰ ਦਾ, ਜਾਂ ਕਈ ਕੰਪਨੀਆਂ ਹੈਜ਼ਮੈਟ ਦਾ ਕੰਮ ਕਰਦੀਆਂ, ਕਈ ਕੰਪਨੀਆਂ, ਕਈ ਸਿਚੁਏਸ਼ਨ ਹੁੰਦੀ ਹੈ ਜਿਹਦੇ ਵਿੱਚ ਕਿ ਕਈ ਕੰਪਨੀਆਂ ਨੂੰ ਐਗਜ਼ੈਂਪਸ਼ਨ ਚਾਹੀਦੀ ਹੁੰਦੀ ਕਈ ਚੀਜ਼ਾਂ ਦੇ ਵਿੱਚੋਂ, ਜ਼ਰੂਰੀ ਨਹੀਂ ਲੌਗ ਬੁੱਕ, ਹੋਰ ਕਈ ਜਿਹੜੇ ਲਾਜ਼ ਹੁੰਦੇ ਉਹਨਾਂ ਤੋਂ ਐਗਜ਼ੈਂਪਟ ਚਾਹੀਦੀ ਹੁੰਦੀ ਹੈ। ਸੋ ਉਸ ਐਗਜ਼ੈਂਪਸ਼ਨ ਲਈ ਉਹ ਪਟੀਸ਼ਨ ਕਰਦੇ ਆ, ਤੇ ਉਹ ਪਟੀਸ਼ਨ ਜਿਹੜੀ ਆ ਉਹਦਾ ਪ੍ਰੋਸੈਸ ਹੈਗਾ ਕਿ ਉਹ ਪਟੀਸ਼ਨ ਜਿਹੜੀ ਆ ਉਹ ਫੈਡਰਲ ਰਜਿਸਟਰ ਦੇ ਵਿੱਚ ਪਾਉਣੀ ਪੈਂਦੀ ਆ ਫॉर ਦਾ ਪਬਲਿਕ ਕਮੈਂਟਸ ਕਿ ਕੀ ਇਹਨਾਂ ਨੂੰ ਇਹ ਚੀਜ਼ ਦਿੱਤੀ ਜਾਵੇ ਕਿ ਨਾ ਦਿੱਤੀ ਜਾਵੇ। ਸੋ ਉਹ ਚੀਜ਼ ਚੱਲ ਰਹੀ ਹੈ ਜੀ। ਆਪਣੇ ਅਗਲੇ ਕਾਲਰ ਨੇ ਕਰਨ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਨੂੰ ਅੱਜ ਨਾ ਸਟੇਜ ਤੇ ਪੁੱਲ ਕੀਤਾ ਸੀਗਾ ਇਹਨਾਂ ਨੂੰ, ਇਹ ਉੱਤੇ ਓਵਰਵੇਟ ਦੀ ਉਹਨਾਂ ਨੇ ਟਿਕਟ ਦਿੱਤੀ ਆ। ਮੇਰਾ ਉਹ ਚਲਾ ਹੈ ਵੀ ਬ੍ਰੋਕਰ ਨੇ ਮੈਨੂੰ ਰੇਟ ਭੇਜਿਆ ਸੀਗਾ 32,000 ਪਾਉਂਡ ਸੀਗਾ, ਬਟ ਓਵਰ ਨਿਕਲਿਆ, ਆਲਮੋਸਟ ਲੋਡ ਹੋਇਆ 44,000 ਪਾਉਂਡ ਹੋਇਆ। ਤੇ ਮੇਰਾ ਕੀ ਰਾਈਟ ਆ ਉੱਥੇ, ਮਤਲਬ ਕਿ ਬ੍ਰੋਕਰ ਦੇ ਕਹਿਣ ਚ 32 ਕਹਿ ਕੇ 44 ਲਗਾਤਾ ਜੀ। ਤੇ ਤੁਸੀਂ ਆਪਣਾ ਵੇਟ ਉਹਨੂੰ ਕੀਤਾ ਸੀਗਾ, ਆਪਣਾ ਸਕੇਲ ਨਹੀਂ ਕਰਵਾਈ, ਮੈਂ ਸਿੱਧੇ ਬੇਸ ਸਟੇਸ਼ਨ ਤੇ ਐਂਟਰ ਹੋਇਆ ਤੇ ਮੈਨੂੰ ਫੀਲ ਵੀ ਨਹੀਂ ਆਇਆ, ਸਿੱਧਾ ਟਿਕਟ ਹੀ ਮਿਲੀ ਹੈ। ਮੋਸਟਲੀ ਭਾਜੀ ਮੈਂ ਇਹ ਇੱਕ ਗੱਲ ਕਹੂੰਗਾ ਕਿ ਜਦੋਂ ਅਸੀਂ ਵੀ ਟਰੱਕ ਚਲਾਇਆ ਹੈਗਾ ਆ, ਜੇ ਮੈਨੂੰ ਕੋਈ $32,000 ਪਾਉਂਡ ਕਹਿ ਕੇ ਲੋਡ ਚੁਕਵਾਉਂਦਾ ਨਾ, ਤੇ ਤੁਸੀਂ ਜੇ ਐਕਚੁਅਲੀ ਜਿਹੜੇ ਪ੍ਰੋਫੈਸ਼ਨਲ ਟਰੱਕਰ ਹੈਗੇ ਆ, ਆਈ ਨੋ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਨਹੀਂ ਹੈਗੇ, ਪਰ ਮੈਂ ਇਹ ਕਹਿ ਰਿਹਾ ਕਿ ਜਿਹੜੇ ਵੀ ਪ੍ਰੋਫੈਸ਼ਨਲ ਟਰੱਕਰਸ ਹੈਗੇ ਆ, ਜਦੋਂ ਟਰੱਕ ਨੂੰ ਸਟਾਰਟ ਕਰਕੇ ਤੋਰਦੇ ਆ ਨਾ, ਤੇ ਤੁਹਾਨੂੰ ਨਾਲ ਹੀ ਪਤਾ ਲੱਗ ਜਾਂਦਾ 44,000 ਤੇ 32,000 ਦੇ ਲੋਡ ਦਾ ਫਰਕ ਪਤਾ ਲੱਗ ਜਾਂਦਾ ਰਾਈਟ ਵੇ। ਤੇ ਉੱਥੇ ਸ਼ੱਕ ਪੈਣ ਦੇ ਆਧਾਰ ਦੇ ਉੱਤੇ ਮੈਂ ਰਾਈਟ ਵੇ ਕਹੂੰਗਾ ਕਿ ਮੈਂ ਸਕੇਲ ਕਰਾ ਲੈਣਾ। ਸੋ ਆਈ ਥਿੰਕ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਸ਼ਾਇਦ ਸ਼ਿਪਰ ਦੀ ਹੋ ਸਕਦੀ ਹੈ। ਤੁਸੀਂ ਜਿਹੜੇ ਲੋਡਿੰਗ ਪੇਪਰ ਵਰਕ ਆ ਉਹ ਸਾਈਨ ਕੀਤੇ ਆ ਜੇ, ਉਹ ਦੇਖੋ, ਤੇ ਜੇ ਤੁਹਾਨੂੰ ਜਿਹੜੀ ਬ੍ਰੋਕਰ ਨੇ ਤੁਹਾਨੂੰ ਕਨਫਰਮੇਸ਼ਨ ਦਿੱਤੀ ਆ ਉਹ ਦੇਖੋ। ਪਰ ਇੱਥੇ ਐਟ ਦਾ ਐਂਡ ਆਫ ਦਾ ਡੇ ਜਿਹੜਾ ਆ ਉਹ ਜਿਹੜਾ ਡਰਾਈਵਰ ਦੇ ਉੱਤੇ ਗੱਲ ਆ ਜਾਂਦੀ ਆ, ਓਨਰ ਆਪਰੇਟਰ ਤੇ ਗੱਲ ਆ ਜਾਂਦੀ ਆ ਕਿ ਉਹਨਾਂ ਨੇ ਆਪਣਾ ਵੇਟ ਕਿਉਂ ਨਹੀਂ। ਪਰ ਇਹ ਤਾਂ ਮਤਲਬ ਬੇਸਿਕਲੀ ਉਹ ਚਲੋ ਇਹਨਾਂ ਨੇ ਸਕੇਲ ਨਹੀਂ ਕਰਾਈ, ਪਰ ਹੋਇਆ ਤੇ ਫਿਰ ਇਦਾਂ ਦਾ ਧੋਖਾ ਹੀ ਆ ਕਾਈਂਡ ਆਫ ਵੀ 32 ਕਹਿ ਕੇ ਮੇਰਾ ਫਾਲਟ ਆ ਵੀ ਮੈਂ ਦੇਖੀ ਨਹੀਂ ਸਕੇਲ, ਬਟ ਬ੍ਰੋਕਰ ਲਈ ਮੇਰਾ ਕੀ ਰਾਈਟ ਆ, ਮੈਂ ਇਹਨਾਂ ਨੂੰ ਕੀ ਕਹਿ ਸਕਦਾ ਉਹਨੂੰ, ਜਾਂ ਮੈਂ ਐਕਸਟਰਾ ਪੇ ਲਈ ਕਵਾਂ ਜਾਂ ਕੁਝ ਵੀ ਕੀ ਕਵਾਂ, ਜਾਂ ਜਿਹੜਾ ਮੇਰੇ ਸਕੇਲ ਤੇ ਫਾਈਨ ਪਿਆ $750 ਆ ਉਹ ਪੇ ਕਰੂਗਾ। ਹਾਂਜੀ, ਤੁਸੀਂ ਕਹਿ ਸਕਦੇ ਆ ਬ੍ਰੋਕਰ ਦੇ ਨਾਲ ਇਹ ਤੁਸੀਂ ਚੀਜ਼ਾਂ ਡਿਸਕਸ ਕਰ ਸਕਦੇ ਆ, ਕੋਆਰਡੀਨੇਟ ਕਰਕੇ ਇਹ ਚੀਜ਼ਾਂ ਉਹਦੇ ਕੋਲੋਂ ਲੈ ਸਕਦੇ ਆ। ਬਟ ਜੇ ਬ੍ਰੋਕਰ ਉਹਦੇ ਤੇ ਨਾ ਕਰ ਜਾਂਦਾ ਹੈ ਤੇ ਆਈ ਡੋਨਟ ਥਿੰਕ ਸੋ ਕਿ ਉਹਦੇ ਵਿੱਚ ਮੈਂ ਤਾਂ ਸ਼ਾਇਦ ਰਮਨ ਜੀ ਇਹਨਾਂ ਨੂੰ ਸਮਾਲ ਕਲੇਮ ਕੋਡ ਦਾ ਸਹਾਰਾ ਲੈ ਸਕਦੇ ਆ ਵੀ ਇਸ ਤਰੀਕੇ ਦੇ ਨਾਲ ਧੋਖਾ ਹੋਇਆ। ਲੈ ਸਕਦੇ, ਬਿਲਕੁਲ ਜੀ ਲੈ ਸਕਦੇ। ਜੀ ਚਲੋ ਇਹ ਵੀ ਰਾਹ ਬਣਾ ਕੇ ਦੇਖੋ। ਸਕੇਲ ਤੇ ਫੁੱਲ ਹੋਏ ਉਹਨਾਂ ਨੇ ਮੇਰੇ ਤੋਂ ਕੋਈ ਇੰਗਲਿਸ਼ ਟੈਸਟ ਲਿੱਤਾ ਨਹੀਂ, ਬਟ ਉੱਥੇ ਉਹਨਾਂ ਨੇ ਬਲੈਕ ਐਂਡ ਵਾਈਟ ਪੇਪਰ ਰੋਡ ਸਾਈਨ ਦੇ ਪ੍ਰਿੰਟ ਕਰਕੇ ਲਾਏ ਹੋਏ ਸੀਗੇ। ਆਈ ਥਿੰਕ ਸੋ ਜਿਨ੍ਹਾਂ ਨੂੰ ਨਹੀਂ ਆਉਂਦੀ ਹੋਈ ਤਾਂ ਉਹਨਾਂ ਤੋਂ ਲੈਂਦੇ ਹੋਗੇ, ਪਰ ਮੇਰੇ ਤੋਂ ਉਹਨਾਂ ਨੇ ਐਸਾ ਕੁਝ ਨਹੀਂ ਪੁੱਛਿਆ। ਠੀਕ ਹੈ ਜੀ, ਠੀਕ, ਥੈਂਕ ਯੂ। ਇਹ ਮੈਂ ਇੱਕ ਗੱਲ ਕਲੀਅਰ ਕਰਦੇ ਹਾਂ ਸਾਰਿਆਂ ਦੇ ਨਾਲ ਕਿ ਜਿਹੜੀ ਇਦਾਂ ਦੀ ਕੋਈ ਸਿਚੁਏਸ਼ਨ ਹੈਗੀ ਆ, ਇਦਾਂ ਦੀ ਸਿਚੁਏਸ਼ਨ ਦੇ ਵਿੱਚ ਹਮੇਸ਼ਾ ਡਰਾਈਵਰ ਦੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਉਹ ਆਪਣਾ ਲੋਡ ਦਾ ਵੇਟ ਜਿਹੜਾ ਆ, ਜੇ ਉਹਨਾਂ ਨੂੰ ਥੋੜ੍ਹਾ ਬਹੁਤ ਵੀ ਸ਼ੱਕ ਪੈਂਦਾ ਕਿ ਲੋਡ ਜਿਹੜਾ ਘੱਟ ਵੱਧ ਹੋ ਸਕਦਾ, ਕਿਸੇ ਤੁਹਾਡੇ ਐਕਸਲ ਤੇ ਵੇਟ ਜਿਹੜਾ ਘੱਟ ਵੱਧ, ਜ਼ਰੂਰੀ ਨਹੀਂ, ਕਈ ਵਾਰੀ ਹੁਣ 32,000 ਪਾਉਂਡ ਤੁਸੀਂ ਲੋਡ ਚੱਕਿਆ, ਤੁਹਾਡੇ ਐਕਸਲ ਵੇਟ ਜੇ ਵੱਧ ਗਏ ਤੇ ਤੁਹਾਨੂੰ ਤਾਂ ਵੀ ਟਿਕਟ ਮਿਲ ਜਾਂਦੀ ਹੈ। ਸੋ ਮੈਂ ਇਹ ਕਹੂੰਗਾ ਕਿ $8-10 $11 $12 ਦੀ ਆਉਂਦੀ ਆ ਉਹ ਜਿਹੜੀ ਆ ਸਕੇਲ ਦੀ ਟਿਕਟ ਆ। ਸੋ ਉਹ ਬਹੁਤ ਜ਼ਰੂਰੀ ਹੁੰਦੀ ਆ ਉਹ ਕਰਾਉਣੀ, ਕਿਉਂਕਿ ਉਸ ਤੋਂ ਬਿਨਾਂ ਜਿਹੜਾ ਆ ਤੁਸੀਂ ਪ੍ਰੂਵ ਨਹੀਂ ਕਰ ਸਕਦੇ ਕਿ ਤੁਸੀਂ ਠੀਕ ਆ ਔਰ ਜਿਹੜਾ ਸਕੇਲ ਆ ਉਹ ਗਲਤ ਹੈ। ਤੇ ਜਦੋਂ ਸਕੇਲ ਕਰਾਉਣੇ ਆ ਫਿਰ ਆਪਾਂ ਰਾਈਟ ਵੇ ਉਸੇ ਵੇਲੇ ਬ੍ਰੋਕਰ ਨੂੰ ਕਾਲ ਕਰਦੇ ਹਾਂ ਵੀ hey you told me it's 32,000 it's 44 so what's going on, either I'm not going to take the load or either you pay me more or whatever। ਸੋ ਉਦੋਂ ਤੁਸੀਂ ਉਹ ਜਿਹੜੀ ਆ ਉਦੋਂ ਗੱਲ ਕਰ ਸਕਦੇ ਆ। ਸੋ ਐਟ ਦਾ ਐਂਡ ਆਫ ਦਾ ਡੇ ਬ੍ਰੋਕਰ ਸ਼ਿਪਰ ਇਹਦੀ ਕੋਈ ਰਿਸਪੌਂਸਿਬਿਲਿਟੀ ਲੈਂਦੇ ਨਹੀਂ ਹੁੰਦੇ।
ਇਹ ਜ਼ਿਆਦਾਤਰ ਡਰਾਈਵਰ ਦੀ ਰਿਸਪੌਂਸਿਬਿਲਿਟੀ ਆ ਜਾਂਦੀ ਆ, ਬਿਕੋਜ਼ ਵਨਸ ਦਾ ਲੋਡ ਇਜ਼ ਲੋਡਡ ਇਨ ਯੋਰ ਟ੍ਰੇਲਰ ਇਟਸ ਯੋਰ ਰਿਸਪੌਂਸਿਬਿਲਿਟੀ ਟੂ ਟੇਕ ਕੇਅਰ ਆਫ। ਠੀਕ ਹੈ ਜੀ। ਸਤਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਭਾਜੀ ਮੈਨੂੰ 2-3 ਵੀਕ ਪਹਿਲਾਂ ਤੁਸੀਂ ਇੱਕ ਇਨਫੋਰਮੇਸ਼ਨ ਵੀ ਦਿੱਤੀ ਇਲਾਨੋਇਸ ਦੇ ਉੱਤੇ ਸਕੰਜਾ ਕੱਸਣ ਲੱਗੇ ਨੇ। ਮੈਨੂੰ 3 ਵੀਕ ਪਹਿਲਾਂ ਇਲਾਨੋਇਸ ਘੇਰਿਆ ਸੀਗਾ ਇਹਨਾਂ ਨੇ, ਤੇ ਮੈਨੂੰ ਉਹਨਾਂ ਨੇ ਅੱਗੇ ਵੀ ਅੰਦਰ ਆ ਜਾ ਪੇਪਰ ਵਰਕ ਲੈ ਕੇ ਮੈਂ ਗਿਆ, ਤੇ ਮੈਨੂੰ ਉਹਨਾਂ ਨੇ ਕੋਈ ਮੇਰਾ ਇਮੀਗ੍ਰੇਸ਼ਨ ਸਟੇਟਸ ਨਹੀਂ ਪੁੱਛਿਆ, ਕੁਝ ਨਹੀਂ। ਉਹਨਾਂ ਨੇ ਜੋ ਮੇਰੇ ਨਾਲ ਗੱਲਬਾਤ ਹੋਈ ਆ, ਬਾਹਰ ਆ ਕੇ ਉਹਨੇ ਲੈਟਾਂ ਲੂਟਾਂ ਚੈੱਕ ਕੀਤੀਆਂ, ਤੇ ਇੰਗਲਿਸ਼ ਦਾ ਉਹਨਾਂ ਮੇਰੇ ਨਾਲ ਗੱਲਬਾਤ ਕਰਕੇ ਉਹਨੂੰ ਪਤਾ ਲੱਗ ਗਿਆ ਜੋ ਵੀ ਹੋਗਾ ਉਹ ਕਰਕੇ। ਮਤਲਬ ਅਜੇ ਉਹਨੇ ਉੱਥੇ ਸਖਤਾਈ ਜਿੱਦਾਂ ਤੁਸੀਂ ਕਿਹਾ ਉਹ ਰੂਲ ਨਹੀਂ ਅਜੇ ਮੈਨੂੰ ਲੱਗਦਾ ਚਾਲੂ ਹੋਇਆ, ਪਰ ਇੰਨਾ ਗਾ ਵੀ ਉਹ ਜ਼ਿਆਦਾ ਇਮੀਗ੍ਰੇਸ਼ਨ ਸਟੇਟਸ ਨਹੀਂ ਉਹ ਪੁੱਛਦੇ। ਦੂਜੀ ਗੱਲ ਜਿਹੜੀ ਵੀਰ ਨੇ ਗੱਲ ਕੀਤੀ ਨਾ ਭਾਜੀ, ਕੰਫਰਮੇਸ਼ਨ ਦੇ ਉੱਪਰ ਹਮੇਸ਼ਾ ਬ੍ਰੋਕਰ ਕਈ ਜਿਹੜਾ ਮੈਨੂੰ 10 ਸਾਲ ਹੋ ਗਏ ਟਰਕਿੰਗ, ਜਿੰਨਾ ਕਿ ਮੈਨੂੰ ਪਤਾ, ਰਮਨ ਭਾਈ ਨੂੰ ਸਾਡੇ ਨੂੰ ਜ਼ਿਆਦਾ ਪਤਾ ਆ, ਕਿਉਂਕਿ ਮੈਂ ਉਹਦੇ ਮੁਤਾਬਕ ਦੱਸ ਦਿੰਦਾ। ਬ੍ਰੋਕਰ ਨੇ ਕਈ ਵਾਰ ਕੰਫਰਮੇਸ਼ਨ ਦੇ ਉੱਪਰ, ਜੋ ਕਿ ਸਾਡੀ ਕੰਪਨੀ 44,000 ਵੇਟ ਤੋਂ ਵੱਧ ਲੋਡ ਨਹੀਂ ਚੱਕਦੀ, ਬ੍ਰੋਕਰ ਨੇ ਕਈ ਵਾਰ ਕੰਫਰਮੇਸ਼ਨ ਦੇ ਉੱਪਰ 44,000 ਲਿਖਿਆ ਹੀ ਹੁੰਦਾ ਮੋਸਟਲੀ, ਪਰ ਮੈਂ ਉਹਦੇ ਵਿੱਚ ਲੋਡ 20,000 ਚ ਵੀ ਚੱਕੇ ਨੇ, ਗਰੋਸ ਚ 35 ਵੀ ਚੱਕੇ, 25 ਵੀ ਚੱਕੇ, 30 ਵੀ ਚੱਕੇ। ਇੱਥੇ ਵੀਰ ਦੀ ਰਿਸਪੌਂਸਿਬਿਲਿਟੀ ਬਣਦੀ ਸੀ, ਉਹ ਸਕੇਲ ਕਰਾਉਂਦਾ ਬ੍ਰੋਕਰ ਦਾ। ਦੂਜੀ ਗੱਲ, ਟਰੱਕ ਦੇ ਵਿੱਚ ਹਮੇਸ਼ਾ ਸਕੇਲ ਬਹੁਤਿਆਂ ਟਰੱਕਾਂ ਦੇ ਵਿੱਚ ਲੱਗੀ ਹੁੰਦੀ ਹੈ। ਜਦੋਂ ਤੁਸੀਂ ਟਰੱਕ ਤੋਰਦੇ ਆ, ਉਹਦੀ ਸਕੇਲ ਵਾਲੀ ਗੇਜ ਆ ਤੁਹਾਨੂੰ ਦੱਸ ਦਿੰਦੀ ਆ ਵੀ ਤੁਹਾਡਾ ਓਵਰ ਆ ਕਿ ਜਾਂ ਮਤਲਬ ਤੋੜ ਤੋਂ ਪਤਾ ਲੱਗਦਾ, ਸਕੇਲ ਵੀ ਦੱਸ ਦਿੰਦੀ ਆ। ਇਹ ਤੇ ਹੋ ਗਈ ਇੰਨੀ ਇਨਫੋਰਮੇਸ਼ਨ। ਦੂਜੀ ਗੱਲ ਭਾਜੀ, ਮੈਂ ਇੱਕ ਸਟਾਰਬਕਸ ਦਾ ਦੱਸਿਆ ਤੁਹਾਨੂੰ ਵੀ ਉਹਦਾ ਪ੍ਰਿੰਟਰ ਰਸੀਦ ਚਾਹੀਦੀ ਆ। ਇੱਕ ਚੀਜ਼ ਮੈਨੂੰ ਵੀ ਹੁਣ ਪਤਾ ਲੱਗੀ ਵੀ ਬਹੁਤੀਆਂ ਸਟੇਟਾਂ ਦੇ ਵਿੱਚ ਗਰੋਸ ਜਿਹੜੀ ਆ ਨਾ, ਕਈ ਥਾਈਂ ਤਾਂ ਗਰੋਸ ਚੈੱਕ ਕਰਦੇ ਨੇ ਤੇ ਸਕੇਲ ਤੋਂ ਆਪਾਂ ਲੰਘ ਜਾਂਦੇ ਆ। ਜਿਹੜੀ ਵਰਜੀਨੀਆ ਸਟੇਟ ਆ, ਉਹ ਤੁਹਾਨੂੰ ਜਦੋਂ ਤੁਸੀਂ ਸਕੇਲ ਤੇ ਖੜਦੇ ਆ ਜਾ ਕੇ, ਉਹ ਕਹਿੰਦੇ ਵੀ ਆ ਉੱਤੋਂ ਦੀ ਕਰਕੇ ਆ ਜਾ, ਤੇਰਾ ਆ ਐਕਸਲ ਤੇ ਜਿਹੜਾ ਵੇਟ ਜ਼ਿਆਦਾ, ਇਹਨੂੰ ਘੁਮਾ ਕੇ ਤੇ ਆ ਇਹਨਾਂ ਸੈੱਟ ਕਰਕੇ ਤੇ ਫਿਰ ਲਿਆ ਸਕੇਲ ਤੇ। ਠੀਕ ਆ, ਉਹ ਸਕੇਲ ਤੇ ਆਪਾਂ ਟੈਂਡਮ ਸੈੱਟ ਕਰਕੇ ਚੱਲ ਜਾਂਦੇ ਆ, ਉਹ ਕੱਢ ਦਿੰਦੇ ਆ। ਠੀਕ ਆ, ਤੁਹਾਡਾ ਵੇਟ ਉਹ ਮਤਲਬ ਬਰਾਬਰ ਚਾਹੀਦਾ ਪਿਛਲੇ ਟੈਂਡਮਾਂ ਤੇ, ਤਿੰਨਾਂ ਟੈਂਡਮਾਂ, ਟਰੱਕ ਸਟੀਅਰਿੰਗ ਤੇ ਜਾਂ ਟ੍ਰੇਲਰ ਦੇ ਟੈਂਡਮਾਂ। ਠੀਕ ਆ, ਜਿਹੜੀ ਓਕਲਾਹੋਮਾ ਸਟੇਟ ਆ ਵੀਰ ਮੇਰੇ ਜਿਹੜੇ ਨਵੇਂ ਡਰਾਈਵਰ ਆ, ਮੈਨੂੰ ਇਹ ਇਨਫੋਰਮੇਸ਼ਨ ਹੁਣ ਪਤਾ ਲੱਗੀ। ਮੈਂ ਓਕਲਾਹੋਮਾ ਚ ਬੜੀਆਂ ਲੰਘਿਆ, ਮੈਨੂੰ ਘੇਰਿਆ ਨਹੀਂ ਕਿਸੇ ਨੇ, ਕਦੀ ਕੱਢਿਆ ਨਹੀਂ। ਪਰ ਉਹਦੇ ਵਿੱਚ ਮੇਰੇ ਦੋਸਤ ਨੇ ਮੈਨੂੰ ਦੱਸਿਆ ਵੀ ਓਕਲਾਹੋਮਾ ਦੇ ਵਿੱਚ ਕਿੰਨਾ ਤੁਹਾਡਾ ਵੇਟ ਜਿਹੜਾ ਆ ਟੈਂਡਮਾਂ ਦੇ ਉੱਤੇ ਪੂਰਾ ਸੈੱਟ ਚਾਹੀਦਾ। ਜੇ ਮੰਨ ਲਓ ਵੀ ਡਰਾਈਵ ਤੇ 33 ਆ, ਪਿੱਛੇ 31 ਆ, ਤੁਹਾਨੂੰ ਉਹਨਾਂ ਨੇ ਇਹ ਨਹੀਂ ਕਹਿਣਾ ਸੈੱਟ ਕਰ ਲਓ, ਉਹਨਾਂ ਨੇ ਕਹਿਣਾ ਅੰਦਰ ਆ ਜਾ, ਪੇਪਰ ਵਰਕ ਲੈ ਕੇ ਤੁਹਾਨੂੰ ਟਿਕਟ ਦੇਣੀ ਆ, ਉਹਨਾਂ ਕਹਿਣਾ ਹੁਣ ਪੇ ਕਰਨੀ ਆ ਤਾਂ ਬਾਅਦ ਪੇ ਕਰਨੀ ਆ। ਸੋ ਉਹ ਟਿਕਟ ਦਿੰਦੇ ਨੇ। ਇਹਦਾ ਵੀ ਓਕਲਾਹੋਮਾ ਜਦੋਂ ਤੁਸੀਂ ਐਂਟਰ ਕਰਨਾ, ਆਪਣਾ ਵੇਲ ਸੈੱਟ ਕਰਕੇ ਜਾਓ। ਠੀਕ ਆ ਭਾਜੀ, ਇਹ ਆ ਵੀ ਜਿਹੜਾ ਇੰਡੀਅਨਐਪਲਿਸ ਐਕਸੀਡੈਂਟ ਹੋਇਆ ਸੀਗਾ, ਉਹਦਾ ਮੈਨੂੰ ਇਹ ਪਤਾ ਲੱਗਾ ਵੀ ਉਹ ਮੁੰਡੇ ਨੂੰ ਡਾਇਰੈਕਟ ਡਿਪੋਰਟ ਕਰ ਰਹੇ ਨੇ। ਵੀ ਭਾਜੀ ਮੈਨੂੰ ਨਹੀਂ ਲੱਗਦਾ ਵੀ ਇੱਥੇ ਲਾ ਹੈਗਾ ਨਾ, ਵੀ ਮਤਲਬ ਟਰਾਇਲ ਚੱਲਣਾ ਚਾਹੀਦਾ ਉਹਦੇ ਬਕਾਇਦਾ। ਮੈਂ ਨਹੀਂ ਉਹਦੀ ਸਾਈਡ ਨਹੀਂ ਲੈਂਦਾ ਮੁੰਡੇ ਦੀ, ਪਰ ਟਰਾਇਲ ਤਾਂ ਘੱਟੋ ਘੱਟ ਚੱਲਣਾ ਚਾਹੀਦਾ, ਪਤਾ ਲੱਗਣਾ ਚਾਹੀਦਾ ਮੁੰਡਾ ਗਲਤ ਆ ਜਾਂ ਉਹ ਗੱਡੀ ਵਾਲਾ ਗਲਤੀ, ਕੌਣ ਗਲਤੀ। ਉਹ ਤਾਂ ਵਕੀਲ ਕਾਫੀ ਖੱਲ ਦੇੜਦੇ ਨੇ। ਸੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਧੰਨਵਾਦ ਭਾਈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿਹੜਾ ਡਲਾਈਲਾ ਵਾਲਾ ਕੇਸ ਸੀ ਨਾ, ਉਹਦੇ ਚ ਵੀ ਉਹ ਮੁੰਡਾ ਵਾਪਸ ਕਰਤਾ, ਡਿਪੋਰਟ ਕਰਤਾ ਉਹਨੇ। ਇਹ ਭਾਜੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਡੈਫੀਨੇਟਲੀ ਇਹਦੇ ਵਿੱਚ ਦੇਖੋ, ਹੁਣ ਕੇਸ ਚੱਲ ਰਿਹਾ ਹੈਗਾ, ਹਰਜਿੰਦਰ ਦਾ ਕੇਸ ਚੱਲ ਰਿਹਾ ਹੈਗਾ, ਦੂਸਰਾ ਤੀਸਰਾ ਜਸਵਿੰਦਰ। ਸੋ ਦੇयर इज ਅ ਲੋਟ ਆਫ ਥਿੰਗਸ ਕਿ ਜਿਹੜੀਆਂ ਕਾਨੂੰਨ ਦੇ ਹਿਸਾਬ ਦੇ ਨਾਲ ਕਈ ਗੱਲਾਂ ਹੁੰਦੀਆਂ, ਕਾਨੂੰਨ ਦੇ ਹਿਸਾਬ ਦੇ ਨਾਲ ਕਈ ਚੀਜ਼ਾਂ ਜਿਹੜੀਆਂ ਹੁਣ ਤੁਸੀਂ ਉਹਨੂੰ ਇੱਥੇ ਰੱਖ ਕੇ ਕਿੰਨੀ ਪਨਿਸ਼ਮੈਂਟ ਹੋਣੀ ਹੈ, ਕੀ ਹੋਣਾ ਆ। ਸੋ ਆਈ ਡੋਨਟ ਨੋ, ਵੀ ਆਪਾਂ ਤਾਂ ਇਸ ਜਿਹੜੇ ਲੀਗਲ ਮਾਮਲੇ ਦੇ ਵਿੱਚ ਆਪਾਂ ਗੱਲ ਨਹੀਂ ਕਰ ਸਕਦੇ ਵੀ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਜਿਹੜੇ ਹਾਲਾਤ ਹੈਗੇ ਆ ਉਹ ਆਪਾਂ ਸਾਰਿਆਂ ਨੂੰ ਪਤਾ ਵੀ ਕਿੰਨਾ ਕੁ ਜਿਹੜਾ ਕੰਮ ਆ ਉਹ ਸਹੀ ਪੇਪਰਾਂ ਦੇ ਹਿਸਾਬ ਨਾਲ ਹੁੰਦਾ। ਤੇ ਪਰ ਜੇ ਸਕੇਲ ਦੀ ਗੱਲ ਕਰੀਏ ਤੇ ਭਾਜੀ ਹੁਣੀ ਆਪਣੇ ਇੱਕ ਆਨਲਾਈਨ ਆਪਣੇ ਕਰ ਰਹੇ ਆ YouTube ਦੇ ਉੱਤੇ, ਸਕੇਲ ਦੀ ਜਿਹੜੀ ਟਿਕਟ ਹੈਗੀ ਆ ਇਸ ਵੇਲੇ, ਜਿਹੜੀ ਉਹ ਵੇਟ ਕਰਾਉਣਾ ਆ, $14.75 ਦੀ ਆ। ਸੋ ਸੌਰੀ, ਮੈਂ ਕਾਫੀ ਦੇਰ ਪਹਿਲਾਂ ਦਾ ਕੰਮ ਕੀਤਾ ਹੈ, ਸੋ ਮੈਨੂੰ ਲੱਗਦਾ ਕਿ ਹੁਣ ਚੇਂਜ ਹੋ ਗਿਆ। ਤੇ ਇੱਥੇ ਮੈਂ ਇੱਕ ਗੱਲ ਹੋਰ ਦੱਸ ਦਿਆਂ ਰਾਜਕਰਨ, ਅਸੀਂ ਕੁਛ 5-7 ਸਾਲ ਦੀ ਗੱਲ ਹੈਗੀ ਆ, ਜਦੋਂ ਨਵਾਂ ਮੈਕ ਐਂਥਮ ਇੰਟਰੋਡਿਊਸ ਹੋਇਆ ਸੀਗਾ, ਤੇ ਅਸੀਂ ਉਹ ਜਿਹੜਾ ਮੈਕ ਟਰੱਕ ਸੀਗਾ, ਉਹ ਅਸੀਂ 11 ਟਰੱਕ ਸੀਗੇ ਸਾਡੇ, ਜਿਹੜੇ ਅਸੀਂ ਸਾਰੇ ਐਡੀਟਰ ਸੀਗੇ ਮੈਗਜ਼ੀਨਸ ਦੇ, ਉਹਨਾਂ ਦੇ ਕੋਲ ਅਸੀਂ ਮੈਕ ਦੀ ਫੈਕਟਰੀ ਤੋਂ ਲੈ ਕੇ ਤੇ ਥੱਲੇ ਐਟਲਾਂਟਾ ਤੱਕ ਉਹ ਟਰੱਕ ਲੈ ਕੇ ਜਾਣੇ ਸੀਗੇ ਐਜ਼ ਅ ਟੈਸਟਿੰਗ, ਐਜ਼ ਮੈਗਜ਼ੀਨ ਦੇ ਐਡੀਟਰ ਦੇ ਤੌਰ ਤੇ ਐਜ਼ ਅ ਜਿਹੜੀ ਟਰੱਕਿੰਗ ਇੰਡਸਟਰੀ ਦੇ ਤੌਰ ਤੇ ਅਸੀਂ ਰਿਵਿਊ ਕਰਨੇ ਸੀਗੇ ਉਹ ਟਰੱਕ। ਤੇ ਸਾਡੇ ਵਿੱਚ ਇੱਕ ਟਰੱਕ ਸੀਗਾ ਜਿਹੜਾ ਡੰਪ ਟਰੱਕ ਸੀਗਾ, ਤੇ ਡੰਪ ਟਰੱਕ ਦੇ ਵਿੱਚ ਉਹਨਾਂ ਨੇ ਆਪਣੀ ਡੈਮੋ ਦੇ ਤੌਰ ਤੇ ਬਜਰੀ ਲੱਦੀ ਸੀਗੀ।
ਤੇ ਉਹਦੇ ਵਿੱਚ ਜਿਹੜੀ ਐਡੀਟਰ ਸੀਗੀ ਉਹ ਓਵਰਡਰਾਈਵ ਮੈਗਜ਼ੀਨ ਦੀ ਸੀਨੀਅਰ ਐਡੀਟਰ ਸੀਗੀ ਉਹਦੇ ਵਿੱਚ, ਤੇ ਇੱਕ ਉਹਦੇ ਵਿੱਚ ਸੀਗਾ ਉਹਦਾ ਵਾਲਵੋ ਦਾ ਮੈਕ ਦਾ ਬੰਦਾ ਸੀਗਾ। ਸੋ 2 ਜਣੇ ਚਲਾ ਰਹੇ ਸੀਗੇ। ਉਹ ਟਰੱਕ ਜਦੋਂ ਸਕੇਲ ਤੋਂ ਨਿਕਲਿਆ ਉੱਥੋਂ, ਅਸੀਂ ਐਲਨਟਾਊਨ ਪੈਂਸਿਲਵੇਨੀਆ ਤੋਂ ਜਦੋਂ ਅਸੀਂ ਸਕੇਲ ਥੋੜਾ ਦੇਰ ਹੀ ਆਈ, ਸਾਨੂੰ 2 ਘੰਟੇ ਹੀ ਹੋਏ ਸੀ ਚਲਾਉਂਦਿਆਂ ਨੂੰ, ਤਾਂ ਸਕੇਲ ਤੇ ਆਬਵੀਅਸਲੀ ਸਕੇਲ ਆ ਰਿਹਾ ਸੀ, ਸਕੇਲ ਪਾਸ ਕਰਨਾ ਸੀ, ਸਾਰੇ ਲੋਡਡ ਸੀਗੇ। ਤੇ ਜਦੋਂ ਸਕੇਲ ਤੋਂ ਪਾਸ ਕੀਤੇ ਤੇ ਉਹਨਾਂ ਨੂੰ $750 ਦੀ ਟਿਕਟ ਮਿਲ ਗਈ ਸਕੇਲ ਤੇ, ਕਿਉਂਕਿ ਉਹਨਾਂ ਦੀ ਉਹ ਜਿਹੜੀ ਬਜਰੀ ਦੇ ਜਿਹੜੇ ਉਹਨਾਂ ਦੇ ਸੀਗੇ, ਇੱਕ ਜਦੋਂ ਤੁਸੀਂ ਡੰਪ ਟਰੱਕ ਦੇਖੋ ਨਾ, ਵੱਡੇ ਟਰੱਕ ਬਜਰੀ ਵਾਲੇ ਲੱਦੇ ਹੁੰਦੇ ਆ, ਉਹਨਾਂ ਦੇ 2 ਐਕਸਲ ਪਿੱਛੇ ਹੁੰਦੇ, ਇੱਕ ਫਰੰਟ ਵਾਲਾ ਤੇ ਇੱਕ ਵਿਚਾਲੇ ਜੇ ਹੁੰਦਾ ਜਿਹੜਾ ਉੱਚਾ ਚੱਕਿਆ ਹੁੰਦਾ। ਕਈ ਵਾਰੀ ਉਹ ਜ਼ਿਆਦਾ weight ਹੋਵੇ ਤਾਂ ਥੱਲੇ ਡ੍ਰੌਪ ਕਰ ਦਿੰਦੇ ਐਕਸਲ। ਉਹ ਐਕਸਲ ਥੱਲੇ ਡ੍ਰੌਪ ਨਹੀਂ ਸੀ ਕੀਤਾ, ਭਾਰ ਜ਼ਿਆਦਾ ਸੀ। $750 ਦੀ ਟਿਕਟ ਇਸ਼ੂ ਕੀਤੀ ਸੀਗੀ, ਤੇ ਉਹ ਆਬਵੀਅਸਲੀ ਮੈਕ ਨੇ ਪੇ ਕਰਨੀ ਸੀ, ਮੈਕ ਨੇ ਪੇ ਕੀਤੀ ਸੀਗੀ। ਤੇ ਪਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਇਹਦੇ ਵਿੱਚ ਉਹ ਉੱਥੇ ਕੋਈ ਇਹ ਨਹੀਂ ਗਾ ਹੈਗਾ ਕਿ ਤੁਸੀਂ ਕਿਹਾ, ਉਹ ਡਰਾਈਵਰ ਦੀ ਰਿਸਪੌਂਸਿਬਿਲਿਟੀ ਮੰਨੀ ਗਈ ਸੀ ਕਿ ਵੈਨ ਯੂ ਸਟਾਰਟਡ ਯੂ ਨੋ ਕਿ ਤੁਹਾਡਾ weight ਇੰਨਾ ਆ, ਤੁਸੀਂ ਭਾਵੇਂ ਟੈਸਟ ਕਰ ਰਹੇ ਆ, ਤੁਸੀਂ ਐਕਸਲ ਡ੍ਰੌਪ ਕਿਉਂ ਨਹੀਂ ਕੀਤਾ ਥੱਲੇ ਟੈਸਟ ਦੇ ਵਿੱਚ ਵੀ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ, ਇਹ ਤੇ 100% ਜਿਹੜੀ ਆ ਇਹ ਡਰਾਈਵਰ ਦੀ ਰਿਸਪੌਂਸਿਬਿਲਿਟੀ ਆਉਂਦੀ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਸਨੀ, ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਸਨੀ। ਵੇਖ ਲਓ, ਬੰਦਾ ਭਾਵੇਂ ਟਰੱਕਿੰਗ ਛੱਡ ਜਾਵੇ, ਟਰੱਕਿੰਗ ਨਹੀਂ ਅੰਦਰੋਂ ਜਾ ਸਕਦੀ। ਬਾਈ ਜੀ ਮੈਂ ਤਾਂ ਬਾਈ ਜੀ ਚਲੋ ਟਰੱਕਿੰਗ ਤਾਂ ਛੱਡਦੀ, ਪਰ ਕਮਿਊਨਿਟੀ ਦੇ ਨਾਲ ਤਾਂ ਹੈਗੇ ਹੀ ਆ। ਬਿਲਕੁਲ ਸਹੀ ਗੱਲ, ਸਹੀ ਗੱਲ। ਮੈਂ ਬਾਈ ਜੀ ਤਾਂ ਗੱਲ ਕੀਤੀ ਆ ਵੀ ਜਿਹੜੀ ਹੁਣ ਤੁਸੀਂ ਕੱਲ ਦੱਸਿਆ ਵੀ ਕਾਰਬ ਦੀ ਮੀਟਿੰਗ ਹੋਈ ਸੀ, ਵੀ ਆਪਣੇ ਬੰਦੇ ਉੱਥੇ ਆਏ ਨਹੀਂ। ਰਮਨ ਬਾਈ ਜੀ ਸਾਰਿਆਂ ਨੂੰ ਪਤਾ ਹੋਣਾ ਵੀ ਟਰੱਕਾਂ ਵਾਲੇ ਕਿੰਨੇ ਦੁਖੀ ਸੀਗੇ ਜਦੋਂ ਕਾਰਬ ਨੇ ਡੈਫ ਦਾ ਸਿਸਟਮ ਲਾਇਆ। ਅਸੀਂ ਮੁੰਡੇ, ਚੰਗੇ ਭਲੇ ਮੁੰਡੇ ਰੋਂਦੇ ਵੀ ਦੇਖਿਆ, ਜਿਨ੍ਹਾਂ ਨੂੰ ਪਰਸਨਲੀ ਜਾਣਦੇ ਆ। ਕਈ ਮੁੰਡਿਆਂ ਨੇ ਟਰੱਕਾਂ ਨੂੰ ਅੱਗ ਵੀ ਲਾਈ ਆ, ਵੀ ਉਹਨਾਂ ਦਾ ਇੰਨਾ ਬੁਰਾ ਹਾਲ ਸੀ। 15,000 ਚੱਲੇ ਹੋਏ ਟਰੱਕ 3-3 ਮਹੀਨੇ 4-4 ਮਹੀਨੇ ਛਾਪਾਂ 'ਚ ਖੜੇ ਰਹਿੰਦੇ ਹੁੰਦੇ ਸੀ, ਹਨਾ। ਤੇ ਉਹ ਲੋਕ ਹੁਣ ਜਦੋਂ ਟਰੰਪ ਗਵਰਨਮੈਂਟ ਜਾਂ ਜਿਹੜੀ ਵੀ ਗਵਰਨਮੈਂਟ ਕਹਿੰਦੀ ਆ ਵੀ ਈਪੀਏ ਨੂੰ ਖਿੱਚ ਰਹੀ ਆ, ਪਰ ਲੋਕ ਫੇਰ ਵੀ ਨਹੀਂ ਗਏ। ਜਦੋਂ ਮੈਂ 2 ਪੁਆਇੰਟ ਕਹੂੰਗਾ ਬਾਈ ਜੀ, ਫਿਰ ਮੈਂ ਹਨਾ ਤੁਸੀਂ ਆਪਦੇ ਜਵਾਬ ਦੇ ਦਿਓ। ਜਦੋਂ ਆਪਣਾ ਬ੍ਰੋਕਰ ਟਰਾਂਸਪੇਰੈਂਸੀ ਦਾ ਹੋਇਆ ਸੀਗਾ, ਸਕਰੀਨਸ਼ਾਟ ਖਿੱਚ ਕੇ ਵੀ ਪਾਤੇ ਸੀਗੇ ਵੀ ਇੱਥੇ ਕਲਿੱਕ ਕਰੋ, ਆਹ ਲਿਖੋ, ਕਿਸੇ ਨੇ ਨਹੀਂ ਬੋਲਿਆ। ਪਰ ਰੇਡੀਓ ਦੇ ਅੱਗੇ ਰੌਲਾ ਪਾਉਂਦੇ ਜੀ ਬ੍ਰੋਕਰ ਸਾਡੇ ਪੈਸੇ ਖਾ ਗਿਆ, ਬ੍ਰੋਕਰ ਸਾਨੂੰ ਓਵਰਟਾਈਮ ਨਹੀਂ ਦਿੰਦਾ। ਸੋ ਇੱਕ ਪੁਆਇੰਟ ਆਫ ਵਿਊ ਨਾਲ ਇਹ ਲੱਗਦਾ ਜੀ, ਅਸੀਂ ਸਿਰਫ ਨਾ ਟਿਕਟੌਕ ਤੇ WhatsApp ਦੇ ਜਿਹੜੇ ਅਸੀਂ ਗਰੁੱਪ ਬਣਾਏ ਆ, ਉੱਥੇ ਵੀਡੀਓ ਪਾ ਕੇ ਗਾਲਾਂ ਕੱਢ ਕੇ ਵੀ ਆਹ ਟਰੱਕਿੰਗ ਕੰਪਨੀ ਵਾਲਾ ਮੇਰੇ ਪੈਸੇ ਖਾ ਗਿਆ, ਆਹ ਐਂ ਕਰਦੇ ਆ, ਈਪੀ ਵਾਲੇ ਐਂ ਕਰਦੇ ਆ, ਤੇ ਬ੍ਰੋਕਰ ਐਂ ਕਰਦੇ ਆ। ਪਰ ਨਾ ਕੋਈ ਲੇਬਰ ਕੋਰਟ 'ਚ ਜਾਂਦਾ, ਜੇ ਕੋਈ ਕਿਸੇ ਦੇ ਪੈਸੇ ਦੱਬਦਾ 99.9% ਕੋਈ ਲੇਬਰ ਕੋਰਟ 'ਚ ਨਹੀਂ ਜਾਂਦਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਲੇਬਰ ਲਾ ਕਿੰਨੇ ਨੇ। ਹੁਣ ਇਹਦਾ ਕਈ ਵਾਰ ਅਸੀਂ ਵੀ ਬੈਠੇ ਹੁੰਦੇ ਆ, ਜਿਵੇਂ ਜਾਣ ਪਛਾਣ 'ਚ ਹਨਾ, ਉਹਨਾਂ ਨੂੰ ਪੁੱਛ ਲਓ ਤੁਹਾਨੂੰ ਪਤਾ ਲੱਗਿਆ ਟਰੱਕਿੰਗ ਨਾ ਚੱਲਦਾ, ਨਾ ਬਾਈ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਕਦੇ ਸੁਣਿਆ ਨਹੀਂ। ਸੋ ਮਤਲਬ ਲੋਕਾਂ ਨੂੰ ਪਤਾ ਹੀ ਨਹੀਂ, ਇਹ ਨਹੀਂ ਹੁੰਦਾ ਵੀ ਜਿਵੇਂ ਨਾ ਵੀ ਬਸ ਇੱਥੋਂ ਲੋਡ ਚੱਕਿਆ ਸਲੀਨਸ ਤੋਂ ਨਿਊਯਾਰਕ ਲਾਤਾ, ਆਲੇ ਦੁਆਲੇ ਦੁਨੀਆ 'ਚ ਟਰੱਕਿੰਗ ਬਾਰੇ ਕੀ ਚੱਲਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ। ਸਾਨੂੰ ਸਿਰਫ ਮੀਲਾਂ ਦੀਦੀਆਂ ਨੇ ਤੇ ਬਸ ਅਸੀਂ ਮੀਲਾਂ ਕੱਢਣੀਆਂ ਨੇ, ਲੋਡ ਚੱਕਣੀਆਂ ਤੇ ਗਰੁੱਪ 'ਚ ਰੌਲਾ ਪਾਉਣਾ। ਤੇ ਹੁਣ ਜਿਹੜਾ ਤੁਸੀਂ ਬਾਈ ਜੀ ਲਾਸਟ ਵੀਕ ਕਿਹਾ ਸੀਗਾ ਵੀ ਲੋਡ ਚੋਰੀ ਕਰ ਲੈਂਦੇ ਨੇ ਤੇ ਮੁੜ ਕੇ ਟ੍ਰੇਲਰ ਦਾ ਪਤਾ ਲੱਗ ਜਾਂਦਾ, ਬੰਦਾ ਕਹਿੰਦਾ 2 ਦਿਨ ਬਾਅਦ ਟ੍ਰੇਲਰ ਲੈ ਜਾਓ, ਤੇ ਉੱਥੇ ਬੰਦਿਆਂ ਨੂੰ ਆਪ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਵੀ ਕਮਿਊਨਿਟੀ ਦਾ ਨਾਂ ਆਪ ਹੀ ਬਦਨਾਮ ਕਰਨ 'ਚ ਆਪਾਂ ਵੀ ਤਾਂ ਫਿਰ ਓਨਾ ਹੀ ਬੰਦਾ, ਕਹਿੰਦੇ ਨਹੀਂ ਜ਼ੁਲਮ ਸਹਿਣ ਵਾਲਾ ਵੀ ਓਨਾ ਹੀ ਭਾਗੀਦਾਰ ਹੁੰਦਾ ਬੰਦਾ। ਜੇ ਉਹੀ ਪੁਲਿਸ ਨੂੰ ਕਾਲ ਕਰਕੇ ਵੀ ਤੁਸੀਂ ਮੇਰਾ ਟ੍ਰੇਲਰ ਚੱਕਿਆ ਕਿਵੇਂ, ਹਨਾ, ਉਹ ਕਹਿੰਦੇ ਕੋਈ ਗੱਲ ਨਹੀਂ, ਜਿਵੇਂ ਮੂਹਰੇ ਗੈਂਗਸਟਰ ਖੜੇ ਹੁੰਦੇ ਵੀ AK-47 ਲਈ ਵੀ ਤੇਰੇ ਗੋਲੀਆਂ ਮਾਰਾਂਗੇ ਜੇ ਤੂੰ ਬੋਲਿਆ, ਉਹਦੇ ਪੁਲਿਸ ਨੂੰ ਸੱਦ ਕੇ ਕਰਦੇ। ਅਸੀਂ ਆਪ ਬਾਈ ਜੀ ਕੁਛ ਨਹੀਂ ਕਰਨਾ ਚਾਹੁੰਦੇ। ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ, ਬਹੁਤਿਆਂ ਨੂੰ ਬੁਰੀ ਲੱਗੂਗੀ, ਬਹੁਤੇ ਗਾਲਾਂ ਕੱਢਣਗੇ, ਚਾਹੇ ਮੈਂ ਟਰੱਕਿੰਗ ਛੱਡ ਗਿਆ, ਪਰ ਅਸੀਂ ਆਪ ਕੁਛ ਨਹੀਂ ਕਰਨਾ ਚਾਹੁੰਦੇ। ਰਮਨ ਬਾਈ, ਹਰਜੋਤ ਬਾਈ, ਰਾਜਕਰਨ ਵੀਰ ਲਾਅ ਚੇਂਜ ਕਰਕੇ ਲਿਆ ਕੇ ਸਾਨੂੰ ਦੇ ਦੇਵੇ ਘਰੇ ਬੈਠਿਆਂ ਨੂੰ, ਅਸੀਂ ਜਾ ਕੇ ਟਿਕਟੌਕ ਤੇ ਇੰਡੀਆ 'ਚ ਭਗਵੰਤ ਮਾਨ ਫਲਾਣੇ ਹੁਣੇ ਕੀ ਕਰਦੇ ਨੇ, ਸਾਨੂੰ ਸਿਰਫ ਉਹਦੇ ਤੱਕ ਮਤਲਬ ਆ। ਇਹ ਸੱਚ ਆ ਬਾਈ ਜੀ, ਕੋਈ ਮੰਨੇ ਨਾ ਮੰਨੇ, ਸੌਰੀ ਜੇ ਕਿਸੇ ਨੂੰ ਬੁਰਾ ਲੱਗਿਆ, ਪਰ ਇਹ ਸੱਚ ਗੱਲਾਂ ਨੇ ਬਾਈ ਜੀ। ਸਾਰਿਆਂ ਦੇ ਹੇਠ ਬਿਲਕੁਲ ਸਹੀ ਗੱਲ ਆ। ਅੱਜ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਕਈ ਵਾਰੀ ਗੱਲ ਹੁੰਦੀ ਆ ਕਿ ਅਸੀਂ ਕਿਵੇਂ ਕੰਮ ਚੱਲਦਾ, ਜਿੱਦਾਂ ਕਿ ਸਨੀ ਨੇ ਗੱਲ ਕੀਤੀ ਹੈ ਕਿ ਬ੍ਰੋਕਰ ਟਰਾਂਸਪੇਰੈਂਸੀ ਦੀ ਗੱਲ ਕੀਤੀ ਹੈ, ਸਾਡੀ ਅਜੇ ਵੀ ਬੈਕਗਰਾਊਂਡ ਦੇ ਵਿੱਚ ਕੈਂਪੇਨ ਰਨ ਹੋ ਰਹੀ ਹੈ ਕਿ ਜਿੱਥੇ ਅਸੀਂ ਐਸੋਸੀਏਸ਼ਨਸ ਕਾਫੀ ਹੈਗੀਆਂ ਜਿਹੜੀਆਂ ਕਿ ਅਸੀਂ ਇਕੱਠੀਆਂ ਹੋ ਕੇ
ਵੀ ਆਰ ਰਨਿੰਗ ਅ ਕੈਂਪੇਨ ਕਿ ਜਿੱਥੇ ਅਸੀਂ ਆਪਣੇ ਜਿਹੜੇ ਆ ਇਹ ਬ੍ਰੋਕਰ ਟਰਾਂਸਪੇਰੈਂਸੀ ਵਾਲੇ ਜਿਹੜੇ ਆ 100% ਬ੍ਰੋਕਰ ਟਰਾਂਸਪੇਰੈਂਸੀ ਦੀ ਗੱਲ ਚੱਲ ਰਹੀ ਆ ਕਿ ਜਿਹੜਾ ਬ੍ਰੋਕਰ ਹੈਗਾ ਕਿਉਂ ਕੈਰੀਅਰ ਨੂੰ ਰਿਕੁਐਸਟ ਕਿਉਂ ਕਰਨੀ ਪਵੇ ਕਿ ਮੈਨੂੰ ਬ੍ਰੋਕਰ ਕੋਲੋਂ ਆਹ ਚੀਜ਼ਾਂ ਚਾਹੀਦੀਆਂ। ਟੂ ਸਟਾਰਟ ਵਿਦ ਕਿਉਂ ਨਹੀਂ ਉਹ ਟਰਾਂਸਪੇਰੈਂਸੀ ਦਿੱਤੀ ਜਾਂਦੀ ਬ੍ਰੋਕਰ ਕੋਲੋਂ ਕਿ ਬ੍ਰੋਕਰ ਦੀ ਜਿਹੜੀ ਆ ਉਹ ਐਂਡ ਤੱਕ ਜਦੋਂ ਬੰਦੇ ਨੂੰ ਇਹ ਹੋਵੇ ਵੀ ਹਾਂ ਵੀ ਮੇਰੇ ਨਾਲ ਧੋਖਾ ਹੋਇਆ ਤਾਂ ਹੀ ਉਹ ਮੰਗੇ। ਉਹਨੂੰ ਪਹਿਲਾਂ ਹੀ ਸ਼ੁਰੂ 'ਚ ਹੀ ਉਹਨੂੰ ਬ੍ਰੋਕਰ ਟਰਾਂਸਪੇਰੈਂਸੀ ਚਾਹੀਦੀ ਹੈ ਕਿ ਜੋ ਹੋ ਰਿਹਾ। ਸੋ ਇਹਦੇ ਉੱਤੇ ਆਲਰੇਡੀ ਕੰਮ ਚੱਲ ਰਿਹਾ ਹੈਗਾ। ਆਲਰੇਡੀ ਇਹਦੇ ਉੱਤੇ ਜਿਹੜੀਆਂ ਅਸੀਂ ਸਾਡੇ ਵੱਲੋਂ ਜੋ ਕੁਛ ਹੁੰਦਾ ਆ ਅਸੀਂ ਕਰ ਰਹੇ ਹੈਗੇ, ਪਰ ਜਿਹੜੀ ਪਬਲਿਕ ਦੀ ਜਿਹੜੀ ਅਪਰੋਰ ਹੁੰਦਾ ਆ ਉਹ ਮੇਰੇ ਖਿਆਲ ਸਾਰਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ। ਜਿੰਨੀ ਦੇਰ ਤੱਕ ਪਬਲਿਕ ਅਪਰੋਰ ਨਹੀਂ ਕਰਦੀ ਉਨੀ ਦੇਰ ਤੱਕ ਜਿਹੜੀਆਂ ਇਹ ਸਿਚੁਏਸ਼ਨਾਂ ਜਿਹੜੀਆਂ ਇਹ ਇਕੱਲੀਆਂ ਸਾਡੇ ਕਹੇ ਤੇ ਇਹ ਜਿਹੜੀਆਂ ਠੀਕ ਨਹੀਂ ਹੁੰਦੀਆਂ। ਜੀ ਥੈਂਕ ਯੂ ਸਨੀ, ਮਿਹਰਬਾਨੀ ਕਾਲ ਦੇ ਲਈ। ਆਪਣੇ ਜਿਹੜੇ ਆ ਸਮਾਂ ਤਾਂ ਉੱਦਾਂ ਸਮਾਪਤ ਹੋ ਗਿਆ, ਕੁਛ ਕੁ ਕਾਲਰਸ ਹੋਰ ਆ ਆਪਾਂ ਉਹਨਾਂ ਨੂੰ ਲੈ ਕੇ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਸਮਾਪਤ ਜਿਹੜਾ ਉਹ ਕਰਾਂਗੇ। ਅਗਲੇ ਜਿਹੜੇ ਕਾਲਰ ਜੁੜੇ ਹੋਏ ਨੇ ਜੀ ਹਰਮਨ। ਹਾਂਜੀ ਹਰਮਨ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਰਜਕਾਨ ਭਾਈ, ਮੇਰਾ ਨਾਮ ਫੇਕ ਹੈ। ਤਾਂ ਮੇਰੀ ਗੱਲ ਆਫਲਾਈਨ ਗੱਲ ਹੋਈ ਸੀ, ਯਾਦ ਹੈ? ਹਾਂਜੀ ਕੋਈ ਨਹੀਂ ਜੀ, ਦੱਸ ਦਿਓ ਤੁਸੀਂ ਸ਼ੇਅਰ ਕਰੋ। ਹਾਂਜੀ ਭਾਜੀ, ਮੈਂ ਨਾ ਭਾਜੀ ਮੈਂ ਈਡੀਡੀ 'ਚ ਨਾ ਪਹਿਲਾਂ ਆਡੀਟਰ ਲੱਗਾ ਰਿਹਾ 3-4 ਸਾਲ, ਹੁਣ ਮੈਂ ਫੈਡਰਲ ਏਜੰਟ ਆ। ਤੇ ਚਲੋ ਦਰਦ ਤਾਂ ਹੁੰਦਾ ਨਾ, ਮੈਂ ਪੰਜਾਬੀ ਰੇਡੀਓ ਵੀ ਸੁਣਦਾ ਕਿ ਇੰਨਾ ਆਪਣੀ ਕਮਿਊਨਿਟੀ ਨਾਲ ਦਰਦ ਆ ਤਾਂ ਹੀ ਆ ਸਾਰਿਆਂ ਨਾਲ। ਮੈਨੂੰ ਭਾਜੀ ਕਿਸੇ ਗਰੁੱਪ 'ਚ ਮੈਂ ਟਰੱਕਿੰਗ ਸਕੂਲ ਦੇ 'ਚ ਐਡ ਸੀਗਾ ਕਿ ਨਿਊਜ਼ ਸੁਣੀ ਦੀ ਆਪਣੇ ਕਮਿਊਨਿਟੀ ਦਿੰਦਾ। ਉਹਦੇ 'ਚ ਨਾ ਮੈਂ ਆਪਣਾ ਪੁਆਇੰਟ ਆਫ ਵਿਊ ਦਿੱਤਾ, ਇੰਗਲਿਸ਼ 'ਚ ਦਿੱਤਾ ਕਿ ਉਹਨੂੰ ਮੈਨੂੰ ਸਾਨੂੰ ਇੰਗਲਿਸ਼ ਸਮਝ ਨਹੀਂ ਆਇਆ। ਵਨ ਆਫ ਦਾ ਪਰਸਨ ਮੈਨੂੰ ਕਹਿੰਦਾ ਭਾਜੀ ਕਿੱਥੋਂ ਆ ਤੁਸੀਂ? ਵੈਨ ਯੂ ਗੋ ਟੂ ਇੰਡੀਆ ਲੈਟ ਮੀ ਨੋ ਆਈ ਮੇਕ ਇਨਫ ਮਨੀ। ਓਕੇ ਯੂ ਆਰ ਥ੍ਰੈਟਨਿੰਗ ਮੀ, you are threatening my life and my family and ਮੈਂ ਹੌਲੀ ਫੈਡਰਲ ਆਫਿਸ 'ਚ ਬੈਠਣਾ ਰੋਜ਼। ਮੈਂ ਟਿਪ ਫੈਡਰਲ ਦੇ ਕਾਲ ਕੀਤੀ, ਮੈਂ ਕਰਨਾ ਨਹੀਂ ਚਾਹੁੰਦਾ ਭਾਜੀ ਕਿਉਂਕਿ ਮੈਨੂੰ ਵੀ ਹੈਗਾ, ਮੇਰੇ ਪਰਿਵਾਰ ਦਾ ਵੀ ਹੈਗਾ ਨਾ ਇੰਡੀਆ ਜਾਣਾ। ਤੇ ਭਾਜੀ ਮੈਂ ਪਿਛਲੇ ਵੀ ਫੈਡਰਲ ਟਿਪ ਦਿੱਤੀ ਆ ਮੰਡੇ ਔਰੰਜ ਕਾਉਂਟੀ 'ਚੋਂ, ਕਿਉਂਕਿ ਮੁੰਡਾ ਔਰੰਜ ਕਾਉਂਟੀ 'ਚ ਰਹਿੰਦਾ ਮੇਰੇ ਹਿਸਾਬ ਨਾਲ, ਕਿਤੇ ਫੋਨ ਨੰਬਰ ਉੱਥੇ ਦਾ ਹੀ। ਤੇ ਭਾਜੀ ਮੰਡੇ ਮੈਨੂੰ ਇਨਵੈਸਟੀਗੇਟਰ ਦਾ ਫੋਨ ਆ ਗਿਆ FBI ਦਾ, ਤੇ Tuesday again ਆ ਗਿਆ ਮੈਨੂੰ ਫਿਰ ਦੁਬਾਰਾ ਮਾਰਨਿੰਗ, we will take a matter from here and we will see you if we need evidence we just call you back। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਚਲੋ ਬਹੁਤ ਸਟ੍ਰੈਸ ਹੈ ਦੁਨੀਆ 'ਚ ਇਸ ਵੇਲੇ, ਡਿਪਰੈਸ਼ਨ ਬਹੁਤ ਹੈ ਭਾਜੀ, ਸਾਰਿਆਂ ਨੂੰ ਆ, ਠੀਕ ਨਹੀਂ? ਸਾਰਿਆਂ ਨੂੰ ਦੁੱਖ ਵੀ ਤੁਹਾਡੇ ਨਾਲ ਆ, ਏਦਾਂ ਕੋਈ ਦੁਸ਼ਮਣ ਨਹੀਂ ਤੁਹਾਡਾ ਕੋਈ। ਕਿਹੜੇ ਅਸੀਂ ਡਿਪਾਰਟਮੈਂਟ 'ਚ ਲੱਗੇ ਤੁਹਾਡੇ ਭਰਾ ਹੀ ਆ, ਸਾਨੂੰ ਕੋਈ ਤੁਹਾਡੇ ਨਾਲ ਲੈਣਾ ਦੇਣਾ ਨਹੀਂ ਆ। ਸਾਨੂੰ ਦੁੱਖ ਆ ਬਸ ਤੁਹਾਡੇ ਨਾਲ। ਕਿਸੇ ਨੂੰ ਥ੍ਰੈਟ ਕਰਨਾ, ਕਿਸੇ ਨੂੰ ਗਾਲਾਂ ਕੱਢਣੀਆਂ, ਟਿਕਟੋਕ ਤੇ ਬਹਿ ਕੇ ਕਹਿਣਾ ਬਹੁਤ ਸੌਖਾ, ਕਦੋਂ ਪੈ ਜਾਵੇ ਨਾ ਭਾਜੀ ਤੇ ਡੈਪੂਟੇਸ਼ਨ ਕੀ ਇੱਥੇ ਜੇਲ੍ਹ ਤੋਂ ਕੱਢ ਕੇ ਜਾਣਾ। ਹਾਂ ਇੰਡੀਆ ਮੈਂ ਤਾਂ 15 ਸਾਲ ਹੋ ਗਏ ਗਿਆ ਨਹੀਂ, ਤੇ ਹੁਣ ਮੈਂ ਕੀ ਚੱਲ ਜਾਣਾ ਨਾ ਜੀ। ਤੇ ਮੇਰਾ ਇਹੀ ਕਹਿਣਾ ਚਾਹੁੰਦਾ, ਬਹੁਤ ਹੇਟ ਹੈ ਲੋਕਾਂ ਦੀ, ਡਿਪਰੈਸ਼ਨ ਮੰਨਦੇ ਆ, ਪਰ ਕਿਸੇ ਨੂੰ ਧਮਕੀ ਦੇਣੀ, ਥ੍ਰੈਟ ਕਰਨਾ ਇਸ ਵੇਲੇ, ਜਾਂ ਕਿਸੇ ਹੋਰ ਨੂੰ ਵੀ, ਮੈਨੂੰ ਨਹੀਂ, ਕਿਸੇ ਰੇਡੀਓ ਤੇ ਵੀ ਕਹਿੰਦੇ ਤੁਸੀਂ ਇੱਥੇ ਕਮੈਂਟ ਕਰਦੇ ਆ, ਇਹ ਭਾਜੀ ਬਹੁਤ ਤੁਹਾਡੇ ਲਈ ਨੈਗੇਟਿਵ ਜਾਣਾ ਆ। ਦੂਜੀ ਗੱਲ ਕਿ ਭਾਈ ਆਪਣੇ ਤੁਸੀਂ ਕਈ ਵਾਰੀ ਗੱਲ ਕਰ ਦਿੰਦੇ ਕਿ ਡਿਪਾਰਟਮੈਂਟ 'ਚ ਲੱਗੇ ਬੰਦੇ ਮਾੜੇ ਆ। ਮੈਂ ਈਡੀਡੀ ਕੰਮ ਕਰਦਾ ਸੀ ਭਾਜੀ ਆਡੀਟਰ ਫਰੈਜਨਲ 'ਚ, ਮੇਰਾ ਨਾਮ ਬਹੁਤ ਬਦਨਾਮ ਸੀ, ਮੈਂ ਟਰੱਕਿੰਗ ਜ਼ਿਆਦਾ ਆਡਿਟ ਕਰਦਾ ਸੀ ਭਾਜੀ। ਕਿਸੇ ਟਰੱਕਿੰਗ ਵਾਲੇ ਆਪਣੇ ਬੰਦੇ ਨਾ ਇੰਡੀਅਨ, ਉਹੀ ਸਾਨੂੰ ਲੀਡ ਦਿੰਦੇ ਸੀ, ਈਮੇਲਾਂ ਲਿਸਟ ਭੇਜ ਦਿੰਦਾ ਹੁੰਦਾ ਸੀ, ਆਹ ਇਹਦਾ ਵੀ 1099 ਵਾਲੇ, ਇਹਨਾਂ ਵੀ 1099 ਭਾਈ, ਉਹਨਾਂ ਸਭ ਕੁਝ ਪਤਾ। ਆਪਣੇ ਬੰਦੇ ਭੇਤੀ ਆ ਤੁਹਾਡੇ, ਆਪਣੇ ਕਿਹੜੀ ਟਰੱਕਿੰਗ ਇੰਡਸਟਰੀ 'ਚ ਸਾਡੇ ਕਿਹੜੇ ਡਿਪਾਰਟਮੈਂਟ ਬੈਠੇ ਬੰਦੇ ਫਿਰ ਵੀ ਤੁਹਾਡਾ ਸੋਚਦੇ ਆ, ਕਿਹੜੇ ਅੰਦਰ ਬੈਠੇ ਟਰੱਕਿੰਗ 'ਚ ਉਹੀ। ਆਮ ਸੌਰੀ ਆ, ਮੈਂ ਬਹੁਤ ਭਾਵੁਕ ਆ ਕਿ ਮੈਨੂੰ ਬਹੁਤ ਦਰਦ ਆ, ਪਰ ਆਪਣੇ ਬੰਦੇ ਗਲਤ ਹੈ ਭਾਜੀ, ਕੋਈ ਗਲਤ ਨਹੀਂ ਆ। ਹਾਂਜੀ ਗਲਤ ਕੰਮ ਕਰੋਗੇ ਤਾਂ ਫਿਰ ਉਹਦਾ ਨਤੀਜਾ ਗਲਤ ਜਿਹੜਾ ਉਹ ਭੁਗਤਣਾ ਹੀ ਜਿਹੜਾ ਉਹ ਪੈਣਾ। ਥੈਂਕ ਯੂ ਬਾਈ ਜੀ ਕਾਲ ਕਰਨ ਦੇ ਲਈ, ਥੈਂਕ ਯੂ ਦੱਸਣ ਦੇ ਲਈ। ਤੇ ਬਾਕੀ ਇਹ ਤਾਂ ਗੱਲ ਸਪਸ਼ਟ ਹੀ ਆ ਵੀ ਕਿਸੇ ਨੂੰ ਧਮਕੀ ਦਊਂਗੇ, ਇਹ ਫਿਰ ਵੀ ਡੰਡੇ ਵਾਲਾ ਮੁਲਕ ਆ, ਇੱਥੇ ਕਾਨੂੰਨ ਆ, ਇੱਥੇ ਲਾਅ ਆ। ਤੁਸੀਂ ਇੱਦਾਂ ਕਰੋਗੇ ਕਿ ਸਿਟੀਜ਼ਨ ਨੂੰ ਤੁਸੀਂ ਧਮਕੀ ਦਊਂਗੇ, ਪੈਸੇ ਮਹਾਰਾਜ ਜਿੰਨੇ ਮਰਜ਼ੀ ਬਣਾਏ ਹੋਣ, ਜਦੋਂ ਜੇਲ੍ਹ 'ਚ ਬੰਦਾ ਜਾਂਦਾ ਫਿਰ ਉਦੋਂ ਹੋਰ ਸਿਚੁਏਸ਼ਨ ਬਣ ਜਾਂਦੀ ਆ। ਸੋ ਐਵੇਂ ਅਨਾਪ ਸ਼ਨਾਪ ਵਕਣ ਦੇ ਨਾਲੋਂ ਜਿਹੜਾ ਹੈ ਨਾ ਵੀ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਸ਼ੁਰੂ ਕਰੋ। ਐਪਸਟੀਨ ਵਰਗਾ ਅਮੀਰ ਤਾਂ ਨਹੀਂ ਕੋਈ ਬੰਦਾ ਸੀ ਜਦੋਂ ਗਿਆ, ਦੇਖ ਲਓ ਵੀ ਕੀ ਹਾਲ ਹੋਇਆ ਉਹਦਾ, ਠੀਕ ਹੈ ਕਿ ਨਹੀਂ? ਜੇਲ੍ਹ 'ਚ ਉਹ ਤਾਂ ਚਲਾ ਗਿਆ ਜੀ, ਜੋ ਪਿੱਛੇ ਕਰ ਗਿਆ ਉਹ ਨਹੀਂ ਪਤਾ, ਉਹੀ ਨਹੀਂ ਸਾਂਭ ਹੁੰਦਾ। ਸਹੀ ਗੱਲ, ਗੰਦ ਜੋ ਪਾ ਕੇ ਗਿਆ ਦੁਨੀਆ ਦੇ ਉੱਤੇ, ਉਹ ਵੀ ਰਹਿ ਰੱਬ ਦਾ ਨਾਂ ਹੈ। ਸਹੀ ਬਿਲਕੁਲ। ਹਾਂਜੀ ਅਮਰੀਕ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ।
ਭਾਈ ਆਪਣਾ ਮੈਂ ਇੱਕ ਚੀਜ਼ ਛੋਟੀ ਜਿਹੀ ਐਡ ਹੀ ਕਰਨਾ ਚਾਹੁੰਦਾ, ਜਿਹੜਾ weight ਦੀ ਗੱਲ ਕਰਦੇ ਸੀ ਨਾ ਸਕੇਲ ਦੀ, ਕਿ ਹੁਣ ਸਾਨੂੰ ਸਾਰਿਆਂ ਨੂੰ ਇਹ ਤਾਂ ਕਲੀਅਰ ਹੈਗਾ ਕਿ ਜਿਹੜੇ ਟੈਂਡਮ ਆ 2 ਐਕਸਲ ਆ ਉਹਨਾਂ ਦਾ weight ਲਿਮਿਟ 34,000 ਪਾਉਂਡ ਹੈਗਾ। ਕੁਝ ਸਟੇਟ ਉਹ ਟੈਂਡਮ ਦੇ ਵਿੱਚ 1 ਐਕਸਲ ਨੂੰ ਵੀ ਵੇਖ ਕਰਦੇ ਆ, ਸਪੈਸ਼ਲੀ ਜਿੱਦਾਂ ਇਲੀਨੋਏ ਹੈਗਾ। ਜਿਹੜਾ ਸਿੰਗਲ ਐਕਸਲ ਦਾ ਲਿਮਿਟ ਹੈਗਾ ਉਹ 20,000 ਆ। ਕਦੀ ਤੁਹਾਡਾ weight ਇੰਬੈਲੈਂਸ ਹੋ ਸਕਦਾ, 1 ਐਕਸਲ ਤੇ ਜ਼ਿਆਦਾ ਹੋ ਸਕਦਾ। ਉਹ ਜ਼ਿਆਦਾਤਰ ਤਾਂ ਹੁੰਦਾ ਕਈ ਵਾਰ ਜਦ ਟ੍ਰੇਲਰ ਦੇ 에ਅਰ ਬੈਗ ਜਿਹੜੇ ਆ ਉਹ ਇਨਫਲੇਟ ਨਹੀਂ ਹੁੰਦੇ ਤਾਂ ਮੋਰਲੇ ਐਕਸਲ ਤੇ ਟ੍ਰੇਲਰ ਦੇ ਭਾਰ ਜ਼ਿਆਦਾ ਆ ਜਾਂਦਾ। ਤੇ ਇਹ ਕੁਝ ਸਟੇਟ ਇਸ ਚੀਜ਼ ਨੂੰ ਵਾਚ ਕਰਦੇ ਆ। ਤੁਹਾਡਾ ਕੰਬੀਨੇਸ਼ਨ ਚ 34,000 ਆ, ਪਰ ਸਿੰਗਲ ਐਕਸਲ ਜਿਹੜਾ ਉਹ 20,000 ਤੋਂ ਐਕਸੀਡ ਨਹੀਂ ਹੋਣਾ ਚਾਹੀਦਾ। ਹਾਂ, ਕੁਝ ਸਟੇਟ ਇੰਪਲੀਮੈਂਟ ਕਰਦੇ ਆ ਇਹ, ਕੈਲੀਫੋਰਨੀਆ ਨਹੀਂ ਚੈੱਕ ਕਰਦਾ ਕਿਉਂਕਿ ਕੈਲੀਫੋਰਨੀਆ ਦਾ ਸਕੇਲ ਚੌੜਾ ਹੁੰਦਾ, ਤੁਹਾਡੇ ਦੋਨੋਂ ਟਾਇਰ ਇੱਕੋ ਵਾਰੀ ਸਕੇਲ ਦੇ ਉੱਤੇ ਆ ਜਾਂਦੇ ਆ। ਉਹ ਸਿੰਗਲ ਐਕਸਲ ਨਹੀਂ ਚੈੱਕ ਕਰਦੇ। ਥੈਂਕ ਯੂ, ਧੰਨਵਾਦ ਜੀ। ਜਦੋਂ ਆਪਾਂ ਇਹ ਗੱਲ ਕਰਦੇ ਹਾਂ ਸਕੇਲਸ ਦੀ, ਐਕਸਲਸ ਦੀ, ਸਾਰਾ ਕੁਝ ਕਰਦੇ ਹਾਂ ਕਿ ਕਈ ਵਾਰੀ ਤੁਹਾਨੂੰ ਸੁਣਨ ਲੱਗਿਆ ਨੂੰ ਇਹ ਨਹੀਂ ਲੱਗਦਾ ਵੀ ਇੰਨੀ ਕੰਪਲੀਕੇਸ਼ਨ ਆ, ਇੰਨੇ ਮਤਲਬ ਕਿ ਪਹਿਲਾਂ ਤਾਂ ਟਾਇਰ ਹੀ ਗਿਣੇ ਜਾਣੇ ਆ 18 ਆ, ਮੁੜ ਕੇ ਫਿਰ weight ਅੱਗੇ ਪਿੱਛੇ ਕਰੋ, ਕਿੰਨੀ ਉਹਦੀ ਕਿੰਨੇ ਹੋਲ ਅੱਗੇ ਕਰਨੇ ਆ, ਕਿੰਨੇ ਇੱਕ ਸੂਬੇ 'ਚ ਚੌੜੇ ਹੈਗੇ ਸਕੇਲ ਤਾਂ ਸਾਰਿਆਂ 'ਚ ਕਿਉਂ ਨਹੀਂ ਹੈਗੇ? ਨਹੀਂ ਇਹ ਰਾਜਕੁਮਾਰ ਸੱਚਾਈ ਆ। ਹਰ ਸਟੇਟ ਦੇ ਵਿੱਚ ਡਿਫਰੈਂਟ ਢੰਗ ਦੇ ਨਾਲ ਟਰੱਕ ਨੂੰ, ਜਿਹੜਾ ਟਰੱਕ ਦਾ ਤੁਹਾਡਾ ਐਕਸਲ ਹੈ ਨਾ ਪਿਛਲੇ, ਉਹ ਮੂਵ ਕਰਕੇ ਜਿਹੜੇ ਆ ਟ੍ਰੇਲਰ ਦੇ ਐਕਸਲ ਜਿਹੜੇ ਆ ਉਹ ਮੂਵ ਹੁੰਦੇ ਆ ਅੱਗੇ ਪਿੱਛੇ, ਉਹ ਮੂਵ ਹੁੰਦੇ ਆ। ਉਹ ਕਿਹੜੇ ਹੋਲ 'ਚ ਹੋਣੇ ਚਾਹੀਦੇ ਆ? ਕੈਲੀਫੋਰਨੀਆ ਦੇ ਵਿੱਚ ਉਹ 40 ਫੀਟ ਤੋਂ ਪਿੱਛੇ ਨਹੀਂ ਚਾਹੀਦੇ। ਦੂਜੀਆਂ ਸਟੇਟਾਂ, ਕਈਆਂ ਸਟੇਟਾਂ ਦੇ ਵਿੱਚ ਆਲ ਦਾ ਵੇ ਪਿੱਛੇ ਵੀ ਲਾ ਲਓ ਤੁਸੀਂ ਤਾਂ ਵੀ ਕੋਈ ਡਰ ਨਹੀਂ, ਕਿਤੇ ਅੱਗੇ ਪਿੱਛੇ ਕਰ ਲਓ ਤਾਂ ਵੀ ਕੋਈ ਡਰ ਨਹੀਂ। ਸੋ ਹਰ ਸਟੇਟ ਦਾ ਡਿਫਰੈਂਟ ਆ, ਹਰ ਸਟੇਟ ਦੀ ਡਿਫਰੈਂਟ ਪਰਿਭਾਸ਼ਾ ਆ ਇਸ ਚੀਜ਼ ਦੇ ਉੱਤੇ। ਸੋ ਇਹ ਸੋਚਣ, ਮੈਂ ਕੁਐਸਚਨ ਤੁਹਾਨੂੰ ਇਹ ਕੀਤਾ ਵੀ ਕਈ ਵਾਰੀ ਤੁਹਾਨੂੰ ਇਹ ਸੋਚ ਕੇ ਨਹੀਂ ਆਉਣਾ ਵੀ ਯਾਰ ਜਿਹੜਾ ਬੰਦਾ ਟ੍ਰੇਨਿੰਗ ਲਏ ਤੋਂ ਬਿਨਾਂ ਟਰੱਕ ਤੇ ਚਲਾ ਜਾਂਦਾ ਉਹ ਕਿੱਦਾਂ ਕਰਦਾ ਹੋਊਗਾ ਸਾਰਾ ਕੁਝ। ਮਤਲਬ ਸੋਚ ਕੇ ਦੇਖੋ ਵੀ ਕਿੰਨਾ ਕੰਪਲਿਕੇਟਡ ਕੰਮ ਆ, ਕਿੰਨਾ ਕਨਫਿਊਜ਼ਨ ਵਾਲਾ ਜਿਹੜਾ ਇਹ ਕੰਮ ਹੈਗਾ ਆ। ਤੇ ਵਾਕਈ ਇਹ ਤਾਂ ਬੜੀ ਅਹਿਮ ਗੱਲ ਆ। ਸੋ ਟ੍ਰੇਨਿੰਗ ਬੜੀ ਇੰਪੋਰਟੈਂਟ ਆ ਇਸ ਚੀਜ਼ ਦੇ ਵਿੱਚ। ਬਾਟਮ ਲਾਈਨ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਇਹਦੇ ਵਿੱਚ ਨਾਲ। ਹਾਂਜੀ ਸੁਲੱਖਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲੀ ਗੱਲ ਤੇ ਜਿਵੇਂ ਰਾਜਕਰਨ ਗੱਲਾਂ ਕਰਦੇ ਸੀਗੇ ਆਪਣੇ ਸ਼ਨੀ ਭਾਜੀ ਦੀਆਂ ਵੀ ਉਹ ਆਪਦਾ ਕੰਮ ਛੱਡ ਚੁੱਕੇ ਆ, ਪਰ ਕੀ ਕਰੀਏ, ਸਭ ਤੋਂ ਫਿਰ ਵੀ ਸੁਣੇ ਬਗੈਰ ਨਹੀਂ ਰਿਹਾ ਜਾਂਦਾ ਜੀ, ਚਾਹੇ ਅਸੀਂ ਹੋਰ ਕਿਸੇ ਵੀ ਜੋਬ ਕੀਤੀ ਹੋਵੇ। ਤੇ ਬਾਕੀ ਰਹੀ ਗੱਲ ਜਿਹੜੀ ਸ਼ਨੀ ਭਾਜੀ ਇੱਕ ਹੋਰ ਗੱਲ ਕਹਿ ਕੇ ਗਏ ਆ, ਉਹ ਵੀ ਆਪਣੀ ਹੈਗੀ ਇੱਕ ਵੀ ਭਗਤ ਸਿੰਘ ਜੰਮਣ ਜ਼ਰੂਰ, ਪਰ ਸਾਡੇ ਘਰੇ ਨਾ ਜੰਮੇ, ਕਿਉਂਕਿ ਅਸੀਂ ਆਪ ਦੂਜਿਆਂ ਦਾ ਮੋਢਾ ਸੋਹਣਾ ਲੱਗਦਾ ਬੰਦੂਕ ਚਲਾਉਣ ਲਈ, ਅੱਜ ਕੱਲ ਸੌਖਾ ਕੰਮ ਆ, ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾਓ। ਹਾਂਜੀ, ਮੇਰਾ ਕੁਐਸਚਨ ਰਮਨ ਭਾਜੀ ਹੋਰਾਂ ਨੂੰ, ਸਾਡਾ ਰਿਸ਼ਤੇਦਾਰ ਹੈ ਜੀ, ਉਹਨਾਂ ਨੂੰ ਤਕਰੀਬਨ 10-12 ਸਾਲ ਹੋ ਗਏ ਇੱਥੇ ਆਇਆ ਨੂੰ, ਤੇ ਉਹਨਾਂ ਨੂੰ ਅਸਾਈਲਮ ਦੇ ਥਰੂ ਉਹਨਾਂ ਨੇ ਲਿਆ ਸੀਗਾ ਵਰਕ ਪਰਮਿਟ, ਤੇ ਉਹਨਾਂ ਦਾ ਰੈਕਡ ਵੀ ਬਹੁਤ ਕਲੀਅਰ ਸੀਗਾ, ਇਹ ਕੋਈ ਗੱਲ ਨਹੀਂ। ਹੁਣ ਉਹਨਾਂ ਨੂੰ ਕੱਲ ਈਮੇਲ ਆ ਗਈ ਆਪਦਾ ਲਾਇਸੈਂਸ ਜਮ੍ਹਾਂ ਕਰਵਾ ਦਿੰਦੀ। ਉਹ ਕੀ ਹੋ ਸਕਦਾ ਜੀ ਉਹਨਾਂ ਬਾਰੇ ਕੁਛ ਮਾੜਾ ਮੋਟਾ ਜੇ ਹੋਵੇ ਤਾਂ? ਨਹੀਂ, ਮਤਲਬ ਕਿਸ ਤਰ੍ਹਾਂ ਉਹਨਾਂ ਨੂੰ ਨਾਨ ਡੋਮਿਸਾਈਲ ਲਾਇਸੈਂਸ ਆ ਤੇ ਉਹਨਾਂ ਨੂੰ ਈਮੇਲ ਆਈ ਕਿ ਲਾਇਸੈਂਸ ਜਮ੍ਹਾਂ ਕਰਾਓ? ਹਾਂਜੀ। ਤੇ ਕੀ ਉਹਨਾਂ ਦਾ ਲਾਇਸੈਂਸ ਜਿਹੜਾ ਆ ਉਹ ਉਹਨਾਂ ਦੇ ਵਰਕ ਪਰਮਿਟ ਤੋਂ ਬਾਅਦ ਐਕਸਪਾਇਰ ਹੁੰਦਾ ਜਾਂ ਪਹਿਲਾਂ ਹੁੰਦਾ? ਮੇਰੇ ਖਿਆਲ 'ਚ ਬਾਅਦ 'ਚ ਐਕਸਪਾਇਰ ਹੁੰਦਾ ਜੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਆਪ ਗੱਲ ਕਰ ਲੈਂਦਾ, ਪਰ ਉਹ ਜਗਦਾ ਸੀ ਇਹ ਗੱਲ ਕਰਨ ਤੋਂ, ਤੇ ਜੇ ਕਹੋ ਤਾਂ ਮਤਲਬ ਪੂਰੀ ਡਿਟੇਲ ਲੈ ਕੇ ਤੁਹਾਨੂੰ ਬਾਅਦ 'ਚ ਵੀ ਕਾਲ ਕਰ ਸਕਦਾ। ਜੇ ਤਾਂ ਉਹਨਾਂ ਦਾ ਡਰਾਈਵਰ ਲਾਇਸੈਂਸ ਵਰਕ ਪਰਮਿਟ ਤੋਂ ਬਾਅਦ ਐਕਸਪਾਇਰ ਹੁੰਦਾ, ਦੈਟ ਇਜ਼ ਉਹ 17,000 ਜਿਹੜੇ ਲਾਇਸੈਂਸ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਲਾਇਸੈਂਸ ਹੈਗਾ ਜਿਹੜੇ ਸੈਟ ਟੂ ਕੈਂਸਲ ਔਨ ਮਾਰਚ 6। ਅਜੇ ਹਾਲ ਦੀ ਘੜੀ ਮੈਂ ਵੀ ਹੁਣ ਨਿਊਜ਼ ਜਿੱਦਾਂ ਇਹਦਾ ਨਾਲ ਆਪਾਂ ਰੇਡੀਓ ਕਰ ਰਹੇ ਨਾਲ ਮੈਂ ਨਿਊਜ਼ ਵੀ ਟਰਾਈ ਕਰ ਰਿਹਾ ਦੇਖਣ ਦੀ, ਪਰ ਅਜੇ ਤੱਕ ਮੈਂ ਫੁਲੀ ਉਹਨੂੰ ਅੰਡਰਸਟੈਂਡ ਨਹੀਂ ਕਰ ਪਾਇਆ ਕਿ ਜਿਹੜਾ ਕੱਲ ਤਰੀਕ ਮੈਂ ਵੀ ਪੜ੍ਹੀ ਆ, ਵਿੱਚ ਤਰੀਕ ਕੋਈ ਨਵੀਂ ਲਿਖੀ ਨਹੀਂ, ਕੋਈ ਉਹਦੇ ਵਿੱਚ ਕੋਈ ਕਲੈਰਿਟੀ ਨਹੀਂ ਦਿੱਤੀ ਗਈ ਉਹਦੇ ਵਿੱਚ। ਨੇ ਕਿਹਾ ਵੀ ਕੈਲੀਫੋਰਨੀਆ ਮਸਟ ਲੈਟ ਇਮੀਗ੍ਰੈਂਟ ਟਰੱਕ ਡਰਾਈਵਰਸ ਕੀਪ, ਵੀ ਉਹਨਾਂ ਨੂੰ ਲਾਇਸੈਂਸ ਰੱਖਣ ਦੇਣੇ ਚਾਹੀਦੇ ਆ। ਇਹ ਨਹੀਂ ਦੱਸਿਆ ਵੀ ਕਿੱਦਾਂ, ਵੀ ਉਹ ਆਪ ਸੁਧਾਰ ਕੇ ਉਹਨਾਂ ਨੂੰ ਠੀਕ ਕਰੇ ਜਾਂ ਉਹਦੇ ਵਿੱਚ ਕੋਈ ਤਰੀਕ ਉਹਨਾਂ ਨੇ ਐਕਸਟੈਂਡ ਕੀਤੀ, ਉਹਦੇ ਬਾਰੇ ਕੋਈ ਕਲੈਰਿਟੀ ਨਹੀਂ ਹੈਗੀ। ਕਿਆ ਉਹਨਾਂ ਨੇ ਇੱਕ ਵਿੱਚ ਕਿਤੇ ਹੈਗਾ, ਮੈਂ ਪੜ੍ਹਿਆ ਹੈਗਾ ਕਿ ਸ਼ਾਇਦ ਦਸੰਬਰ ਤੱਕ ਉਹਨਾਂ ਨੇ ਵਿੱਚ ਕਿਹਾ ਹੈਗਾ, ਪਰ ਆਈ ਡੋਂਟ ਨੋ, ਮੈਨੂੰ ਕਲੈਰਿਟੀ ਬਿਲਕੁਲ ਨਹੀਂ ਹੈਗੀ ਇਹ ਸਟੇਟਮੈਂਟ ਕਿਸੇ ਵੀ। ਮੈਂ ਤਾਂ ਬੜੀ ਮੱਚ ਮੇਰੇ ਖਿਆਲ 6-7 ਨਿਊਜ਼ ਜਿਹੜੀਆਂ ਹੈਗੀਆਂ ਮੈਂ ਪੜ੍ਹ ਚੁੱਕਾ ਹੈਗਾ, ਪਰ ਉਹਦੇ 'ਚ ਕਲੈਰਿਟੀ ਕਿਤੇ ਨਹੀਂ ਹੈਗੀ ਕਿ ਕੀ ਐਗਜ਼ੈਕਟਲੀ ਕੀਤਾ ਹੈਗਾ। ਸੋ ਜਿੱਦਾਂ ਕਲੈਰਿਟੀ ਆਊਗੀ, ਜਿੱਦਾਂ ਨਿਊਜ਼ ਦੇ ਵਿੱਚ ਪਤਾ ਲੱਗੂਗਾ, ਅਸੀਂ ਡੈਫੀਨੇਟਲੀ ਜਿਹੜਾ ਨੈਕਸਟ ਵੀਕ ਹੈਗਾ ਉਹਦੇ ਤੱਕ ਜਾਂ ਮਿਡਲ 'ਚ ਜਦੋਂ ਵੀ ਮੌਕਾ ਲੱਗਾ we will try to bring। ਹਾਂਜੀ, ਮੈਂ ਵੀ ਲਾਈਨੋਂ ਪੜ੍ਹੀ, the judge tentative decision today would allow him to hold on to his license through December when his license was originally set to expire. He said he has a permit to work in US through 2030.
ਸੋ 2030 ਤੱਕ ਉਹਦਾ EAD ਕਾਰਡ ਆ ਤੇ ਲਾਇਸੈਂਸ ਉਹਦਾ ਦਸੰਬਰ 'ਚ ਐਕਸਪਾਇਰ ਹੋਣਾ ਸੀਗਾ। ਸੋ ਦਸੰਬਰ ਤੱਕ ਕਹਿੰਦੇ ਵੀ ਇਹਦਾ ਉਸ ਨੂੰ ਜਿਹੜਾ ਉਹ ਰਹਿਣ ਦਿੱਤਾ ਆ ਵੀ ਉਹਦਾ ਜਿਹੜਾ ਉਹ ਚਾਲੂ ਆਈ ਥਿੰਕ ਰਾਜਕਰਨ ਜਿਹੜੇ ਲਾਇਸੈਂਸ ਨਾ ਜਿਹੜਾ ਓਰੀਜਨਲ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੇ ਲਾਇਸੈਂਸ ਤੁਹਾਡੇ ਵਰਕ ਪਰਮਿਟ ਤੋਂ ਪਹਿਲਾਂ ਐਕਸਪਾਇਰ ਹੋ ਜਾਂਦੇ ਆ ਉਹ ਉਹਨਾਂ ਦੀ ਐਕਸਪੀਰੇਸ਼ਨ ਡੇਟ ਤੱਕ ਉਹ ਰਹਿਣੇ ਆ, ਉਹ ਨਹੀਂ ਮਤਲਬ ਉਹ ਕੈਂਸਲ ਨਹੀਂ ਹੋ ਰਹੇ। ਨਹੀਂ ਜਿਹੜੇ ਲਾਇਸੈਂਸ ਤੁਹਾਡੇ ਹੁਣ ਦੇਖੋ ਇੱਥੇ ਹੁਣ ਗ੍ਰੇ ਏਰੀਆ ਕੀ ਆ ਜਾਂਦਾ ਆ ਕਿ ਬਹੁਤ ਜਿਹੜੇ ਲਾਇਸੈਂਸ ਹੈ ਜਦੋਂ ਲੋਕਾਂ ਨੇ ਲਾਇਸੈਂਸ ਲਏ ਸੀਗੇ ਉਦੋਂ ਉਹਨਾਂ ਦਾ ਵਰਕ ਪਰਮਿਟ ਜਿਹੜਾ 2 ਸਾਲ ਦਾ ਸੀ, ਲਾਇਸੈਂਸ 4 ਸਾਲ ਦਾ ਸੀਗਾ, ਠੀਕ ਹੈ। ਹੁਣ DMV ਦੇ ਵਿੱਚ ਉਹ ਅਪਡੇਟ ਨਹੀਂ ਹੋਇਆ ਕਿ ਉਹਨਾਂ ਦਾ ਨਵਾਂ ਵਰਕ ਪਰਮਿਟ ਆ ਗਿਆ ਅਗਲੇ 4 ਸਾਲਾਂ ਦਾ, ਮੰਨ ਲਓ, ਠੀਕ ਆ। ਹੁਣ ਉਹਨਾਂ ਦਾ ਲਾਇਸੈਂਸ ਉੱਥੇ DMV ਦੇ ਵਿੱਚ ਵਰਕ ਪਰਮਿਟ ਜਿਹੜਾ 2 ਸਾਲ ਦਾ ਆ ਤੇ ਲਾਇਸੈਂਸ 4 ਸਾਲ ਦਾ ਆ, ਸੋ ਉਹ ਸੈਟ ਟੂ ਕੈਂਸਲ ਆ। ਪਰ ਉਹਨਾਂ ਦਾ ਵਰਕ ਪਰਮਿਟ ਜਿਹੜਾ ਆ ਉਹ ਅਪਡੇਟ ਹੋ ਕੇ ਹੋਰ 2 ਸਾਲ ਦਾ ਜਾਂ 4 ਸਾਲ ਦਾ ਮਿਲ ਗਿਆ। ਸੋ ਲੀਗਲੀ ਉਹਨਾਂ ਦੇ ਕੋਲ ਵਰਕ ਪਰਮਿਟ ਹੁਣ ਉਹਨਾਂ ਦੇ ਲਾਇਸੈਂਸ ਤੋਂ ਬਾਅਦ ਦਾ ਆ, ਪਰ DMV ਦੇ ਵਿੱਚ ਅਪਡੇਟ ਨਹੀਂ ਹੋਇਆ ਹੈਗਾ। ਇਸ ਕਰਕੇ DMV ਜਿਹੜੀ ਆ ਉਹਨੂੰ ਉਹ ਸੈਕੰਡ ਜਿਹੜਾ ਉਹਦਾ ਵਰਕ ਪਰਮਿਟ ਆਇਆ ਉਹਨੂੰ ਮੰਨ ਨਹੀਂ ਰਹੀ ਹੈਗੀ। ਸੋ ਉਹ ਚੀਜ਼ਾਂ ਜਿਹੜੀਆਂ ਉਹ ਕਈਆਂ ਦੇ ਗ੍ਰੇ ਏਰੀਆ ਹੈਗੇ ਆ ਕਿ ਕਈਆਂ ਦੇ ਉਹ ਜਦੋਂ ਉਹਨਾਂ ਨਾਲ ਗੱਲ ਕਰੀ ਦੀ ਉਹ ਕਹਿੰਦੇ ਭਾਜੀ ਮੇਰਾ ਤਾਂ ਵਰਕ ਪਰਮਿਟ ਐਕਸਪਾਇਰ ਹੋਣਾ ਆ 29 ਦੇ ਵਿੱਚ, ਮੇਰਾ ਲਾਇਸੈਂਸ ਜਿਹੜਾ 26 ਚ ਐਕਸਪਾਇਰ ਹੋਣਾ। ਪਰ ਜਦੋਂ ਓਰੀਜਨਲੀ ਉਹ ਲਾਇਸੈਂਸ ਇਸ਼ੂ ਹੋਇਆ ਸੀਗਾ ਉਦੋਂ ਉਹਨਾਂ ਦਾ ਵਰਕ ਪਰਮਿਟ 25 ਚ ਐਕਸਪਾਇਰ ਹੁੰਦਾ ਸੀਗਾ। ਸੋ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਉੱਥੇ ਗ੍ਰੇ ਏਰੀਆ ਹੈਗਾ, ਉੱਥੇ ਵੀ ਕੈਲੀਫੋਰਨੀਆ ਨੇ ਕੋਈ ਕਲੈਰਿਟੀ ਨਹੀਂ ਦਿੱਤੀ ਹੈਗੀ ਜਾਂ ਜੱਜ ਨੇ ਉੱਥੇ ਕੋਈ ਕਲੈਰਿਟੀ ਦੇਣ ਨੂੰ ਕਿਹਾ ਨਹੀਂ ਹੈਗਾ ਕੈਲੀਫੋਰਨੀਆ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕਹਿੰਦੇ ਹੁੰਦੇ ਆ ਕਿ ਜਦੋਂ ਉਹ ਐਕਸਪੀਰੇਸ਼ਨ ਡੇਟ ਆਉਂਦੀ ਆ we'll see ਕਿ how they go for it। ਬਟ ਆ ਚੰਗੀ ਗੱਲ ਆ ਤੁਸੀਂ ਕਾਲ ਕਰਕੇ ਦੱਸਿਆ ਕਿ ਤੁਹਾਨੂੰ ਈਮੇਲ ਆ ਗਈ ਹੈ ਕਿ ਲਾਇਸੈਂਸ ਸਰੈਂਡਰ ਕਰੋ। ਸੋ ਆਪਾਂ ਹੋਰ ਵੀ ਜਿਹੜੇ ਆਪਣੇ ਲਿਸਨਰਸ ਹੈਗੇ ਉਹਨਾਂ ਨੂੰ ਇਹ ਕਵਾਂਗੇ ਕਿ ਪਲੀਜ਼ ਸਾਨੂੰ ਜਿਹੜਾ ਆ ਇਸ ਮਸਲੇ ਦੇ ਉੱਤੇ ਜ਼ਰੂਰ ਦੱਸੋ ਕਿ ਤੁਹਾਨੂੰ ਜੇ ਈਮੇਲ ਆਈ ਹੈਗੀ ਆ ਲਾਇਸੈਂਸ ਸਰੈਂਡਰ ਕਰਨ ਵਾਸਤੇ ਜਾਂ ਕਿਸ ਤਰ੍ਹਾਂ ਦੀ ਗੱਲ ਚੱਲ ਰਹੀ ਹੈਗੀ ਆ, ਸੋ ਜਿਹੜਾ ਦੂਜਿਆਂ ਨੂੰ ਵੀ ਸਾਰਿਆਂ ਨੂੰ ਜਿਹੜਾ ਆ ਉਹ ਦੱਸਿਆ ਜਾ ਸਕੇ। ਜੀ ਥੈਂਕ ਯੂ ਬਹੁਤ ਆਲਰੇਡੀ ਸਮਾਂ ਕਾਫੀ ਜ਼ਿਆਦਾ ਉੱਤੇ ਹੋ ਗਿਆ। ਮਾਫੀ ਚਾਹੁੰਦੇ ਆ ਕਾਲਰਸ ਤੋਂ ਜਿਹੜਾ ਹੁਣ ਸਮਾਂ ਸਮਾਪਤ ਹੈ। ਮਸੂਦ ਜੀ ਦੇ ਪ੍ਰੋਗਰਾਮ ਚੋਂ ਅਸੀਂ ਥੋੜਾ ਜਿਹਾ ਸਮਾਂ ਲੈ ਲਿਆ ਤੇ ਧੰਨਵਾਦ ਰਮਨ ਜੀ, ਧੰਨਵਾਦ ਹਰਜੋਤ ਜੀ। ਮਿਲਦੇ ਆ ਫਿਰ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।